ਸੋ ਇਸੇ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਟੋਟਲ ਜਿਹੜੇ ਆ 1265 ਕੇਸ ਹੁਣ ਤੱਕ ਹੋਏ ਆ, ਨਵੇਂ ਜਿਹੜੇ 58 ਆ, ਅਤੇ ਟੋਟਲ 24 ਮੌਤਾਂ ਹੋ ਚੁੱਕੀਆਂ, ਅਤੇ ਪਿਛਲੇ 24 ਘੰਟਿਆਂ 'ਚ ਇੱਕ ਹੋਈ ਹੈਗੀ ਆ। ਫਲੋਰੀਡਾ 'ਚ ਵੀ, ਸੋ ਸਭ ਤੋਂ ਵੱਧ ਨਿਊਯਾਰਕ 'ਚ 10,356, ਵਾਸ਼ਿੰਗਟਨ ਸਟੇਟ 'ਚ 1,524, ਕੈਲੀਫੋਰਨੀਆ 'ਚ 1,265। ਸੋ ਬੜੀ ਹੈਰਾਨੀ ਦੀ ਗੱਲ ਆ, ਦੇਖੋ ਜਿੱਥੋਂ ਵਾਸ਼ਿੰਗਟਨ ਸਟੇਟ ਤੋਂ ਹੀ ਸ਼ੁਰੂ ਹੋਇਆ ਸੀ ਜ਼ਿਆਦਾ, ਉਹ ਤੋਂ ਬਾਅਦ ਕੈਲੀਫੋਰਨੀਆ, ਅਤੇ ਪਰ ਨਿਊਯਾਰਕ 'ਚ ਇੰਨੀ ਜਲਦੀ ਕੁਛ ਦਿਨਾਂ ਦੇ ਵਿੱਚ ਨੰਬਰ ਆਏ ਆ, ਬਹੁਤ ਹੈਰਾਨੀਜਨਕ ਨੰਬਰ ਹੈਗੇ। ਇਸੇ ਕਰਕੇ ਜਿਹੜਾ ਨੇਵੀ ਦਾ ਇੱਕ ਸ਼ਿਪ ਆ, ਜਿਹੜਾ ਜਿਹਦੇ ਵਿੱਚ ਹੌਸਪੀਟਲ ਹੀ ਸੈਟਅਪ ਆ, ਪੂਰੇ ਬੈੱਡ ਸੈਟਅਪ ਆ, ਉਹ ਉੱਥੇ ਦੇ ਗਵਰਨਰ ਨੇ ਕਿਹਾ ਸੀ, ਰਿਕੁਐਸਟ ਕੀਤਾ ਸੀ ਵੀ ਇੱਥੇ ਭੇਜਿਆ ਜਾਵੇ। ਆਲਰੇਡੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਉਹ ਭੇਜ ਦਿੱਤਾ ਹੈਗਾ ਆ। ਸੋ ਲਗਭਗ ਹਰ ਸਟੇਟ ਦੇ ਵਿੱਚ ਜਿਹੜੇ ਕੇਸ ਜਿਹੜੇ ਆ ਉਹ ਵੱਧ ਰਹੇ ਹੈਗੇ ਆ। ਜਿਹੜਾ ਜੇ ਤੁਸੀਂ ਕਿਤੇ ਉਹ ਆਪਾਂ ਦੇਖੀਏ ਮੈਪ, ਇੰਨੀ ਜਲਦੀ ਸਪਾਈਕ ਹੋ ਰਿਹਾ ਆ, ਅਤੇ ਬੜਾ ਜਿੱਦਾਂ ਆਮ ਬੰਦਾ ਜਿਹੜਾ ਉਹ ਮੈਪ ਨੂੰ ਦੇਖ ਕੇ ਡਰ ਸਕਦਾ ਹੈ। ਜੀ ਬਿਲਕੁਲ। ਪਹਿਲਾਂ ਜਿਹੜੀ ਫੇਸਬੁੱਕ ਦੇ ਉੱਤੇ ਥੋੜ੍ਹੀ ਸਾਊਂਡ ਦੀ ਜਿਹੜੀ ਉਹ ਪ੍ਰੋਬਲਮ ਸੀਗੀ, ਉਸ ਚੀਜ਼ ਦੇ ਲਈ ਟੈਕਨੀਕਲ ਪ੍ਰੋਬਲਮ ਦੇ ਲਈ ਮਾਫੀ ਚਾਹੁੰਦੇ। ਹੁਣ ਹੋਪਫੁਲੀ ਜਿਹੜਾ ਸਾਰਾ ਕੁਝ ਠੀਕ ਆ। ਸੋ ਜਿਹੜੇ ਫੇਸਬੁੱਕ ਦੇ ਉੱਤੇ ਨਹੀਂ ਸੁਣ ਸਕੇ, ਜੇ ਉਹਨਾਂ ਨੂੰ ਆਪਾਂ ਥੋੜ੍ਹਾ ਜਿਹਾ ਅਪਡੇਟ ਇਸ ਦੇ ਉੱਤੇ ਜਿਹੜਾ ਕਰਦੇ ਜਾਈਏ, ਲੇਟੈਸਟ ਜਿਹੜੇ ਆંકੜੇ ਹੈਗੇ ਆ ਉਸ ਨੂੰ ਲੈ ਕੇ, ਤਾਂ ਹਰਜੋਤ ਸਿੰਘ ਜੀ ਇੱਕ ਵਾਰੀ ਫੇਰ ਮਾਫੀ ਚਾਹੁੰਦੇ ਹਾਂ, ਕਿਉਂਕਿ ਸਾਨੂੰ ਦੁਹਰਾਉਣਾ ਪੈ ਰਿਹਾ ਉਹਨਾਂ ਦੇ ਵਾਸਤੇ ਵੀ। ਤਕਰੀਬਨ 2,91,000 ਜਿਹੜੇ ਕੁੱਲ ਜਿਹੜੇ ਇਸ ਟਾਈਮ ਅਮਰੀਕਾ 'ਚ ਨਹੀਂ, ਪੂਰੇ ਵਿਸ਼ਵ ਦੇ ਵਿੱਚ ਕੇਸ ਜਿਹੜੇ ਹੋ ਚੁੱਕੇ ਹੋਏ ਨੇ, ਜਿਨ੍ਹਾਂ ਦੇ ਵਿੱਚੋਂ 11,953 ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ। ਇਹਨਾਂ ਦੇ ਵਿੱਚੋਂ 184,000 ਜਿਹੜੇ ਆ ਉਹ ਨਵੇਂ ਜਿਹੜੇ ਐਕਟਿਵ ਕੇਸ ਨੇ, ਜਿਨ੍ਹਾਂ ਦੇ ਵਿੱਚੋਂ 4% ਜਿਹੜੇ ਕ੍ਰਿਟੀਕਲ ਅਤੇ ਸੀਰੀਅਸ ਕੰਡੀਸ਼ਨ ਦੇ ਵਿੱਚ 8,000 ਤੋਂ ਵੱਧ ਲੋਕ ਜਿਹੜੇ ਉਹ ਦੱਸੇ ਜਾ ਰਹੇ ਨੇ। ਅਤੇ ਰਿਕਵਰੀ ਜਿਹੜੀ ਆ ਇਹਨਾਂ ਸਾਰੇ ਕੇਸਾਂ ਦੇ ਵਿੱਚੋਂ 1 ਲੱਖ ਜਿਹੜੇ ਆ 5,000 ਲੋਕਾਂ ਦੀ ਹੋ ਚੁੱਕੀ ਹੈ, ਜਿਨ੍ਹਾਂ ਦੇ ਵਿੱਚੋਂ 93,000 ਜਿਹੜੇ ਇਸ ਟਾਈਮ ਰਿਕਵਰ ਹੋ ਚੁੱਕੇ ਨੇ। ਕਲੋਜ਼ਡ ਕੇਸ ਜਿਹੜੇ ਦੱਸ ਰਹੇ ਆ 1,05,000 ਆ, ਜਿਨ੍ਹਾਂ ਦੇ ਵਿੱਚੋਂ 93,000 ਜਿਹੜੇ ਰਿਕਵਰ ਹੋ ਚੁੱਕੇ ਨੇ, ਅਤੇ 11% ਜਿਹੜੇ ਕਲੋਜ਼ਡ ਕੇਸਾਂ ਦੇ ਵਿੱਚੋਂ ਹਰਜੋਤ ਸਿੰਘ ਦੀ ਮੌਤਾਂ ਜਿਹੜੀਆਂ ਉਹ ਹੋਈਆਂ ਨੇ। ਇਟਲੀ ਦੇ ਵਿੱਚ ਜਿਹੜਾ ਸਭ ਤੋਂ ਖਤਰਨਾਕ ਆંકੜਾ ਜਿਹੜਾ ਇਹ ਆ ਵੀ ਜਿੰਨੇ ਕਲੋਜ਼ ਹੋਏ ਨੇ ਕੇਸ, 9100 ਕੇਸ ਅਜੇ ਤੱਕ ਕਲੋਜ਼ ਹੋਏ ਨੇ, ਜਿਨ੍ਹਾਂ ਦੇ ਵਿੱਚੋਂ 44% ਲੋਕ ਮਾਰੇ ਗਏ ਨੇ। ਜਿਹੜੇ 9100 ਓਵਰਆਲ ਤਾਂ ਕੇਸ ਜਿਹੜੇ ਉਹਨਾਂ ਦੇ 47,000 ਹੈਗੇ ਨੇ, ਪਰ ਜਿਹੜੇ ਕਲੋਜ਼ ਕੇਸ ਕਰ ਚੁੱਕੇ ਨੇ ਉਹਨਾਂ ਦੇ ਵਿੱਚੋਂ 44% ਮੋਰਟੈਲਿਟੀ ਰੇਟ ਆ, ਜਿਹੜਾ ਕਿ ਖਤਰਨਾਕ ਆ। ਅਤੇ ਇਸ ਟਾਈਮ ਜਿਹੜੇ ਐਕਟਿਵ ਕੇਸਾਂ ਦੇ ਵਿੱਚੋਂ 7% ਲੋਕ ਜਿਹੜੇ ਆ ਉਹ ਕ੍ਰਿਟੀਕਲ ਦੱਸੇ ਜਾ ਰਹੇ ਨੇ। ਅਤੇ ਇਹ ਜਿਹੜੀ ਚੀਜ਼ ਆ ਹੁਣ ਇਸ ਮੌਕੇ ਜਿਹੜਾ ਉਹ ਦੇਖਿਆ ਜਾ ਰਹੀ ਆ। ਸੋ ਕਾਫੀ ਸਿਚੁਏਸ਼ਨ ਜਿਹੜੀ ਉੱਥੇ ਗ੍ਰਿਮ ਆ। ਅਤੇ ਅਮਰੀਕਾ ਦਾ ਜਿਹੜਾ ਹਰਜੋਤ ਸਿੰਘ ਜੀ ਜਿੱਦਾਂ ਆਪਾਂ ਦੱਸ ਰਹੇ ਸੀ, ਇੱਥੇ ਵੀ ਤਕਰੀਬਨ ਕੋਈ 2,2500 ਜਿਹੜੇ ਨਵੇਂ ਕੇਸ ਆ ਉਹ ਸਾਹਮਣੇ ਆਏ ਨੇ। ਇੱਕ ਵਾਰ ਜ਼ਰੂਰ ਮੈਂ ਰਿਪੀਟ ਕਰਦਾ ਜਾਵਾਂ, ਕਿਉਂਕਿ ਸਾਡੇ ਸਰੋਤੇ ਫੇਸਬੁੱਕ ਵਾਲੇ ਕਹਿੰਦੇ ਪਹਿਲਾਂ ਟੈਕਨੀਕਲ ਪ੍ਰੋਬਲਮ ਸੀ, ਰੈਗੂਲਰ ਸਾਡੇ AM FM ਸਟੇਸ਼ਨ 'ਤੇ ਸਾਰੀ ਗਿਆ ਸੀ ਆਵਾਜ਼। ਸੋ ਇੱਕ ਵਾਰੀ ਫਿਰ ਮੈਂ ਰਿਪੀਟ ਕਰਦਾ ਜਾਵਾਂ, ਯੂਨਾਈਟਿਡ ਸਟੇਟਸ ਦੇ ਵਿੱਚ 22,019 ਕੇਸ ਹੁਣ ਤੱਕ ਹੋ ਚੁੱਕੇ ਹੈਗੇ ਆ, 281 ਮੌਤਾਂ, 147 ਜਣੇ ਰਿਕਵਰ ਕੀਤੇ ਆ। ਸਭ ਤੋਂ ਵੱਧ ਜਿਹੜਾ ਐਪੀ ਸੈਂਟਰ ਆ ਇਸ ਵੇਲੇ ਨਿਊਯਾਰਕ ਬਣਿਆ ਹੋਇਆ ਆ। ਵਾਸ਼ਿੰਗਟਨ ਸਟੇਟ ਦੇ ਵਿੱਚ ਕਰੋਨਾ ਵਾਇਰਸ ਸ਼ੁਰੂ ਹੋਈ ਸੀ USA ਦੇ ਵਿੱਚ, ਉਹ ਤੋਂ ਬਾਅਦ ਕੈਲੀਫੋਰਨੀਆ ਅਤੇ ਨਿਊਯਾਰਕ ਸਭ ਤੋਂ ਵੱਧ ਹਿੱਟ ਹੋਇਆ। ਨਿਊਯਾਰਕ 'ਚ ਹੁਣ ਤੱਕ 10,356 ਕੇਸ ਹੋ ਚੁੱਕੇ ਆ। ਨਵੇਂ ਕੇਸ ਪਿਛਲੇ 24 ਘੰਟਿਆਂ 'ਚ 1,958 ਹੋਏ ਆ। ਟੋਟਲ ਮੌਤਾਂ 56, ਅਤੇ ਨਵੀਆਂ ਜਿਹੜੀਆਂ ਮੌਤਾਂ ਆ ਉਹ 10 ਹੋਈਆਂ ਹੈਗੀਆਂ ਆ। ਸੋ ਇਸੇ ਤਰ੍ਹਾਂ ਵਾਸ਼ਿੰਗਟਨ 'ਚ ਹੁਣ ਦੂਸਰੀ ਸਟੇਟ ਆ ਜਿੱਥੇ 1,524 ਹੈਗੇ ਟੋਟਲ ਕੇਸ, ਕੈਲੀਫੋਰਨੀਆ 'ਚ 1,265 ਆ, ਨਿਊ ਜਰਸੀ 'ਚ 890, ਫਲੋਰੀਡਾ 'ਚ 852, ਲੂਜ਼ੀਆਨਾ 585, ਇਲੀਨੋਇਸ 585। 70 ਮਿਲੀਅਨ ਦੇ ਕਰੀਬ ਜਿਹੜੀ USA ਦੀ ਪੋਪੂਲੇਸ਼ਨ ਹੈਗੀ ਆ ਉਹ ਲੋਕਡਾਊਨ ਹੈਗੀ ਆ। ਸਾਰੀਆਂ ਲਗਭਗ ਮੇਜਰ ਜਿਹੜੀਆਂ ਸਟੇਟਸ ਹੈਗੀਆਂ ਉਹਨਾਂ ਨੇ ਲੋਕਡਾਊਨ ਕੀਤਾ ਹੋਇਆ ਹੈਗਾ ਆ। USA ਦੀ ਜੇ ਸਟੇਟ ਵਾਈਡ ਦੱਸਦੇ ਜਾਵਾਂ, ਇੱਕ ਨਵੀਂ ਡੈਥ ਓਰੇਗਨ 'ਚ ਹੋਈ ਹੈਗੀ ਆ, ਮੈਰੀਅਨ ਕਾਉਂਟੀ ਦੇ ਵਿੱਚ। ਇੱਕ ਡੈਥ ਜਿਹੜੀ ਆ ਉਹ ਟੈਨਸੀ ਦੇ ਵਿੱਚ ਹੋਈ ਹੈਗੀ ਆ, 73 ਸਾਲਾਂ ਦਾ ਜਿਹੜਾ ਓਲਡ ਮੈਨ ਸੀ, ਉਹਦੀ ਹੋਈ ਨੈਸ਼ਵਿਲ 'ਚ। ਇੱਕ ਮੌਤ ਐਰੀਜ਼ੋਨਾ 'ਚ ਜਿਹੜੀ ਨਵੀਂ ਹੋਈ ਆ, ਮੈਰੀਕੋਪਾ ਕਾਉਂਟੀ ਦੇ ਵਿੱਚ। ਇੱਕ ਡੈਥ ਓਹਾਇਓ ਦੇ ਵਿੱਚ, 2 ਸਾਊਥ ਕੈਰੋਲੀਨਾ ਦੇ ਵਿੱਚ, ਇੱਕ ਕੈਲੀਫੋਰਨੀਆ ਦੇ ਵਿੱਚ ਹੋਈ ਆ ਕੰਟਰਾ ਕੋਸਟਾ ਕਾਉਂਟੀ ਦੇ ਵਿੱਚ, ਇੱਕ ਮੈਰੀਲੈਂਡ ਦੇ ਵਿੱਚ, ਤਾਂ ਇੱਕ ਇਸੇ ਤਰ੍ਹਾਂ ਮਜ਼ੂਰੀ ਦੇ ਵਿੱਚ ਹੋਈ ਹੈਗੀ ਆ। ਜੀ ਬਿਲਕੁਲ, ਇਹ ਆંકੜੇ ਜਿਹੜੇ ਉਹ ਵੱਧ ਰਹੇ ਹੈਗੇ ਨੇ। ਉਧਰ ਜਿਹੜੀ ਲੇਟੈਸਟ ਹਰਜੋਤ ਸਿੰਘ ਜੀ ਟੈਸਟਿੰਗ ਦੇ ਬਾਬਤ ਅਪਡੇਟ ਜਿਹੜੀ ਇਹ ਆਈ ਆ ਵੀ ਜਿਹੜੀ ਫੂਡ ਅਤੇ ਡਰੱਗ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੇ ਦੁਆਰਾ ਇੱਕ ਨਵਾਂ ਕਰੋਨਾ ਵਾਇਰਸ ਦਾ ਟੈਸਟ ਅਪਰੂਵ ਕੀਤਾ ਗਿਆ ਆ, ਜਿਹੜਾ ਕਹਿੰਦੇ ਵੀ ਜਿੱਥੇ ਪੇਸ਼ੈਂਟ ਹੈਗਾ ਉੱਥੇ ਲਿਜਾ ਕੇ
ਟੈਸਟ ਉਹ ਕੀਤਾ ਜਾ ਸਕਦਾ ਤੇ 45 ਮਿੰਟਾਂ ਦੇ ਵਿੱਚ ਉਸ ਦੇ ਨਤੀਜੇ ਆ ਸਕਦੇ ਨੇ। ਇਹ FDA ਨੇ ਰੀਸੈਂਟਲੀ ਇਸ ਟੈਸਟ ਨੂੰ ਅਪਰੂਵ ਕੀਤਾ ਆ। ਇਲੀਨੋਇਸ ਨੇ ਵੀ, ਜਿੱਦਾਂ ਹਰਜੋਤ ਸਿੰਘ ਜੀ ਆਪਾਂ ਦੱਸ ਚੁੱਕੇ ਹਾਂ, ਵੀ ਸ਼ੈਲਟਰ ਐਟ ਪਲੇਸ ਦੇ ਆਦੇਸ਼ ਜਿਹੜੇ ਉਹ ਦੇ ਦਿੱਤੇ ਆ। ਔਰੇਗਨ ਨੇ ਵੀ ਜਿਹੜਾ ਦੱਸਿਆ ਆ ਵੀ ਇੱਦਾਂ ਦੀਆਂ ਹੀ ਸਿਮਿਲਰ ਰਿਸਟ੍ਰਿਕਸ਼ਨ ਆ ਉਹ ਉੱਥੇ ਜਾਰੀ ਕਰਨ ਜਾ ਰਹੇ ਆ। ਜਿਸ ਤਰੀਕੇ ਦਾ ਹਾਲ ਅਮਰੀਕਾ ਦੇ ਵਿੱਚ ਹਫੜਾ ਦਫੜੀ ਜਿਹੜੀ ਮਚੀ ਸੀ, ਵੀ ਲੋਕਾਂ ਨੇ ਸਭ ਕੁਝ ਹੋਰਡਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ, ਬਾਏ ਕਰਕੇ ਆਪਣੇ ਕੋਲ ਸਮਾਨ ਰੱਖਣਾ ਸ਼ੁਰੂ ਕਰ ਲਿਆ ਸੀਗਾ। ਉਸ ਤੋਂ ਬਾਅਦ ਉੱਦਾਂ ਦੇ ਹੀ ਜਿਹੜੇ ਹਾਲਾਤ ਆ ਇਸ ਟਾਈਮ ਬ੍ਰਿਟੇਨ ਦੇ ਵਿੱਚ ਦੇਖੇ ਜਾ ਰਹੇ ਆ ਤੇ ਉੱਥੋਂ ਦੀ ਸਰਕਾਰ ਨੇ ਆਪਣੇ ਲੋਕਾਂ ਨੂੰ ਬੇਨਤੀ ਕੀਤੀ ਆ ਵੀ ਪੈਨਿਕ ਬਾਇੰਗ ਜਿਹੜੀ ਕਰਨੀ ਆ ਉਹ ਬੰਦ ਕਰੋ। ਉਧਰ ਆਸਟ੍ਰੇਲੀਆ ਨੇ ਉੱਥੇ ਦਾ ਸਭ ਤੋਂ ਮਸ਼ਹੂਰ ਜਿਹੜਾ ਬੀਚ, ਬੌਂਡੀ ਬੀਚ ਜਿਹੜਾ ਆ, ਉਸ ਨੂੰ ਬੰਦ ਕਰਨ ਦੇ ਲਈ ਆਦੇਸ਼ ਜਿਹੜੇ ਉਹ ਦੇ ਰਹੇ ਨੇ ਤੇ ਲੋਕਾਂ ਨੂੰ ਉੱਥੇ ਜਾਣ ਤੋਂ ਇੱਕ ਹਿਸਾਬ ਦੇ ਨਾਲ ਇਨਕਾਰ ਕੀਤਾ ਆ। USA ਦੀ ਸਵਿਮਿੰਗ ਕਮੇਟੀ ਤੋਂ ਬਾਅਦ ਦੇ ਵਿੱਚ USA ਟਰੈਕ ਐਂਡ ਫੀਲਡ ਦੀ ਜਿਹੜੀ ਕਮੇਟੀ ਆ, ਉਹਨਾਂ ਨੇ ਵੀ ਟੋਕੀਓ ਦੀਆਂ ਜਿਹੜੀਆਂ ਇਸ ਸਾਲ ਦੇ ਵਿੱਚ ਓਲੰਪਿਕਸ ਹੋਣੀਆਂ ਸੀ ਉਹਨਾਂ ਨੂੰ ਪੋਸਟਪੋਨ ਕਰਨ ਦੇ ਲਈ, ਰੱਦ ਕਰਨ ਦੇ ਲਈ ਜਿਹੜਾ ਆ ਉਹ ਆਖਿਆ ਆ, ਤਾਂ ਜੋ ਟੋਕੀਓ ਓਲੰਪਿਕ ਗੇਮਸ ਆ ਉਹਨਾਂ ਨੂੰ ਡਿਲੇ ਕੀਤਾ ਜਾ ਸਕੇ ਤੇ ਕਰੋਨਾ ਵਾਇਰਸ ਦਾ ਜਿਹੜਾ ਅਸਰ ਆ ਉਸ ਦੇ ਉੱਤੋਂ ਘਟਾਇਆ ਜਾ ਸਕੇ ਜੀ। ਨਾਲ ਹੀ ਜਿਹੜਾ ਹਰਜੋਤ ਸਿੰਘ ਜੀ, ਇਜਿਪਟ ਤੋਂ, ਮਿਸਰ ਤੋਂ ਵੀ ਇਹ ਜਿਹੜੀ ਖਬਰ ਆ ਰਹੀ ਆ ਵੀ ਉੱਥੇ ਉਹਨਾਂ ਨੇ ਸਾਰੇ ਮਿਊਜ਼ੀਅਮ, ਆਰਕੀਓਲੋਜੀ ਸਾਈਟ, ਚਰਚਿਸ ਜਿਹੜੇ ਆ ਉਹ ਸਾਰੇ ਬੰਦ ਕਰ ਦਿੱਤੇ ਆ। ਲੋਕਾਂ ਦਾ ਉੱਥੇ ਜਾਣਾ, ਉਹਨਾਂ ਨੇ ਸੈਲਾਨੀਆਂ ਦਾ ਜਾਣਾ ਉੱਥੇ ਉਹਨਾਂ ਨੇ ਉਸ ਦੇ ਉੱਤੇ ਬੈਨ ਲਾ ਦਿੱਤਾ ਆ ਜੀ। ਸੋ ਨਿਊਯਾਰਕ ਦੀ ਬੜੀ ਜਿਹੜੀ ਸਿਚੁਏਸ਼ਨ ਆ ਗ੍ਰਿਮ ਬਣੀ ਹੋਈ ਆ, ਖਾਸ ਕਰਕੇ ਨਿਊਯਾਰਕ ਦੀ ਸਿਟੀ ਦੀ। ਨਿਊਯਾਰਕ ਦੇ ਮੇਅਰ ਬਿਲ ਡੇ ਬਲਾਸੀਓ ਜਿਹੜੇ ਆ, ਉਹਨਾਂ ਨੇ ਇਹ ਕਿਹਾ ਵੀ ਸਾਡੀ ਬ੍ਰੈਂਡ ਨਿਊ ਰਿਐਲਿਟੀ ਹੈਗੀ ਆ। ਡਾਰਕ ਬ੍ਰੌਡਵੇ, ਐਮਪਟੀ ਸਟਰੀਟਸ, ਸ਼ਟਰਡ ਬਾਰਸ ਤੇ ਰੈਸਟੋਰੈਂਟ, ਸਾਰਾ ਕੁਝ ਉੱਥੇ ਜਿਹੜਾ ਬੰਦ ਆ। ਮਿਲੀਅਨਸ ਆਫ ਜਿਹੜੇ ਰੈਜ਼ੀਡੈਂਟਸ ਹੈਗੇ ਆ ਉਹਨਾਂ ਨੂੰ ਸਟੇ ਐਟ ਹੋਮ ਲਈ ਕਿਹਾ ਗਿਆ ਆ। ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਆ ਨਿਊਯਾਰਕ 'ਚ, ਹੁਣ ਮੈਂ ਤੁਹਾਨੂੰ ਫਿਗਰ ਦੱਸ ਕੇ ਹਟਿਆ ਵੀ ਕਿੰਨੀ ਵੱਡੀ ਗਿਣਤੀ 'ਚ ਪਿਛਲੇ 24 ਘੰਟਿਆਂ 'ਚ ਵੀ ਜਿਹੜੇ ਆ ਵਧੇ ਹੈਗੇ ਆ। ਸੋ ਸਭ ਤੋਂ ਬੈਸਟ ਤਰੀਕਾ ਇਹੀ ਆ, ਸ਼ੈਲਟਰ ਇਨ ਪਲੇਸ ਆਰਡਰ ਜਿਹੜਾ ਕੀਤਾ ਗਿਆ ਵੀ ਘਰਾਂ ਦੇ ਵਿੱਚ ਕਰੋਨਾ ਵਾਇਰਸ ਤੋਂ ਬਚਣ ਦੇ ਲਈ, ਕਰੋਨਾ ਵਾਇਰਸ ਤੋਂ ਲੁੱਕ ਕੇ ਘਰ 'ਚ ਹੀ ਬੈਠੋ, ਬਾਹਰ ਕਿਸੇ ਦੇ ਨਾਲ ਨਾ ਜਾਓ, ਬਿਨਾਂ ਕਿਸੇ ਨੈਸੈਸਰੀ ਜਿਹੜਾ ਐਸੈਂਸ਼ੀਅਲ ਵਰਕ ਤੋਂ ਜਿਹੜਾ ਸੋਸ਼ਲ ਡਿਸਟੈਂਸ ਬਣਾ ਕੇ ਰੱਖੋ, ਈਵਨ ਘਰ 'ਚ ਵੀ ਬਣਾ ਕੇ ਰੱਖੋ। ਦੂਸਰਾ ਜੇ ਗੱਲ ਦੱਸਦੀ ਜਾਈਏ ਰਾਜਕਨਵੀਰ ਸਿੰਘ ਜੀ, ਜੇ ਸੋਸ਼ਲ ਡਿਸਟੈਂਸ ਦੀ ਆਪਾਂ ਕੱਲ੍ਹ ਖਬਰ ਸ਼ੇਅਰ ਕੀਤੀ ਸੀ ਕਿਸ ਤਰ੍ਹਾਂ ਇੱਕ ਨਿਊਯਾਰਕ 'ਚ ਪੂਰਾ ਪਰਿਵਾਰ ਜੀ, ਜਿਹਦੇ 4 ਜਾਣਿਆਂ ਦੀ ਮੌਤ ਹੋ ਗਈ, ਇੱਕੋ ਪਰਿਵਾਰ ਦੀ 3 ਜਾਣੇ ਜਿਹੜੇ ਆ ਉਹ ਕ੍ਰਿਟੀਕਲ ਹੈਗੇ ਆ। ਇਸੇ ਤਰ੍ਹਾਂ ਆਪਾਂ ਪੰਜਾਬ 'ਚ ਵੀ ਦੇਖਿਆ ਵੀ ਇੱਕ ਜਿਹੜਾ ਬੰਦੇ ਦੀ ਮੌਤ ਹੋਈ ਆ, ਉਹਦੇ 3 ਪੁੱਤ, ਇੱਕ ਨੂੰਹ ਤੇ ਇੱਕ ਧੀ ਤੇ ਇੱਕ ਪੋਤਰੀ, ਉਹਨਾਂ ਨੂੰ ਪੋਜ਼ਿਟਿਵ ਕੇਸ ਹੋਇਆ। ਸੋ ਹੁਣ ਬਹੁਤ ਵਾਰੀ ਸਾਨੂੰ ਫੇਸਬੁੱਕ ਤੇ ਵੀ ਸਰੋਤੇ ਪੁੱਛਦੇ ਵੀ ਜੀ ਸਾਡੇ ਰਿਸ਼ਤੇਦਾਰ ਉੱਥੇ ਬੈਠੇ ਆ, ਉਹ ਨਹੀਂ ਆਉਣਾ ਆ, ਜਾਈਏ, ਜਾਂ ਇੱਥੋਂ ਇੰਡੀਆ ਨੂੰ ਜਾਣਾ, ਜਾਈਏ ਜਾਂ ਨਾ ਜਾਈਏ। ਈਵਨ ਦੋ 1 ਵੀਕ ਲਈ ਬੰਦ ਆ ਇੰਡੀਆ ਦਾ ਵੀ, ਪਰ ਜੇ ਟਰੈਵਲ ਐਡਵਾਈਜ਼ਰੀ ਇਸ਼ੂ ਕੀਤੀ ਹੋਆ US ਦੀ ਸਟੇਟ ਡਿਪਾਰਟਮੈਂਟ ਨੇ, ਸਾਨੂੰ ਉਹਨੂੰ ਸੁਣਨਾ ਚਾਹੀਦਾ। ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਟਰੈਵਲ ਨਹੀਂ ਕਰਨਾ ਚਾਹੀਦਾ। ਹੁਣ ਜਿੱਥੇ ਵੀ ਬੈਠੇ ਆ, ਆਰਾਮ ਦੇ ਨਾਲ ਉੱਥੇ ਘਰਾਂ ਦੇ ਅੰਦਰ ਬੈਠੇ ਰਹੋ ਜੀ। ਕਈ ਜਣੇ ਪੁੱਛਦੇ ਨੇ ਯੂਬਾ ਸਿਟੀ ਦੇ ਵਿੱਚ ਕੀ ਕੇਸਾਂ ਦਾ ਕੁਝ ਸਾਹਮਣੇ ਆਇਆ ਆ। ਹਾਲ ਦੀ ਘੜੀ ਜਿਹੜੀ ਉਹਨਾਂ ਕਾਉਂਟੀਜ਼ ਦੇ ਵਿੱਚ ਬਚਾਅ ਆ, ਪਰ ਕਿਉਂਕਿ ਜਿਹੜਾ ਸਟੇਟ ਵਾਈਡ ਸ਼ੈਲਟਰ ਇਨ ਪਲੇਸ ਦੇ ਆਦੇਸ਼ ਹੈਗੇ ਨੇ, ਸੋ ਆਪਾਂ ਬਾਰ-ਬਾਰ ਦੱਸ ਰਹੇ ਹਾਂ, ਕੈਲੀਫੋਰਨੀਆ ਦੇ ਵਿੱਚ ਜੇ ਤੁਸੀਂ ਰਹਿ ਰਹੇ ਆ, ਤੁਹਾਡਾ ਜਿਹੜਾ ਕੰਮ ਜੇ ਉਹ ਜ਼ਰੂਰੀ ਨਹੀਂ ਹੈਗਾ, ਅਸੈਂਸ਼ੀਅਲ ਨਹੀਂ ਆ, ਤਾਂ ਇਹਦਾ ਮਤਲਬ ਇਹ ਆ ਵੀ ਤੁਸੀਂ ਕੰਮ ਦੇ ਉੱਤੇ ਨਾ ਜਾਓ। ਤੁਹਾਨੂੰ ਜਿਹੜਾ ਅਣਮਿੱਥੇ ਸਮੇਂ ਦੇ ਲਈ ਹਾਲ ਦੀ ਘੜੀ ਜਿਹੜਾ ਉਹ ਘਰਾਂ ਦੇ ਵਿੱਚ ਰਹਿਣ ਦੇ ਆਦੇਸ਼ ਆ ਉਹ ਦਿੱਤੇ ਗਏ ਹੋਏ ਨੇ। ਸੋ ਕਿਰਪਾ ਕਰਕੇ ਇਸ ਨੂੰ ਜਿਹੜਾ ਜ਼ਰੂਰ ਆ ਧਿਆਨ ਦੇ ਨਾਲ ਜਿਹੜਾ ਉਹ ਸਮਝਿਆ ਜਾਵੇ। ਤੇ ਬਾਕੀ ਉੱਥੇ ਇੰਡੀਆ ਵਿੱਚ ਤਾਂ ਆਲਰੇਡੀ ਅੱਜ 22 ਤਰੀਕ ਹੋ ਗਈ ਹੈ ਤੇ ਉੱਥੇ ਦੇ ਏਅਰਪੋਰਟ ਇੱਕ ਹਿਸਾਬ ਦੇ ਨਾਲ ਕਮਰਸ਼ੀਅਲ ਫਲਾਈਟਾਂ ਦੇ ਲਈ ਉੱਥੇ ਬੰਦ ਕੀਤੇ ਜਾ ਚੁੱਕੇ ਨੇ। ਸੋ ਉਹ ਇੱਧਰੋਂ ਉੱਧਰ ਨੂੰ ਫਲਾਈਟਾਂ ਦਾ ਜਿਹੜੀਆਂ ਆਲਮੋਸਟ ਸਾਰੀਆਂ ਬੰਦ ਹੀ ਨੇ। ਤੇ ਬਾਕੀ ਜੇ ਬਾਰ-ਬਾਰ ਤੁਸੀਂ ਪੁੱਛ ਵੀ ਰਹੇ ਆ ਤਾਂ ਉਹਦੇ ਲਈ ਬੈਸਟ ਤੁਹਾਨੂੰ ਆਨਸਰ ਤੁਹਾਡੀ ਏਅਰਲਾਈਨ ਜਿਹੜੀ ਉਹ ਦੱਸ ਸਕਦੀ ਹੈ। ਤੇ ਜੇ ਉਹਨਾਂ ਨੇ ਏਅਰਪੋਰਟ ਆਲਰੇਡੀ ਬੰਦ ਕਰਨ ਦਾ ਫੈਸਲਾ ਲਿਆ ਹੀ ਆ ਤੇ ਇਹਦਾ ਮਤਲਬ ਨਾ ਚੜੂਗੀ ਤੇ ਨਾ ਉਤਰੂਗੀ। ਉਹਦਾ ਚੜ੍ਹਨ ਦੇ ਬਾਰੇ ਕਈ ਜਿਹੜੇ ਸਵਾਲ ਉਸ 'ਤੇ ਹੈਗੇ ਨੇ। ਕਈ ਕਹਿ ਰਹੇ ਵੀ ਸ਼ਾਇਦ ਆਇਆ ਜਾ ਸਕਦਾ ਆ, ਕਈ ਕਹਿੰਦੇ ਜੀ ਨਹੀਂ ਆਇਆ ਜਾ ਸਕਦਾ। ਸੋ ਆਈ ਥਿੰਕ ਬੈਟਰ ਆਨਸਰ ਜਿਹੜਾ ਤੁਹਾਨੂੰ ਉੱਥੋਂ ਦੀ ਏਅਰਲਾਈਨ ਜਿਹਦੀ ਤੁਸੀਂ ਟਿਕਟ ਕਰਾਈ ਆ ਉਹ ਤੁਹਾਨੂੰ ਜਿਹੜੇ ਉਹ ਦੱਸ ਸਕਦੇ ਨੇ। ਬਹੁਤ ਸਾਰੇ ਜਿਹੜੇ ਸ਼ਹਿਰ ਹੈਗੇ ਆ ਜੀ, ਜਿਸ ਤਰ੍ਹਾਂ ਕੱਲ੍ਹ ਵੀ ਆਪਾਂ ਦੱਸਿਆ ਸੀ, ਉੱਥੋਂ ਮਿਲਟਰੀ ਜਿਹੜੀ US ਦੀ ਲੈ ਕੇ ਆਈ ਹੈਗੀ ਇੱਕ ਟੀਮ ਨੂੰ, ਜਿਹੜੀ ਬੱਚਿਆਂ ਦੀ ਟੀਮ ਸਦਰਨ 90 ਸੀਗੇ ਲੋਕ ਜੀ, ਸਦਰਨ ਅਮਰੀਕਾ ਦੇ ਵਿੱਚ ਸੀ। ਤੇ ਇਸੇ ਤਰ੍ਹਾਂ ਮੋਰਾਕੋ ਤੋਂ ਇੱਕ ਸਪੈਸ਼ਲ ਜਿਹੜਾ ਜਹਾਜ਼ ਆ
ਉਹ US ਆਰਮੀ ਦਾ ਲੈ ਕੇ ਆ ਰਿਹਾ, ਈਵਨ ਦੋ ਕਹਿੰਦੇ ਉਹਨਾਂ ਨੂੰ ਰੀਇੰਬਰਸ ਕਰਨਾ ਪਊਗਾ $1500 ਪਰ ਇੰਨੀ ਜ਼ਿਆਦਾ ਜਿਹੜੀ ਬੈਡ ਸਿਚੁਏਸ਼ਨ ਬਣੀ ਹੋਈ ਆ, ਜਿਹੜੇ ਅਮਰੀਕਨ ਸਿਟੀਜ਼ਨਸ ਆ ਜਾਂ ਪਰਮਾਨੈਂਟ ਰੈਜ਼ੀਡੈਂਟ ਹੋਲਡਰਸ ਆ, ਉਹਨਾਂ ਨੂੰ ਵਾਪਸ ਆਉਣਾ ਬਹੁਤ ਔਖਾ ਹੋਇਆ ਹੈ। ਏਅਰਪੋਰਟ ਦੀ ਸਿਚੁਏਸ਼ਨ ਸਾਨੂੰ ਪੁੱਛਦੇ ਆ, ਏਅਰਪੋਰਟ ਦੇ ਉੱਤੇ ਟ੍ਰੈਫਿਕ ਜੰਮ ਹੀ ਨਹੀਂ ਹੈ, ਕਹਿੰਦੇ ਬਹੁਤ ਘੱਟ ਹੈਗਾ। ਸੈਨ ਫਰਾਂਸਿਸਕੋ ਤੇ ਸੈਕਰਾਮੈਂਟੋ ਤੇ ਥੋੜ੍ਹੀ ਬਹੁਤੀ ਚੈਕਿੰਗ ਹੁੰਦੀ ਹੈ, ਇੰਨੀ ਜ਼ਿਆਦਾ ਜਿਹੜੀ ਏਅਰਪੋਰਟਸ ਦੇ ਉੱਤੇ ਚੈਕਿੰਗ ਨਹੀਂ ਹੋ ਰਹੀ। ਜੀ, ਬਹੁਤ ਸਾਰੇ ਲੋਕ ਸਵਾਲ ਪੁੱਛ ਰਹੇ ਨੇ ਵੀ ਕੀ ਗੱਲ ਰਸ਼ੀਆ ਦੇ ਵਿੱਚ ਇੱਦਾਂ ਦੇ ਕੇਸ ਜਿਹੜੇ ਉਹ ਬਹੁਤ ਘੱਟ ਨੇ। ਇਹਦੇ ਵਿੱਚ ਕਹਿੰਦੇ ਆ ਵੀ ਇਹਨਾਂ ਨੇ 2600 ਮੀਲ ਦਾ ਜਿਹੜਾ ਬਾਰਡਰ ਹੈਗਾ ਚਾਈਨਾ ਦੇ ਨਾਲ, ਉਹਨਾਂ ਨੇ 30 ਜਨਵਰੀ ਨੂੰ ਹੀ ਬੰਦ ਕਰਤਾ ਸੀਗਾ। ਉੱਥੋਂ ਲੋਕਾਂ ਦਾ ਆਉਣਾ ਜਾਣਾ ਉਹਨਾਂ ਨੇ ਪਹਿਲਾਂ ਹੀ ਜਿਹੜਾ ਉਹ ਬੰਦ ਕਰ ਦਿੱਤਾ ਸੀ, ਕੁਆਰੰਟੀਨ ਜ਼ੋਨ ਜਿਹੜੇ ਬਣਾ ਦਿੱਤੇ ਸੀ। ਬਾਕੀ ਆਪਾਂ ਨੂੰ ਪਤਾ ਹੈ ਕਾਮਰੇਡ ਮੁਲਕ ਨੇ ਝੂਠ ਵੀ ਇਹ ਬੋਲ ਲੈਂਦੇ ਨੇ ਇਸ ਹਿਸਾਬ ਦੇ ਨਾਲ, ਕਿਉਂਕਿ ਇਹਨਾਂ ਦਾ ਜੋ ਮੀਡੀਆ ਆ ਉਹ ਪੂਰਾ ਸਰਕਾਰ ਦੀ ਤਲੀ ਦੇ ਹੇਠਾਂ ਆ, ਉਹਨਾਂ ਦੇ ਮੌਕੇ ਦੇ ਅਧੀਨ ਹੁੰਦਾ ਆ, ਅਤੇ ਉਹ ਜੋ ਵੀ ਕਹਿੰਦੇ ਆ ਫਿਰ ਉੱਦਾਂ ਦਾ ਹੀ ਬੋਲਿਆ ਜਾਂਦਾ ਆ। ਚਾਈਨਾ ਦੇ ਬਾਰੇ ਹਰਜੋਤ ਸਿੰਘ ਜੀ ਕਈ ਰਿਪੋਰਟਾਂ ਇਹ ਨਸ਼ਰ ਕਰ ਰਹੀਆਂ ਨੇ ਵੀ ਜਿਹੜੇ ਇਹਨਾਂ ਨੇ 80,000 ਕੇਸ ਦੱਸੇ ਨੇ, 90,000 ਦੇ ਤਕਰੀਬਨ ਕੇਸ ਨੇ, ਇਸ ਦੇ ਵਿੱਚ ਕਾਫੀ ਵੱਡਾ ਜਿਹੜਾ ਝੂਠ ਉਹਨਾਂ ਨੇ ਬੋਲਿਆ ਆ। ਕਈ ਤਾਂ ਇਹ ਅਨੁਮਾਨ ਲਾ ਰਹੇ ਆ ਵੀ ਇਹ ਉੱਥੇ ਜਿਹੜੇ ਪੀੜਤ ਲੋਕਾਂ ਦੀ ਸੰਖਿਆ ਲੱਖਾਂ ਦੇ ਵਿੱਚ ਸੀਗੀ। ਕਈ ਥਾਵਾਂ ਦੇ ਉੱਤੇ 7 ਲੱਖ ਤੱਕ ਦਾ ਜਿਹੜਾ ਆંકੜਾ ਉਹ ਪੇਸ਼ ਕੀਤਾ ਜਾ ਰਿਹਾ। ਦੇਖੋ ਪੁਸ਼ਟੀ ਤਾਂ ਕੋਈ ਨਹੀਂ ਆ, ਕਿਉਂਕਿ ਪੁਸ਼ਟੀ ਤਾਂ ਉੱਥੋਂ ਦੀ ਸਰਕਾਰ ਨੇ ਕਰਨੀ ਆ ਵੀ ਕਿੰਨੇ ਆ, ਤਾਂ ਉਹ ਤਾਂ ਆਲਰੇਡੀ ਉਹਨਾਂ ਨੇ ਕਿਹਾ ਵੀ 2 ਦਿਨ ਹੋ ਗਿਆ ਵੀ ਸਾਡੇ ਕੋਈ ਨਵਾਂ ਕੇਸ ਜਿਹੜਾ ਆ ਉੱਥੇ ਨਹੀਂ ਹੋਇਆ। ਸੋ ਆਈਦਰ ਜਾਂ ਤਾਂ ਉਹਨਾਂ ਦੇ ਕੋਲ ਕੋਈ ਨਾ ਕੋਈ ਉਹਨਾਂ ਨੇ ਟੋਟਲੀ ਸਾਰਿਆਂ ਨੂੰ ਜਿਹੜਾ ਅਲੱਗ ਥਲੱਗ ਕਰਕੇ ਇਸ ਦੇ ਉੱਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਆ, ਅਤੇ ਜਾਂ ਫਿਰ ਦੁਨੀਆ ਦੀ ਅੱਖਾਂ ਦੇ ਵਿੱਚ ਘੱਟਾ ਵੀ ਜਿਹੜਾ ਉਹ ਪਾਇਆ ਜਾ ਰਿਹਾ ਹੈਗਾ। ਸੋ ਇਹ ਵੀ ਨਾਲ ਦੇ ਨਾਲ ਜਿਹੜੇ, ਕਿਉਂਕਿ ਕਈ ਮੁਲਕ ਇੱਦਾਂ ਦੀਆਂ ਹੀ ਗੱਲਾਂ ਕਰਦੇ ਆ। ਨਾਰਥ ਕੋਰੀਆ ਦੇ ਵਿੱਚ ਹਰਜੋਤ ਸਿੰਘ ਜੀ ਆਪਾਂ ਰਿਪੋਰਟਾਂ ਪੜ੍ਹੀਆਂ ਸੀਗੀਆਂ, ਕਹਿੰਦੇ ਵੀ ਇੱਕ ਦਿਨ ਉਹਨਾਂ ਦੇ ਉੱਤੇ 2 ਕੇਸ ਸੀਗੇ ਅਤੇ ਅਗਲੇ ਦਿਨ ਕੋਈ ਵੀ ਨਹੀਂ ਸੀਗਾ। ਅਤੇ ਕਈਆਂ ਨੇ ਤਾਂ ਇਹ ਖਦਸ਼ਾ ਪ੍ਰਗਟ ਕੀਤਾ ਸੀ ਵੀ ਜਿਨ੍ਹਾਂ ਨੂੰ ਹੋਇਆ ਸੀ ਹੋ ਸਕਦਾ ਹੈ ਉਹਨਾਂ ਨੇ ਜਿਹੜੇ ਨਾਰਥ ਕੋਰੀਆ ਦੇ ਜਿਹੜਾ ਸੋ ਕਾਲਡ ਜਿਹੜੇ ਹੈਗੇ ਨੇ ਉੱਥੋਂ ਦੀ ਸਰਕਾਰ ਆ, ਉਹਨਾਂ ਨੂੰ ਉੱਥੇ ਐਗਜ਼ੀਕਿਊਟ ਹੀ ਜਿਹੜਾ ਉਹ ਕਰ ਦਿੱਤਾ ਹੋਵੇ। ਸੋ ਵੱਖ-ਵੱਖ ਸ਼ਹਿਰਾਂ ਦੇ ਲੋਕ ਸਾਨੂੰ ਪੁੱਛ ਰਹੇ ਹੈਗੇ, ਸਾਡੇ ਸਰੋਤੇ ਫ੍ਰਿਜ਼ਨੋ 'ਚ ਵੀ ਕੁਛ ਕੇਸ ਹੋਏ ਹੈਗੇ ਆ। ਸੋ ਪੂਰੀ ਕੈਲੀਫੋਰਨੀਆ ਲਾਕਡਾਊਨ ਆ, ਪਲੀਜ਼, ਚਾਹੇ ਤੁਸੀਂ ਜਿੱਥੇ ਮਰਜ਼ੀ ਰਹਿੰਦੇ ਆ, ਚਾਹੇ ਉੱਥੇ ਕੇਸ ਹੋਇਆ ਚਾਹੇ ਨਹੀਂ। ਇਟਲੀ ਦੀ ਐਗਜ਼ਾਮਪਲ ਨੂੰ ਫੋਲੋ ਕਰੋ, ਜਦੋਂ ਇੱਕ ਸ਼ਹਿਰ ਨੂੰ ਉਹਨੀ ਸਟੇ ਐਟ ਹੋਮ ਆਰਡਰ ਜਾਰੀ ਕੀਤਾ ਸੀ ਅਤੇ ਲੋਕ ਵਕੇਸ਼ਨ ਕਰਨ ਚਲੇ ਗਏ ਸੀ ਵੱਖ-ਵੱਖ ਸ਼ਹਿਰਾਂ 'ਚ ਇਟਲੀ ਦੇ। ਸੋ ਸਾਰੇ ਇਟਲੀ 'ਚ ਉਹ ਕਰੋਨਾ ਵਾਇਰਸ ਫੈਲ ਗਈ। ਸੋ ਇਸੇ ਕਰਕੇ ਜਿਹੜੀ ਕੈਲੀਫੋਰਨੀਆ ਵਿੱਚ, ਇਲੀਨਾਇਸ, ਪੈਨਸਿਲਵੇਨੀਆ, ਇਹਨਾਂ ਸਟੇਟਾਂ ਦੇ ਵਿੱਚ, ਹੋਰ ਵੀ ਕਈ ਸਟੇਟਾਂ ਜਿਹੜੀਆਂ ਲੋਕਡਾਊਨ ਕੀਤਾ ਗਿਆ ਵੀ ਲੋਕ ਬਾਹਰ ਵੀ ਘੁੰਮਣ ਨਾ ਜਾਣ। ਲਾਸ ਵੇਗਸ 'ਚ, ਰੀਨੋ 'ਚ ਸਾਰੇ ਜਿਹੜੇ ਹੋਟਲਸ, ਰੈਸਟੋਰੈਂਟਸ, ਕਸੀਨੋ ਬੰਦ ਕੀਤੇ ਗਏ ਆ। ਸੋ ਪਲੀਜ਼ ਜੇ ਸਟੇ ਆਰਡਰ ਹੈਗਾ ਤਾਂ ਘਰਾਂ ਦੇ ਵਿੱਚ ਹੀ ਰਹੋ, ਜ਼ਰੂਰਤ ਤੋਂ ਬਿਨਾਂ ਜਿਹੜਾ ਆ ਬਾਹਰ ਨਾ ਜਾਓ। ਇੱਕ ਹੋਰ ਸਾਨੂੰ ਪੁੱਛ ਰਹੇ ਆ ਵੀ ਬੈਂਕਾਂ ਕਈ ਜਿਹੜੇ ਆ ਉਹਨਾਂ ਨੇ ਆਵਰ ਆਪਣੇ ਘਟਾ ਦਿੱਤੇ ਆ, ਇੰਪਲਾਈ ਵੀ ਘਟਾਏ ਹੈਗੇ ਆ। ਉਹ ਕੱਲ੍ਹ ਬੈਂਕ 'ਚ ਵੀ ਵੈਲਸ ਫਾਰਗੋ 'ਚ ਮੈਂ ਚੈੱਕ ਕੀਤਾ ਸੀ, ਉਹਨਾਂ ਨੇ 6-6 ਫੁੱਟ ਦਾ ਜਿਹੜਾ ਡਿਸਟੈਂਸ ਰੱਖਿਆ ਸੀ, ਜਿੰਨੇ ਵੀ ਅੰਦਰ ਜਾਂਦੇ ਸੀ, ਥੋੜ੍ਹੇ ਲੋਕਾਂ ਨੂੰ ਅੰਦਰ ਜਾਣ ਦਿੰਦੇ ਸੀ। ਸੋ ਪੂਰੀ ਪ੍ਰੀਕਾਸ਼ਨ ਆ, ਜਿਹੜੇ ਅੰਦਰ ਕੰਮ ਕਰਦੇ ਆ ਗਲਵਜ਼ ਵਗੈਰਾ ਉਹਨਾਂ ਨੇ ਪਾਏ ਹੋ ਆ, ਕਈਆਂ ਨੇ ਤਾਂ ਮਾਸਕ ਵੀ ਪਾਇਆ ਸੀ। ਸੋ ਪਲੀਜ਼ ਜਿਹੜੇ ਇੰਪਲਾਈ ਹੈਗੇ ਆ ਉੱਦਾਂ ਧਿਆਨ ਰੱਖੋ ਜੀ। ਇੱਕ ਜਣੇ ਕਈ ਪੁੱਛ ਰਹੇ ਨੇ ਵੀ ਜਿਹੜੇ ਸਿੰਪਟਮਸ ਕੀ ਨੇ ਅਤੇ ਜਾਂ ਜਿਹੜੇ ਬਚ ਰਹੇ ਨੇ ਉਹਨਾਂ ਨੇ ਕੀ ਜਿਹੜਾ ਉਹ ਕੀਤਾ ਹੈ। ਇਹ ਜਿਹੜੇ ਹੈਲਥ ਅਫੀਸ਼ੀਅਲ ਹੀ ਜਿਹੜੇ ਇਸ ਦੇ ਉੱਤੇ ਜ਼ਿਆਦਾ ਜਾਣਕਾਰੀ ਦੇ ਸਕਦੇ ਆ, ਪਰ ਇੱਕ ਅੰਡਰਲਾਈਨ ਚੀਜ਼ ਜਿਹੜੀ ਇਸ ਸਾਰਿਆਂ ਦੇ ਵਿੱਚ ਕਾਮਨ ਆ, ਜਿਨ੍ਹਾਂ ਦੇ ਇਮਿਊਨ ਸਿਸਟਮ ਥੋੜ੍ਹੇ ਸਟਰੋਂਗ ਸੀਗੇ, ਉਹਨਾਂ ਦਾ ਬਚਾਅ ਜਿਹੜਾ ਉਹ ਜਲਦੀ ਹੋ ਰਿਹਾ, ਉਹ ਇਸ ਦੇ ਵਿੱਚ ਜਿਹੜੇ ਉਹ ਬਚ ਰਹੇ ਨੇ। ਨੋ ਡਾਊਟ ਇਸ ਦਾ ਡਰ ਹੈਗਾ, ਭੈ ਹੈਗਾ, ਪਰ ਜੇ ਕਿਸੇ ਦਾ ਇਮਿਊਨ ਸਿਸਟਮ ਸਟਰੋਂਗ ਹੈਗਾ ਆ, ਉਹਨੂੰ ਜ਼ਿਆਦਾ ਪੈਨਿਕ ਕਰਨ ਦੀ ਜ਼ਰੂਰਤ ਨਹੀਂ ਹੈਗੀ। ਜਿੰਨੇ ਵੀ ਡਾਕਟਰ ਆ, ਜਿੰਨੇ ਵੀ ਸਾਰੇ ਜਾਣੇ ਹੈਗੇ, ਉਹ ਦੱਸ ਰਹੇ ਆ ਵੀ ਕਿਉਂਕਿ ਫੇਫੜਿਆਂ ਦੇ ਉੱਤੇ ਸਭ ਤੋਂ ਜ਼ਿਆਦਾ ਇਸ ਦੀ ਮਾਰ ਹੁੰਦੀ ਆ। ਤੁਹਾਨੂੰ ਬੇਸਿਕਲੀ ਇਸ ਦੇ ਕਰਕੇ ਜੇ ਤੁਹਾਡਾ ਇਮਿਊਨ ਸਿਸਟਮ ਸਟਰੋਂਗ ਆ ਅਤੇ ਜਾਂ ਇਹ ਕਰੋਨਾ ਵਾਇਰਸ ਤੁਹਾਡੇ ਅੰਦਰ ਜ਼ਿਆਦਾ ਜਾ ਕੇ ਰਿਐਕਸ਼ਨ ਉਹ ਕਰਦਾ ਆ ਅਤੇ ਫੇਫੜਿਆਂ ਦੇ ਵਿੱਚ ਪਾਣੀ ਭਰ ਜਾਂਦਾ, ਜਿਹਨੂੰ ਨਮੋਨੀਆ ਜਿਹੜਾ ਉਹ ਆਖ ਦਿੱਤਾ ਜਾਂਦਾ ਆ, ਅਤੇ ਇਹਦੇ ਕਰਕੇ ਜਿਹੜੀ ਪ੍ਰੋਬਲਮ ਆ ਉਹ ਜ਼ਿਆਦਾ ਬਣ ਜਾਂਦੀ ਆ। ਇਨ ਦੀ ਐਂਡ ਆਪਣੀ ਬਾਡੀ ਦਾ ਜਿਹੜਾ ਇਮਿਊਨ ਸਿਸਟਮ ਆ, ਜੇ ਉਹ ਇਸ ਦੇ ਉੱਤੇ ਸਹੀ ਤਰੀਕੇ ਦੇ ਨਾਲ ਨਾ ਕਾਰਜ ਕਰੇ ਤਾਂ ਉਹ ਆਪਣੀ ਹੀ ਜਿਹੜੇ ਹੈਲਦੀ ਸੈਲਸ ਹੈਗੇ ਲੰਗਸ ਦੇ, ਉਹਨਾਂ ਨੂੰ ਖਤਮ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੰਦਾ ਆ, ਜਿਸ ਕਰਕੇ ਜਿਹੜੇ ਸੀਰੀਅਸ ਇਲ ਹੁੰਦੇ ਨੇ ਲੋਕ, ਉਹਨਾਂ ਦੇ ਲਈ ਉਹ ਬਹੁਤ ਜ਼ਿਆਦਾ ਪ੍ਰੋਬਲਮ ਆ ਜਾਂਦੀ ਆ ਅਤੇ ਉਹਨਾਂ ਦਾ ਰਿਕਵਰ ਹੋਣਾ ਮੁਸ਼ਕਿਲ ਹੋ ਜਾਂਦਾ ਆ। ਸੋ ਇਹ ਜਿੰਨੀਆਂ ਵੀ ਹੋਰ ਉੱਦਾਂ ਜਿਹੜੇ ਟੋਟਕੇ ਦੱਸੇ ਜਾ ਰਹੇ ਆ, ਹੋ ਸਕਦਾ ਕਿਸੇ ਦੇ ਉੱਤੇ ਕੰਮ ਕਰ ਜਾਣ, ਹੋ ਸਕਦਾ ਕਿਸੇ ਦੇ ਉੱਤੇ ਕੰਮ ਕਰ ਜਾਣ, ਪਰ ਇਹ ਪੱਕਾ ਸ਼ਰਤੀਆ ਇਲਾਜ ਜਿਹੜਾ ਉਹਨਾਂ ਦੇ ਵਿੱਚ ਕੋਈ ਵੀ ਨਹੀਂ ਹੈਗਾ। ਡਾਕਟਰ ਇਹੀ ਕਹਿੰਦੇ ਨੇ ਆਪਣੇ ਆਪ ਨੂੰ ਮੋਨੀਟਰ ਕਰੋ। ਤੇਜ਼ ਬੁਖਾਰ ਹੈਗਾ ਆ, ਸੁੱਕੀ ਖੰਘ ਤੁਹਾਨੂੰ ਜਿਹੜੀ ਉਹ ਬਾਰ-ਬਾਰ ਆ ਰਹੀ ਆ, ਉਸ ਤੋਂ ਬਾਅਦ ਦੇ ਵਿੱਚ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਤੁਹਾਡੇ ਨਾਲ ਜਿਹੜੀਆਂ ਹੋ ਸਕਦੀਆਂ ਆ,
ਪਰ ਕਹਿੰਦੇ ਵੀ ਫਲੂਇਡਸ ਵਗੈਰਾ ਜਿਹੜੇ ਉਹ ਟਰਾਈ ਕਰੋ, ਵੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਜ਼ਿਆਦਾ ਪੀ ਜਾਓ। ਅਤੇ ਜੇ ਤੁਹਾਨੂੰ ਇੱਦਾਂ ਦੇ ਸਿੰਪਟਮ ਨਹੀਂ ਹਟ ਰਹੇ ਕੁਛ ਦਿਨਾਂ ਦੇ ਵਿੱਚ, ਕਿਉਂਕਿ ਇਸ ਟਾਈਮ ਐਲਰਜੀਜ਼, ਫਲੂ, ਦੂਜਾ ਵੀ ਕੋਲਡ ਦਾ, ਉਹਦਾ ਵੀ ਜਿਹੜਾ ਨਾਲ ਦੇ ਨਾਲ ਸੀਜ਼ਨ ਹੈਗਾ ਆ। ਸੋ ਇਹਦਾ ਵੀ ਜਿਹੜਾ ਆਪਾਂ ਨੂੰ ਨਾਲ ਦੇ ਨਾਲ ਧਿਆਨ ਰੱਖਣ ਦੀ ਜ਼ਰੂਰਤ ਆ ਵੀ ਆਪਾਂ ਜਿਹਦੇ ਕੋਈ ਇੱਦਾਂ ਦੇ ਸਿੰਪਟਮਸ ਆਉਂਦੇ ਨੇ ਅਤੇ ਪਹਿਲਾਂ ਆਪਾਂ ਆਪਣੇ ਜਿਹੜੇ ਹੈਗੀਆਂ ਚੀਜ਼ਾਂ ਉਹਦੇ ਨਾਲ ਟਰਾਈ ਕਰੀਏ ਵੀ ਆਪਣੇ ਆਪ ਨੂੰ ਕਾਬੂ ਕਰੀਏ। ਅਤੇ ਸਭ ਤੋਂ ਵੱਡੀ ਚੀਜ਼ ਆ ਵੀ ਜੇ ਤੁਹਾਨੂੰ ਸਿੰਪਟਮਸ ਆ ਰਹੇ ਆ ਵੀ ਆਈਸੋਲੇਟ ਕਰ ਲਓ ਆਪਣੇ ਆਪ ਨੂੰ, ਕਿਸੇ ਦੇ ਨਾਲ ਮਿਲੋ ਗਿਲੋ ਨਾ, ਤਾਂ ਜੋ ਜਸਟ ਇਨ ਕੇਸ ਜੇ ਇਹ ਚੀਜ਼ ਹੁੰਦੀ ਆ ਤਾਂ ਆਪਾਂ ਕਿਸੇ ਹੋਰ ਨੂੰ ਇਨਫੈਕਟ ਜਿਹੜਾ ਉਹ ਨਾ ਕਰੀਏ। ਸੋ ਬਿਲਕੁਲ ਜਿਸ ਤਰ੍ਹਾਂ ਹਾਈਜੀਨ ਦਾ ਧਿਆਨ ਰੱਖੋ ਜੀ। ਜਿਸ ਤਰ੍ਹਾਂ ਮੈਂ ਦੱਸਿਆ ਸੀ ਪਹਿਲਾਂ ਵੀ ਕੋਈ ਵੀ ਮੰਨ ਲਓ ਵੀ ਇੱਕ ਜਣਾ ਵੀ ਬਾਹਰ ਜਾਂਦਾ ਹੈ ਕਿਤੇ, ਰੱਬ ਨਾ ਕਰੇ ਉਹਨੂੰ ਹੋ ਜਾਏ, ਤੁਸੀਂ ਆਪਣੇ ਘਰਦਿਆਂ ਨੂੰ ਵੀ ਸਾਰਿਆਂ ਨੂੰ ਜਿਹੜਾ ਉਹ ਕਰਵਾਓਗੇ। ਸੋ ਬਚ ਕੇ ਰਹੋ। ਬਹੁਤ ਸਾਰੇ ਜਿਹੜੇ ਆ ਲੋਕਾਂ ਦੇ ਕੁਐਸਚਨ ਇਹ ਵੀ ਆ ਵੀ ਲੋਕਡਾਊਨ ਕਦ ਤੱਕ ਚੱਲੂਗਾ। ਇਹਦੇ ਸੰਬੰਧ ਦੇ ਵਿੱਚ ਨਿਊਯਾਰਕ ਦੇ ਗਵਰਨਰ ਜਿਹੜੇ ਆ ਐਂਡਰਿਊ ਕੋਮੋ, ਇਹ ਹੁਣ ਪਹਿਲਾਂ ਕਹਿੰਦੇ ਸੀ ਮੈਂ ਨਹੀਂ ਕਰਨਾ, ਕਿਉਂਕਿ ਵਾਰ-ਵਾਰ ਨਿਊਯਾਰਕ ਦਾ ਜਿਹੜਾ ਮੇਅਰ ਹੈਗਾ ਆ ਬਲੈਸੀਓ ਕਹਿ ਰਿਹਾ ਸੀ ਵੀ ਛੇਤੀ ਤੋਂ ਛੇਤੀ ਕਰੋ। ਹੁਣ ਉਹ ਕਹਿੰਦਾ ਵੀ ਮੈਂ ਕੁਝ ਕਹਿ ਨਹੀਂ ਸਕਦਾ ਕਿੰਨਾ ਲੰਮਾ ਚੱਲੂਗਾ, ਪਰ ਇਹਦੇ ਨਾਲ ਕਹਿੰਦੇ ਵੀ ਜੇ 2-3 ਵੀਕ ਹੋਰ ਇਸ ਤਰ੍ਹਾਂ ਚੱਲਦਾ ਆ ਤੇ ਬਹੁਤ ਸਾਰੇ ਲੋਕਾਂ ਦੇ ਜਿਹੜਾ ਆ ਉਹਨਾਂ ਨੂੰ ਸਿਚੁਏਸ਼ਨ ਕਾਫੀ ਬੈਡ ਹੋਣੀ ਆ ਫੂਡ ਵਗੈਰਾ ਦੇ ਲਈ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਮਿਲੀਅਨਸ ਆਫ ਲੋਕ ਜਿਹੜੇ ਆ ਇਸ ਟਾਈਮ ਲੇ ਆਫ ਹੋਏ ਬੈਠੇ ਹੈਗੇ ਆ। ਜੀ ਜੀ ਬਿਲਕੁਲ। ਇੱਕ ਨਿਊਜ਼ ਰਿਲੀਜ਼ ਜਿਹੜੀ ਹਰਜੋਤ ਸਿੰਘ ਜੀ ਲਾਸ ਐਂਜਲਸ ਡਿਪਾਰਟਮੈਂਟ ਆਫ ਹੈਲਥ ਪਬਲਿਕ ਹੈਲਥ ਦੇ ਵੱਲੋਂ ਜਿਹੜੀ ਉਹ ਆਈ, ਉਹਨਾਂ ਨੇ ਆਪਣੇ ਡਾਕਟਰਸ ਨੂੰ ਕਿਹਾ ਆ ਵੀ ਜਿਨ੍ਹਾਂ ਨੂੰ ਮਾਈਲਡ ਰੈਸਪੀਰੇਟਰੀ ਸਿੰਪਟਮਸ ਜਿਹੜੇ ਉਹ ਹੈਗੇ ਆ, ਉਹਨਾਂ ਦੀ ਕਹਿੰਦੇ ਬੇਸਿਕਲੀ ਟੈਸਟ ਜਿਹੜਾ ਉਹ ਨਾ ਜਿਹੜਾ ਉਹ ਕੀਤਾ ਜਾਵੇ। ਸੋ ਨਿਊਯਾਰਕ ਸਿਟੀ ਦੇ ਹੈਲਥ ਅਫੀਸ਼ੀਅਲ ਅਤੇ LA ਕਾਊਂਟੀ ਦੇ ਜਿਹੜੇ ਹੈਲਥ ਅਫੀਸ਼ੀਅਲ, ਇਹਨਾਂ ਨੇ ਜਿਹੜੀ ਕੁਛ ਸਟ੍ਰੈਟਜੀ ਇਸ ਦੇ ਬਾਬਤ ਜਿਹੜੀ ਉਹ ਚੇਂਜ ਕੀਤੀ ਹੈ। ਅਤੇ ਮੈਨੂੰ ਲੱਗਦਾ ਇਸ ਦੇ ਕਰਕੇ ਲੋਕਾਂ ਨੂੰ, ਕਿਉਂਕਿ ਇਸ ਦੇ ਬਾਰੇ ਕਲੀਅਰਲੀ ਉਹ ਪਤਾ ਜਿਹੜਾ ਉਹ ਨਹੀਂ ਲੱਗੂਗਾ ਵੀ ਕੀ ਹੋਣਾ ਆ, ਕੀ ਕਰਨਾ, ਕੀ ਟੈਸਟ ਕਰਾ ਸਕਦੇ ਆ ਜਾਂ ਕੀ ਟੈਸਟ ਜਿਹੜੇ ਉਹ ਨਹੀਂ ਕਰਾਏ ਜਾ ਸਕਦੇ। ਇਹ ਇੱਕ ਕਿਤੇ ਨਾ ਕਿਤੇ ਪ੍ਰੋਬਲਮ ਜਿਹੜੀ ਆ ਉਹ ਬਣ ਸਕਦੀ ਆ। ਸੋ ਕਰੋਗਰ ਜਿਹੜੀ US ਦੀ ਕਾਫੀ ਵੱਡੀ ਸੁਪਰ ਮਾਰਕੀਟ ਰੀਟੇਲਰ ਹੈਗੀ ਆ, ਉਹਨਾਂ ਨੇ ਜਿਹੜੀਆਂ ਪੇਡ ਸਿਕ ਲੀਵਸ ਜਿਹੜੇ ਉਹਨਾਂ ਦੇ ਇੰਪਲੋਈਜ਼ ਆ, ਉਹਨਾਂ ਨੂੰ ਆਈਦਰ ਡਾਇਗਨੋਜ਼ ਹੋਏ ਨੇ ਅਤੇ ਜਾਂ ਉਹਨਾਂ ਨੂੰ ਕੁਆਰੰਟੀਨ ਕਰਨ ਦੇ ਲਈ ਆਖਿਆ ਗਿਆ COVID-19 ਦੇ ਇੰਪਲਾਈਜ਼ ਦੀ, ਉਹਨਾਂ ਦੇ ਲਈ ਜਿਹੜੀਆਂ ਉਹ ਵਧਾਈਆਂ ਗਈਆਂ ਨੇ। ਉੱਥੋਂ ਉਹਨਾਂ ਦੀ ਇਸ ਕੰਪਨੀ ਦੀ ਸਪੋਕਸ ਵੂਮਨ ਆ, ਉਹਨਾਂ ਨੇ ਦੱਸਿਆ ਆ। ਅਤੇ ਇਸ ਕੰਪਨੀ ਨੇ ਆਖਿਆ ਵੀ ਟਾਰਗੇਟ ਦੀ ਤਰਜ਼ ਦੇ ਉੱਤੇ ਇਹ ਵੀ ਕਹਿੰਦੇ ਆ ਵੀ 1 ਟਾਈਮ ਬੋਨਸਿਸ ਜਿਹੜੇ ਆਵਰਲੀ ਇੰਪਲੋਈਜ਼ ਹੈਗੇ ਆ, ਉਹਨਾਂ ਨੂੰ ਜਿਹੜਾ ਉਹ ਦਿੱਤਾ ਜਾ ਸਕਦਾ ਆ। ਸੋ ਆਈ ਥਿੰਕ ਜਿਹੜੀ ਹਰਜੋਤ ਸਿੰਘ ਜੀ ਇਸ ਪੂਰੀ ਮਹਾਂਮਾਰੀ ਦੇ ਵਿੱਚ, ਆਪਾਂ ਕੱਲ੍ਹ ਵੀ ਗੱਲ ਕੀਤੀ ਸੀ, ਇੱਕ ਵਾਰੀ ਫੇਰ ਕਰਨਾ ਚਾਹੁੰਦੇ ਹਾਂ ਵੀ ਕਿਹੜੇ ਲੋਕ ਅਹਿਮ ਨੇ, ਇਹਨਾਂ ਲੋਕਾਂ ਦਾ ਪਤਾ ਲੱਗਿਆ। ਸਪੋਰਟਸ ਪਰਸਨ ਅਹਿਮ ਨਹੀਂ, ਹਾਲੀਵੁੱਡ ਅਹਿਮ ਨਹੀਂ, ਹੋਰ ਜਿਹੜੇ ਆ ਲੀਡਰ ਅਹਿਮ ਨਹੀਂ, ਦੁਨੀਆ ਨੂੰ, ਅਮਰੀਕਾ ਨੂੰ ਚਲਾ ਕੌਣ ਰਿਹਾ ਆ, ਜਿਹੜੇ ਮਿਨੀਮਮ ਵੇਜ ਦੇ ਉੱਤੇ ਕਿਤੇ ਨਾ ਕਿਤੇ ਜੋਬ ਕਰ ਰਹੇ ਆ। ਸੋ ਇਹਨਾਂ ਜੋਬਾਂ ਨੂੰ ਮਾੜਾ ਨਾ ਕਿਹਾ ਕਰੋ, ਇਹਨਾਂ ਲੋਕਾਂ ਨੂੰ ਮਾੜੀ ਨਜ਼ਰ ਦੇ ਨਾਲ ਨਾ ਦੇਖੋ, ਇਹਨਾਂ ਦੇ ਪ੍ਰਤੀ ਜਿਹੜੀ ਆ ਉਹ ਇੱਜ਼ਤ ਨੂੰ ਜਿਹੜਾ ਵਧਾਓ, ਇਹਨਾਂ ਦਾ ਮਾਣ ਸਤਿਕਾਰ ਕਰੋ। ਵੀ ਇਸ ਮੌਕੇ ਜਦੋਂ ਸਾਰੀ ਦੁਨੀਆ ਨੂੰ ਘਰਾਂ ਦੇ ਵਿੱਚ ਰਹਿਣ ਦੇ ਲਈ ਆਖਿਆ ਜਾ ਰਿਹਾ, ਇਹਨਾਂ ਨੂੰ ਸਵੇਰੇ ਤਿਆਰ ਹੋ ਕੇ ਮੁੜ ਕੇ ਘੰਟਿਆਂ ਬੱਧੀ ਜਿਹੜੇ ਕੰਮਾਂ ਦੇ ਉੱਤੇ ਜਿਹੜਾ ਉਹ ਜਾਣਾ ਪੈ ਰਿਹਾ ਆ। ਅਤੇ ਹਰ ਇੱਕ ਲੋਕਾਂ ਦੇ ਨਾਲ, ਜਿਨ੍ਹਾਂ ਵਿੱਚ ਲੋਕ ਖਿਜੇ ਵੀ ਨੇ, ਗੁੱਸੇ ਵਾਲੇ ਵੀ ਨੇ, ਉਹਨਾਂ ਸਾਰਿਆਂ ਦਾ ਜਿਹੜਾ ਉਹ ਨਾਲ ਦੇ ਨਾਲ ਸਾਹਮਣਾ ਕਰਨਾ ਪੈ ਰਿਹਾ। ਸੋ ਇਸ ਜਿਹੜੇ ਕੰਮ ਕਰਨ ਵਾਲੇ ਆ, ਉਹਨਾਂ ਦੇ ਪ੍ਰਤੀ ਜਿਹੜੀ ਆ ਇੱਜ਼ਤ ਨੂੰ ਜਿਹੜਾ ਵਧਾਓ। ਟਰੱਕ ਡਰਾਈਵਰ ਆ, ਇਹਨਾਂ ਦੇ ਵਿੱਚ ਆ ਟੈਕਸੀ ਵਾਲੇ ਆ, ਕੈਸ਼ ਰਜਿਸਟਰ ਦੇ ਉੱਤੇ ਆ, ਗਰੋਸਰੀ ਸਟੋਰਾਂ 'ਤੇ ਕੰਮ ਕਰਨ ਵਾਲੇ ਆ, ਹੈਲਥ ਵਰਕਰਸ ਦੇ ਉੱਤੇ ਕੰਮ ਕਰ ਲਿਆ, ਬਿਲਕੁਲ ਹੈਲਥ ਅਫੀਸ਼ੀਅਲ ਜਿੰਨੇ ਵੀ ਹੈਗੇ ਆ, ਜੈਨੀਟਰਸ, ਜਿੰਨੇ ਸਫਾਈ ਵਾਲੇ ਆ, ਸਫਾਈ ਵਾਲੇ ਆ ਜੀ, ਬਿਲਕੁਲ। ਸੋ ਕਿਸੇ ਵੀ ਕੰਮ ਨੂੰ ਭਾਈ ਮਾੜਾ ਨਾ ਆਖੋ। ਇਹਨਾਂ ਦੇ ਕਰਕੇ ਹੀ ਅੱਜ ਅਮਰੀਕਾ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਸੋ ਇਹਨਾਂ ਨੂੰ ਸਲੂਟ ਆ, ਇਹਨਾਂ ਨੂੰ ਸਲਾਮ ਆ, ਅਤੇ ਇਹਨਾਂ ਨੂੰ ਬਣਦੀ ਐਪਰੀਸ਼ੀਏਟ ਕਰੋ। ਜਿਹੜੇ ਤੁਸੀਂ ਸਟੋਰਾਂ ਦੇ ਉੱਤੇ ਜਾਂਦੇ ਆ, ਇਹਨਾਂ ਦਾ ਪਲੀਜ਼ ਥੈਂਕ ਯੂ ਜਿਹੜਾ ਉਹ ਜ਼ਰੂਰ ਕਰਿਆ ਕਰੋ ਵੀ ਸਾਡੇ ਸਾਰਿਆਂ ਦੀ ਸੇਫਟੀ ਵਾਸਤੇ ਸਾਰੇ ਤੱਕ ਜਿਹੜਾ ਸਮਾਨ ਪਹੁੰਚਦਾ ਰਹੇ, ਇਸ ਦੇ ਲਈ ਇਸ ਦੇ ਵਿੱਚ ਉਹ ਆ ਕੇ ਕੰਮਕਾਜ ਦੇ ਉੱਤੇ ਡਟੇ ਹੋਏ ਨੇ ਜੀ। ਸੋ ਬਿਲਕੁਲ ਵਾਈਟ ਹਾਊਸ ਦੀ ਜਿਹੜੀ ਕਰੋਨਾ ਵਾਇਰਸ ਦੀ ਜਿਹੜੀ ਟੀਮ ਹੈਗੀ ਆ, ਉਹ ਹੁਣ ਪ੍ਰੈਸ ਕਾਨਫਰੰਸ ਕਰਨ ਵਾਲੀ ਹੈ ਰਾਈਟ ਨਾਓ। ਜਦੋਂ ਆਪਾਂ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ, ਉੱਥੋਂ ਕੋਈ ਅਪਡੇਟ ਹੋਈ ਉਹ ਵੀ ਸਾਂਝੀ ਕਰਾਂਗੇ। ਪਰ ਡਾਕਟਰ ਫੌਸੀ ਜਿਹੜੇ ਹੈਗੇ ਆ, ਨੈਸ਼ਨਲ ਇੰਸਟੀਚਿਊਟ ਆਫ ਹੈਲਥ ਇਨਫੈਕਟੀਸ਼ੀਅਸ ਡਿਸੀਜ਼ਜ਼ ਦੇ ਐਕਸਪਰਟ, ਉਹਨਾਂ ਨੇ ਇਹ ਕਿਹਾ ਵੀ ਕਈ ਹਫ਼ਤੇ ਜਿਹੜੇ ਲੱਗ ਸਕਦੇ ਹੈਗੇ ਆ ਸ਼ਟਡਾਊਨ ਦੇ। ਕਹਿੰਦੇ ਜੇ ਚਾਈਨਾ ਵੱਲ ਦੇਖੋ, ਚਾਈਨਾ ਦੇ ਵਿੱਚ ਕਾਫੀ ਹਫ਼ਤੇ ਜਿਹੜੇ ਉਹਨਾਂ ਨੂੰ ਲੱਗੇ ਸੀ ਜਿਹੜਾ ਗ੍ਰਾਫ ਫਲੈਟ ਹੋਣ ਨੂੰ। ਸੋ ਉਹੀ ਜਿਹੜਾ ਆ ਦੇਖ ਰਹੇ ਹੈਗੇ ਆ। ਸੋ ਇੰਨੀ ਜਲਦੀ ਕਹਿੰਦੇ ਨਹੀਂ ਹੋਣ ਵਾਲਾ। ਸੋ ਇਹ ਜਿਹੜੇ ਬਹੁਤ ਸਾਲਾਂ ਤੋਂ ਉਹ ਉਸ ਇੰਸਟੀਚਿਊਟ ਦੇ ਜਿਹੜੇ ਹੈੱਡ ਹੈਗੇ ਆ,
ਸੋ ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜਿਹੜੀ ਕਰੋਨਾ ਵਾਇਰਸ ਦੀ ਟੀਮ ਆ ਉਹਦੇ ਵਿੱਚ ਵੀ ਜਿਹੜੇ ਮੈਂਬਰ ਹੈਗੇ ਆ। ਜੀ ਬਿਲਕੁਲ, ਰਾਸ਼ਟਰਪਤੀ ਟਰੰਪ ਨੇ ਜਦੋਂ ਇਬੋਲਾ ਦੀ H1N1 ਦੀ ਪੈਂਡੈਮਿਕ ਹੋਈ ਸੀ, ਉਦੋਂ ਜਿਹੜੇ ਰਾਸ਼ਟਰਪਤੀ ਓਬਾਮਾ ਨੇ ਇੱਕ ਪੈਂਡੈਮਿਕ ਦੀ ਸਪੈਸ਼ਲ ਟੀਮ ਉਸ ਤੋਂ ਬਾਅਦ ਦੇ ਵਿੱਚ ਬਣਾਈ ਸੀ, ਜਿਸ ਨੂੰ ਰਾਸ਼ਟਰਪਤੀ ਟਰੰਪ ਨੇ ਆ ਕੇ ਜਿਹੜਾ ਭੰਗ ਕਰ ਦਿੱਤਾ ਸੀ। ਉਹਨਾਂ ਨੇ ਪੂਰੇ ਦਾ ਪੂਰਾ ਡਿਪਾਰਟਮੈਂਟ ਹੀ ਚੱਕ ਦਿੱਤਾ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਕਰੋਨਾ ਵਾਇਰਸ ਫੈਲਿਆ ਤੇ ਫਿਰ ਹੁਣ ਇੱਕ ਕਹਿ ਤਾਂ ਇੱਦਾਂ ਹੀ ਰਹੇ ਜੀ, ਨਹੀਂ ਜੀ ਅਸੀਂ ਸਿਸਟਮ ਇੱਦਾਂ ਹੀ ਡਿਜ਼ਾਈਨ ਕੀਤਾ ਸੀ, ਪਰ ਹਰ ਇੱਕ ਨੂੰ ਪਤਾ ਆ ਵੀ ਇਹ ਸਿਸਟਮ ਇਹਨਾਂ ਦਾ ਪੂਰੀ ਤਰ੍ਹਾਂ ਜਿਹੜਾ ਫੇਲ ਹੋਇਆ ਆ ਤੇ ਇਸ ਟਾਈਮ ਸਿਚੁਏਸ਼ਨ ਜਿਹੜੀ ਉਹ ਬੈਡ ਬਣੀ ਪਈ ਆ। ਮਿਲ ਰਹੀਆਂ ਜਿਹੜੀਆਂ ਰਿਪੋਰਟਾਂ ਦੇ ਮੁਤਾਬਕ ਕਹਿੰਦੇ ਵੀ ਜਿਹੜਾ ਸਟਿਮੂਲਸ ਪੈਕੇਜ ਜਿਸ ਦੀ ਚਰਚਾ $1 ਟ੍ਰਿਲੀਅਨ ਦੀ ਹੋ ਰਹੀ ਸੀ, ਕਹਿੰਦੇ ਵੀ ਇਹ ਜਿਹੜਾ ਸਟਿਮੂਲਸ ਪੈਕੇਜ ਆ ਲੋਕਾਂ ਨੂੰ ਜਿਹੜਾ ਰਾਹਤ ਕਿਤੇ ਨਾ ਕਿਤੇ ਫਾਈਨੈਂਸ਼ੀਅਲ ਆਰਥਿਕ ਤੌਰ ਦੇ ਉੱਤੇ ਦੇਣ ਦੇ ਲਈ ਇਹ $2 ਟ੍ਰਿਲੀਅਨ ਤੱਕ ਵੀ ਜਿਹੜਾ ਉਹ ਪਹੁੰਚ ਸਕਦਾ ਆ। ਸੋ ਨੈਗੋਸ਼ੀਏਟਰ ਦੋਨੋਂ ਹੀ ਜਿਹੜੀਆਂ ਪਾਰਟੀਆਂ ਦੇ ਇਸ ਟਾਈਮ ਆਪਸ ਦੇ ਵਿੱਚ ਸਿਰ ਨਾਲ ਸਿਰ ਜੋੜ ਕੇ ਬੈਠੇ ਹੋਏ ਆ। ਇਹਦਾ ਮਤਲਬ ਇਹ ਨਹੀਂ ਵੀ ਸੱਚੀ ਸਿਰ ਜੋੜਿਆ, ਮਤਲਬ ਬੇਸਿਕ ਗੱਲ ਵਿਚਾਰ ਜਿਹੜੇ ਉਹ ਕਰ ਰਹੇ ਨੇ ਵੀ ਐਟਲੀਸਟ ਕਿੱਦਾਂ ਜਿਹੜਾ ਆ ਅਮਰੀਕਾ ਨੂੰ ਜਿਹੜੀ ਆਰਥਿਕ ਮੰਦੀ ਤੋਂ ਜਿਹੜਾ ਆ ਉਹ ਕਿਸੇ ਵੀ ਹਾਲਾਤ ਦੇ ਵਿੱਚ ਬਚਾਇਆ ਜਾ ਸਕੇ, ਚਾਹੇ ਉਹ ਸੈਨੇਟ ਦੇ ਮੈਜੋਰਟੀ ਲੀਡਰ ਨੇ ਤੇ ਚਾਹੇ ਉਹ ਸੈਨੇਟ ਦੇ ਜਿਹੜੇ ਮਾਈਨੋਰਟੀ ਲੀਡਰ ਲੱਗੇ ਹੋਏ ਨੇ। ਪੈਕੇਜ ਕਹਿੰਦੇ ਵੀ ਜਿਹੜਾ ਆ ਰਿਹਾ ਆ ਅਮਰੀਕਾ ਦੀ ਕੁੱਲ GDP ਦਾ 10% ਹਿੱਸਾ ਜਿਹੜਾ ਆ ਉਹ ਹੋ ਸਕਦਾ ਆ। ਜਿਹੜੇ ਲੈਰੀ ਕੁਡਲੋ ਹੈਗੇ ਆ ਰਾਸ਼ਟਰਪਤੀ ਟਰੰਪ ਦੇ ਆਰਥਿਕ ਐਡਵਾਈਜ਼ਰ ਜਿਹੜੇ ਸਲਾਹਕਾਰ ਨੇ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਉੱਦਾਂ ਤਾਂ ਇਹਨਾਂ ਨੇ ਇਹ ਵੀ ਕਿਹਾ ਸੀਗਾ ਵੀ ਇਹ 2-4 ਹਫ਼ਤਿਆਂ ਦੀ ਗੱਲ ਆ, ਉਸ ਤੋਂ ਬਾਅਦ ਦੇ ਵਿੱਚ ਮਾਰਕੀਟ ਨੇ ਚੰਗੀ ਤਰ੍ਹਾਂ ਜਿਹੜਾ ਰੀਬਾਊਂਡ ਉਹ ਹੋ ਜਾਣਾ ਆ। ਪਰ ਜਿਹੜੀ ਸਿਚੁਏਸ਼ਨ ਸਭ ਨੂੰ ਹੀ ਪਤਾ ਆ ਵੀ ਇਹ ਆਰਥਿਕ ਮੰਦੀ ਜਿਹੜੀ ਲੰਮੇ ਸਮੇਂ ਦੇ ਲਈ ਜਿਹੜੀ ਕਿਤੇ ਨਾ ਕਿਤੇ ਰਹਿ ਸਕਦੀ ਹੈਗੀ ਜੀ। ਤੇ ਹੁਣੇ ਰਾਜਕਨਵੀਰ ਸਿੰਘ ਜੀ, ਜਿਹੜੀ ਫੀਮਾ ਆ ਉਸ ਨੇ ਨਿਊਯਾਰਕ ਨੂੰ ਮੇਜਰ ਡਿਜ਼ਾਸਟਰ ਜਿਹੜਾ ਆ ਡਿਕਲੇਅਰ ਕਰ ਦਿੱਤਾ ਹੈਗਾ। ਨਿਊਯਾਰਕ ਦੇ ਗਵਰਨਰ ਦੇ ਮੁਤਾਬਕ ਉਹ ਕਹਿੰਦੇ ਆ ਵੀ ਜਿਹੜੀ 5 ਲੱਖ ਦੇ ਕਰੀਬ ਲੌਂਗ ਆਈਲੈਂਡ ਜਿਹੜੇ ਆ ਉੱਥੇ ਉਹ ਜਿਹੜੇ ਰੈਸਪੀਰੇਟਰਸ ਜਿਹੜੇ ਉਹ ਭੇਜ ਰਹੇ ਹੈਗੇ ਆ। ਇਸੇ ਤਰ੍ਹਾਂ ਜਿਹੜੇ ਹੋਰ ਬਹੁਤ ਜ਼ਿਆਦਾ ਸਮਾਨ ਕਹਿੰਦੇ ਉੱਥੇ ਚਾਹੀਦਾ ਹੈਗਾ। ਇਹ ਫੀਮਾ ਨੇ ਹੁਣੇ ਹੀ ਜਿਹੜਾ ਆ ਕੁਛ ਮਿੰਟ ਪਹਿਲਾਂ ਜਿਹੜਾ ਇਹ ਦੱਸਿਆ ਹੈਗਾ ਜੀ। ਐਂਡਰਿਊ ਕੁਮੋ ਜਿਹੜੇ ਹੈਗੇ ਨੇ ਗਵਰਨਰ ਨਿਊਯਾਰਕ ਦੇ, ਉਹਨਾਂ ਨੇ ਕਿਹਾ ਵੀ ਸਾਨੂੰ ਭਾਈ ਇਸ ਟਾਈਮ ਮੈਡੀਕਲ ਗਾਊਨਸ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਆ। ਕਹਿੰਦੇ ਵੀ 30,000 ਵੈਂਟੀਲੇਟਰ ਉਹਨਾਂ ਨੂੰ ਚਾਹੀਦੇ ਆ ਤੇ ਉਹਨਾਂ ਦੇ ਕੋਲ 6,000 ਹੀ ਜਿਹੜੀ ਆ ਹੈਗੇ ਆ। ਤੇ ਇਨਫੈਕਟ ਜਿਹੜੀਆਂ ਹਾਲੀਵੁੱਡ ਦੇ ਵਿੱਚ, ਲਾਸ ਐਂਜਲਸ ਦੇ ਵਿੱਚ ਜਿਹੜੀਆਂ ਮੈਡੀਕਲ ਸ਼ੋਜ਼ ਬਣਦੇ ਆ, ਉਹਨਾਂ ਨੇ ਇਹ ਵਾਅਦਾ ਕੀਤਾ ਵੀ ਕਹਿੰਦੇ ਵੀ ਅਸੀਂ ਜਿਹੜੀਆਂ ਆਪਣੀਆਂ ਸਪਲਾਈਜ਼ ਆ ਉਹ ਰੀਅਲ ਹਸਪਤਾਲਾਂ ਨੂੰ ਜਿਹੜੀਆਂ ਉਹ ਦੇਵਾਂਗੇ ਜਦੋਂ ਉਹਨਾਂ ਨੂੰ ਜਿਹੜੀ ਇਸ ਦੇ ਬਾਬਤ ਜ਼ਰੂਰਤ ਹੈਗੀ ਆ। ਸੋ ਮੈਂ ਉਹ ਕਰੈਕਟ ਕਰਦਾ ਜਾਵਾਂ, ਕਹਿੰਦੇ ਵੀ 1 ਮਿਲੀਅਨ ਫੇਸ ਮਾਸਕ ਜਿਹੜੇ ਆ ਨਿਊਯਾਰਕ ਨੂੰ ਚਾਹੀਦੇ ਆ ਤੇ 5 ਲੱਖ ਲੌਂਗ ਆਈਲੈਂਡ ਨੂੰ ਚਾਹੀਦੇ ਆ। ਸੋ ਨਿਊਯਾਰਕ ਨੂੰ ਮੇਜਰ ਡਿਜ਼ਾਸਟਰ ਜਿਹੜਾ ਆ ਡਿਕਲੇਅਰ ਕੀਤਾ ਗਿਆ FEMA ਵੱਲੋਂ, ਫੈਡਰਲ ਜਿਹੜੀ ਹੈਗੀ ਏਜੰਸੀ ਜੀ। ਐਂਡਰਿਊ ਕੁਮੋ ਨੇ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਉਹ ਦੱਸਿਆ ਵੀ 45,000 ਲੋਕਾਂ ਨੂੰ ਜਿਹੜਾ ਟੈਸਟ ਕੀਤਾ ਗਿਆ ਆ ਤੇ ਜਿਨ੍ਹਾਂ ਦੇ ਵਿੱਚੋਂ 15% ਲੋਕਾਂ ਨੂੰ ਜਿਹੜਾ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਆ। 10,000 ਤੋਂ ਵੱਧ ਜਿਹੜੇ ਕਨਫਰਮਡ ਕੇਸ ਕੋਵਿਡ-19 ਦੇ ਉਸ ਦੇ ਵਿੱਚ ਨਿਕਲੇ ਨੇ। ਹੋ ਸਕਦਾ ਅਜੇ ਹਰਜੋਤ ਸਿੰਘ ਜੀ ਜਿਨ੍ਹਾਂ ਦੇ ਮਾਈਲਡ ਹੋਣ ਸਿੰਪਟਮਸ ਜਾਂ ਅਜੇ ਜਿਹੜਾ ਵਾਇਰਸ ਇਨਕਿਊਬੇਸ਼ਨ ਪੀਰੀਅਡ ਦੇ ਵਿੱਚ ਹੋਊਗਾ ਉਹਨਾਂ ਦੇ ਅਜੇ ਸਿੰਪਟਮ ਬਾਹਰ ਵੀ ਜਿਹੜੇ ਉਹ ਨਹੀਂ ਨਿਕਲੇ ਹੋਣਗੇ। ਸੋ ਸਿਚੁਏਸ਼ਨ ਜਿਹੜੀ ਇਹ ਬੈਡ ਹੋ ਸਕਦੀ ਆ। ਵੀਅਤਨਾਮ ਨੇ ਵੀ ਜਿਹੜਾ ਹਰਜੋਤ ਸਿੰਘ ਜੀ ਹੁਣੇ ਇਹ ਦੱਸਿਆ ਆ, ਉਹਨਾਂ ਨੇ ਵੀ ਕਹਿੰਦੇ ਵੀ ਸਾਰੇ ਫੋਰਨਰਸ ਨੂੰ ਉਹਨਾਂ ਨੇ ਉਸ ਮੁਲਕ ਦੇ ਵਿੱਚ ਐਂਟਰੀ ਦੇ ਉੱਤੇ ਮਨਾਹੀ ਜਿਹੜੀ ਉਹ ਕਰ ਦਿੱਤੀ ਆ। ਸੋ ਤਕਰੀਬਨ ਸਾਰੇ ਹੀ ਮੁਲਕਾਂ ਨੇ ਹੁਣ ਇੱਦਾਂ ਦਾ ਹੀ ਰਵੱਈਆ ਜਿਹੜਾ ਉਹ ਅਪਣਾ ਲਿਆ ਹੈਗਾ। ਮੈਨੂੰ ਲੱਗਦਾ ਜਿਹੜਾ ਕਿ ਇਹ ਚੰਗੀ ਗੱਲ ਹੈਗੀ ਆ, ਇਹਨਾਂ ਨੂੰ ਕਰਨਾ ਹੀ ਚਾਹੀਦਾ। ਦੇ ਵਿੱਚ ਵੀ ਹੁਣ ਤੱਕ 94 ਕੇਸ ਹੋ ਚੁੱਕੇ ਆ ਤੇ ਪਿਛਲੇ ਦਿਨ 24 ਘੰਟਿਆਂ 'ਚ 3 ਹੋਰ ਵਧੇ ਸੀ। ਇੱਕ ਗੱਲ ਹੋਰ ਕਰਨੀ ਆ ਆਪਾਂ ਬ੍ਰੇਕ ਤੋਂ ਪਹਿਲਾਂ ਰਾਜਕਨਵੀਰ ਸਿੰਘ ਜੀ, ਕੱਲ ਆਪਾਂ ਦੇਖਿਆ ਸੀ ਇੱਕ ਵੀਡੀਓ ਸੀ ਜਰਮਨ ਤੋਂ, ਬਹੁਤ ਸਾਰੇ ਜਿਹੜੇ ਟਰੱਕ ਸਟਾਪਸ ਆ ਉਹ ਬੰਦ ਕੀਤੇ ਗਏ ਆ। ਸੋ ਜਰਮਨ ਦੇ ਲੋਕਾਂ ਨੇ ਟਰੱਕ ਸਟਾਪ ਦੇ ਰਸਤੇ 'ਚ ਪਾਣੀ ਦੀਆਂ ਬੋਤਲਾਂ, ਟਾਇਲਟ ਪੇਪਰ, ਸੈਨੀਟਾਈਜੇਸ਼ਨ ਵਾਲਾ ਸਮਾਨ ਟਰੱਕ ਡਰਾਈਵਰਾਂ ਲਈ ਫ੍ਰੀ ਰੱਖਿਆ ਸੀ। ਇਨਸਾਨੀਅਤ ਦੇ ਤੌਰ ਤੇ ਵੀ ਉਹ ਸਮਾਨ ਸਾਡੇ ਤੱਕ ਪਹੁੰਚਾ ਰਹੇ ਆ ਤੇ ਉਹਨਾਂ ਨੂੰ ਵੀ ਸਮਾਨ ਦੀ ਜਿਹੜੀ ਉਹ ਜ਼ਰੂਰਤ ਆ। ਸੋ ਕਹਿੰਦੇ ਵੀ ਜੇ ਬਾਹਰਲੇ ਮੁਲਕਾਂ ਤੋਂ ਜਾਂ ਕਿਸੇ ਤੋਂ ਕੁਝ ਚੰਗਾ ਸਿੱਖਣਾ ਹੋਵੇ ਤਾਂ ਇੱਦਾਂ ਦੀਆਂ ਚੀਜ਼ਾਂ ਆਪਾਂ ਸਿੱਖੀਏ, ਨਾ ਕਿ ਰਹਿਣਾ ਆਪਾਂ ਘਰ ਦੇ ਵਿੱਚ ਮਹੀਨਾ ਹੈ ਤੇ 4-4 ਆਟੇ ਦੇ ਬੋਰੇ ਜਿਹੜੇ ਉਹ ਜਮ੍ਹਾਂ ਕਰਕੇ ਰੱਖ ਲਈਏ ਤੇ ਪਾਣੀ ਇੰਨਾ ਕੁ ਰੱਖ ਲਈਏ ਵੀ ਸਾਲ ਜਿਹੜਾ ਉਹ ਲੰਘ ਜਾਵੇ। ਸੋ ਜਿੰਨੀ ਜ਼ਰੂਰਤ ਆ ਉਨੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਲੈਣੀਆਂ ਚਾਹੀਦੀਆਂ ਤਾਂ ਜੋ ਇਹਨਾਂ ਨੂੰ ਜ਼ਰੂਰਤ ਮਿਲ ਸਕੇ। ਇੱਕ ਜਿਹੜੀ ਹਰਜੋਤ ਸਿੰਘ ਜੀ ਬੜੀ ਦੁਖਦਾਈ ਵੀਡੀਓ UK ਤੋਂ ਜਿਹੜੀ ਉਹ ਆਈ ਸੀ। ਇੱਕ ਨਰਸ ਕਹਿੰਦੀ ਮੈਂ 48 ਘੰਟੇ ਦੀ ਸ਼ਿਫਟ 2 ਦਿਨ ਲਗਾਤਾਰ ਕੰਮ ਕਰਕੇ ਆਈ ਹਾਂ
ਤੇ ਮੈਂ ਹੁਣ ਸਟੋਰ ਤੇ ਗਈ ਸੀ ਵੀ ਮੈਂ ਕੁਝ ਖਾਣ ਪੀਣ ਦਾ ਸਮਾਨ ਲੈ ਲਵਾਂ। ਕਹਿੰਦੇ ਵੀ ਮੇਰੇ ਬਾਰੇ ਲੋਕੀ ਸੋਚਦੇ ਆ ਵੀ ਅਸੀਂ ਆਪਣਾ ਕੰਮ ਪੂਰਾ ਸਹੀ ਤਰੀਕੇ ਦੇ ਨਾਲ ਕਰੀਏ, ਤੇ ਕਹਿੰਦੇ ਜੇ ਮੈਂ ਸਿਹਤਮੰਦ ਨਹੀਂ ਰਹੂੰਗੀ, ਮੈਨੂੰ ਕੁਝ ਖਾਣ ਨੂੰ ਨਹੀਂ ਮਿਲੂਗਾ, ਮੈਂ ਹੈਲਦੀ ਨਹੀਂ ਰਹੂੰਗੀ, ਮੈਂ ਰੈਸਟ ਨਹੀਂ ਕਰ ਸਕੂੰਗੀ, ਤੇ ਮੈਨੂੰ ਇਹੀ ਫਿਕਰ ਹੋਊਗਾ ਵੀ ਮੈਂ ਰੋਟੀ ਖਾਣ ਦੇ ਲਈ ਮੈਨੂੰ ਲਾਲੇ ਪਏ ਆ, ਤੇ ਮੈਂ ਕਿੱਦਾਂ ਤੁਹਾਡੇ ਲੋਕਾਂ ਦੀ ਜਿਹੜੀ ਉਹ ਮਦਦ ਕਰੂੰਗੀ। ਸੋ ਕਹਿੰਦੇ ਵੀ ਹੋਰਡਿੰਗ ਕਿਰਪਾ ਕਰਕੇ ਜਿਹੜੀ ਉਹ ਨਾ ਜਿਹੜੀ ਉਹ ਕੀਤੀ ਜਾਵੇ। ਤੇ ਇਹ ਜ਼ਰੂਰ ਸਾਰਿਆਂ ਨੂੰ ਅਸੀਂ ਬਾਰ-ਬਾਰ ਬੇਨਤੀ ਕਰ ਰਹੇ ਹਾਂ। ਸੋ ਪਲੀਜ਼ ਇਸ ਚੀਜ਼ ਨੂੰ ਜਿਹੜਾ ਧਿਆਨ ਦੇ ਵਿੱਚ ਰੱਖਿਆ ਜਾਵੇ। ਬਹੁਤ ਸਾਰੀਆਂ ਹੁਣ ਥਾਵਾਂ ਦੇ ਉੱਤੇ ਹਰਜੋਤ ਸਿੰਘ ਜੀ ਗੁਰੂ ਘਰਾਂ ਦੇ ਵੱਲੋਂ ਜਾਂ ਹੋਰ ਸਿੱਖ ਪੈਂਟਰੀਜ਼ ਜਿਹੜੀਆਂ ਉਹ ਚੱਲ ਰਹੀਆਂ ਨੇ, ਜਿਨ੍ਹਾਂ ਨੂੰ ਵੀ ਜ਼ਰੂਰਤ ਹੁੰਦੀ ਆ ਉਹ ਉੱਥੇ ਆਪਣਾ ਜਿਹੜਾ ਉਹਨਾਂ ਨੂੰ ਦੱਸ ਸਕਦੇ ਆ, ਅਤੇ ਫਿਰ ਉਹ ਕਿਤੇ ਨਾ ਕਿਤੇ ਉਹਨਾਂ ਦੇ ਘਰਾਂ ਦੇ ਇਰਦ ਗਿਰਦ ਜਦੋਂ ਹੁੰਦੇ ਨੇ ਅਤੇ ਉਹ ਜ਼ਰੂਰਤਮੰਦਾਂ ਤੱਕ ਪਹੁੰਚਾ ਸਕਦੇ। ਇਹ ਸਿਰਫ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਕੋਲ ਰਾਈਡ ਨਹੀਂ ਹੈਗੀ, ਜਿਹੜੇ ਆ ਜਾ ਨਹੀਂ ਸਕਦੇ, ਜਿਹੜਾ ਕੋਈ ਡਿਸੇਬਲਡ ਵਗੈਰਾ ਜਿਹੜਾ ਹੈਗਾ, ਜਿਨ੍ਹਾਂ ਦਾ ਆਉਣਾ ਜਾਣਾ ਜਿਹੜਾ ਮੁਸ਼ਕਿਲ ਹੈ। ਜੇ ਤੁਸੀਂ ਖੁਦ ਕਰ ਸਕਦੇ ਹੋ ਤਾਂ ਜ਼ਰੂਰ ਜਿਹੜਾ ਉਹ ਵੀ ਨਾਲ ਦੇ ਨਾਲ ਕਰੋ। ਬਾਕੀ ਜਿਹੜੀਆਂ ਇਹ ਮਦਦ ਕਰ ਰਹੇ ਆ, ਚਾਹੇ ਉਹ ਸੈਕਰਾਮੈਂਟੋ ਚਾਹੇ ਯੂਬਾ ਸਿਟੀ ਚਾਹੇ ਫਰੈਜ਼ਨੋ ਚਾਹੇ ਬੇ ਏਰੀਏ ਦੇ ਵਿੱਚ ਆ ਜਾਂ ਬੇਕਰਸਫੀਲਡ ਜਿੱਥੇ ਵੀ ਪੂਰੇ ਵਿਸ਼ਵ ਦੇ ਵਿੱਚ ਮੁਲਕ ਦੇ ਵਿੱਚ ਕਰ ਰਹੇ ਹੋ, ਆਪਣੀਆਂ ਪ੍ਰੀਕਾਸ਼ਨ, ਆਪਣੀ ਹਾਈਜੀਨ ਦਾ ਪਲੀਜ਼ ਧਿਆਨ ਰੱਖੋ। ਗਲਵ ਵਗੈਰਾ ਪਾ ਕੇ ਰੱਖੋ, ਮਾਸਕ ਵਗੈਰਾ ਜਿਹੜਾ ਪਾ ਕੇ ਰੱਖੋ ਜਦੋਂ ਵੀ ਕਿਸੇ ਦੇ ਨਾਲ ਉਹਨਾਂ ਨੇ ਜਿਹੜਾ ਇੰਟਰੈਕਟ ਕਰਨਾ ਹੁੰਦਾ ਆ। ਬਿਲਕੁਲ। ਬਹੁਤ ਸਾਰੇ ਲੋਕ ਜਿਹੜੇ ਆ ਨਾ ਖਾਲਸਾ ਏਡ ਦੇ ਉਲਟ ਬੋਲ ਰਹੇ ਸੀ, ਤੇ ਖਾਲਸਾ ਏਡ ਦੇ ਰਵੀ ਸਿੰਘ ਨੇ ਕੱਲ੍ਹ ਜਿਹੜੀ ਆਪਣੀ ਇੱਕ ਸਟੇਟਮੈਂਟ ਇਸ਼ੂ ਕੀਤੀ ਆ। ਉਹਨਾਂ ਕਿਹਾ ਵੀ ਜਿਹੜੇ ਪੰਜਾਬੀ ਬਿਜ਼ਨਸ ਓਨਰਸ ਆ, ਜੇ ਉਹ ਲੋਕਾਂ ਨੂੰ ਲੁੱਟ ਰਹੇ ਆ, ਉਹ ਪੰਜਾਬੀਆਂ ਦੇ ਨਾਂ ਦੇ ਉੱਤੇ ਲਾਹਣਤ ਆ, ਸਾਰੀ ਪੰਜਾਬੀ ਕੌਮ ਨੂੰ ਬਦਨਾਮ ਕਰ ਰਹੇ ਆ। ਅੱਜ ਮੈਂ ਦੇਖ ਰਿਹਾ ਸੀ ਖਾਲਸਾ ਏਡ ਦੇ ਬਹੁਤ ਸਾਰੇ ਜਿਹੜੇ ਵਲੰਟੀਅਰਸ ਆ, ਉਹਨਾਂ ਨੇ ਯੂਕੇ ਦੇ ਹਸਪੀਟਲਾਂ ਵਿੱਚ ਜਿਹੜੇ ਤੱਤੇ ਪੀਜੇ ਆ, ਹੌਟ ਪੀਜ਼ਾ ਲਿਜਾ ਕੇ ਜਿਹੜੇ ਡਾਕਟਰਸ ਨਰਸਸ ਆ ਉਹਨਾਂ ਨੂੰ ਦਿੱਤੇ। ਤੇ ਇੰਡੀਆ ਦੇ ਵਿੱਚ ਵੀ ਉਹ ਬਹੁਤ ਸਾਰੇ ਜਿਹੜੇ ਆਮ ਲੋਕ ਆ, ਰਿਕਸ਼ਾ ਡਰਾਈਵਰਸ ਆ, ਕਾਰਾਂ ਵਾਲੇ ਆ, ਉਹਨਾਂ ਨੂੰ ਸੈਨੀਟਾਈਜੇਸ਼ਨ ਦਾ ਸਮਾਨ, ਫੇਸ ਮਾਸਕ ਇੱਦਾਂ ਦੇ ਫ੍ਰੀ ਦੇ ਰਹੇ ਸੀ। ਸੋ ਉਹਨਾਂ ਨੇ ਬੇਨਤੀ ਕੀਤੀ ਹੈ ਵੀ ਭਾਈ ਦੁੱਖ ਦੀ ਘੜੀ ਦੇ ਵਿੱਚ ਸਿੱਖਾਂ ਨੇ ਤਾਂ ਹੈਲਪ ਕੀਤੀ ਆ, ਵੀ ਤੁਸੀਂ ਇਹ ਕੰਮ ਨਾ ਕਰੋ, ਇਹਦੇ ਨਾਲ ਪੂਰੀ ਜਿਹੜੀ ਬਦਨਾਮੀ ਹੁੰਦੀ ਆ। ਆਪਾਂ ਦੇਖਿਆ ਵੀ ਹੁਣ USA ਦੇ ਵਿੱਚ ਈਵਨ ਕੱਲ੍ਹ ਸੈਨੋਜ਼ੇ ਦੇ ਵਿੱਚ ਵੀ ਉਹਨਾਂ ਨੇ ਕਿਹਾ ਸੀ ਵੀ ਸਾਨੂੰ ਬਹੁਤ ਜ਼ਿਆਦਾ ਕੰਪਲੇਨਸ ਆਈਆਂ ਪੁਲਿਸ ਵਾਲਿਆਂ ਨੇ, ਵੀ ਬਹੁਤ ਜਲਦੀ ਅਸੀਂ ਸਾਈਟੇਸ਼ਨਸ ਇਸ਼ੂ ਕਰਾਂਗੇ। ਫਰਿਜ਼ਨੋ 'ਚ ਇੱਕ ਸਟੋਰ ਨੂੰ ਸਾਈਟੇਸ਼ਨ 10,000 ਦੀ ਹੋਈ, ਨਿਊਯਾਰਕ 'ਚ 90,000 ਦੀ ਹੋਈ ਆ। ਸੋ ਪਲੀਜ਼ ਇਹ ਕੰਮ ਨਾ ਕਰੋ ਜਿਹਦੇ ਨਾਲ ਪੰਜਾਬੀਆਂ ਦੀ ਬਦਨਾਮੀ ਹੋਵੇ। ਪੰਜਾਬੀ ਤਾਂ ਇੱਕ ਦੂਜੇ ਦੀ ਹੈਲਪ ਕਰਨ ਲਈ ਜਿਹੜੇ ਆ ਬਹੁਤ ਵੱਡੀ ਗਿਣਤੀ 'ਚ ਵੱਖ-ਵੱਖ ਸ਼ਹਿਰਾਂ 'ਚ ਦੇਖੋ, ਆਸਟ੍ਰੇਲੀਆ ਦੇ ਵਿੱਚ ਲੱਗੇ ਹੋ ਆ, ਇੱਥੇ ਬੇ ਏਰੀਏ 'ਚ, ਰਿਵਰ ਸਾਈਡ, ਸਰੀ ਦੇ ਵਿੱਚ ਹੁਣ ਖਾਲਸਾ ਏਡ ਵਾਲੇ ਬਹੁਤ ਸਰਗਰਮ ਹੋਏ ਹੋ ਆ। ਸੋ ਵੱਖ-ਵੱਖ ਜਗ੍ਹਾ ਉਹ ਵਧੀਆ ਕੰਮ ਕਰ ਰਹੇ ਆ। ਸੋ ਆਪਾਂ ਨੂੰ ਇੱਦਾਂ ਦਾ ਜਿਹੜਾ ਕੰਮ ਨਹੀਂ ਕਰਨਾ ਚਾਹੀਦਾ ਜੀ। ਤੇ ਆਪਾਂ ਇੱਥੇ ਇੱਕ ਹਰਜੋਤ ਸਿੰਘ ਜੀ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜਾ ਹਾਜ਼ਰ ਹੁੰਦੇ ਆ, ਤੇ ਖਬਰਾਂ ਦਾ ਜਿਹੜਾ ਸਿਲਸਿਲਾ ਆ ਉਹ ਜਾਰੀ ਰਹੇਗਾ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਜੀ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਦਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਸਾਰੇ ਜਾਣੇ ਧਿਆਨ ਦੇਣ, ਇਸ ਮੌਕੇ ਜੇਕਰ ਤੁਹਾਡੇ ਲੋਨ ਦੀ ਕੀਮਤ 350 ਤੋਂ 484K ਦੀ ਹੈ, 25% ਹਾਊਸ ਦੇ ਵਿੱਚ ਇਕੁਇਟੀ ਹੈ ਤੇ ਕ੍ਰੈਡਿਟ ਸਕੋਰ 740 ਤੋਂ ਉੱਤੇ ਹੈ, ਤਾਂ ਰੀਫਾਈਨੈਂਸ ਰੇਟ ਤੇ APR 15 ਸਾਲ ਦੇ ਲਈ 3.125% ਹੈ, no point no cost ਦੇ ਉੱਤੇ। ਜੇਕਰ ਤੁਸੀਂ ਵੀ ਘਰ ਦੇ ਲੋਨ ਨੂੰ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ ਜਾਂ ਮਾਰਗੇਜ ਦੇ ਲੋਨ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ loanfactory.com ਦੇ ਉੱਤੇ 9169995000 916 999 5000।
ਜੇਕਰ ਤੁਸੀਂ ਸੈਕਰਾਮੈਂਟੋ, ਸੈਨ ਮਕੀਨ, ਅਲਡੋਰਾਡੋ, ਯੋਲੋ ਜਾਂ ਪਲੇਸਰ ਕਾਉਂਟੀ ਦੇ ਵਿੱਚ ਕੋਈ ਪ੍ਰਾਪਰਟੀ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ। ਪ੍ਰਭਜੋਤ ਸਿੰਘ ਰੀਅਲ ਏਸਟੇਟ ਬ੍ਰੋਕਰ 12 ਸਾਲਾਂ ਤੋਂ ਬਿਜ਼ਨਸ ਦੇ ਵਿੱਚ ਹਨ, ਮਲਟੀ ਮਿਲੀਅਨ ਡਾਲਰ ਸੇਲਜ਼ ਕਰ ਚੁੱਕੇ ਹਨ। ਕਿਸੇ ਵੀ ਤਰੀਕੇ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਦੇ ਲਈ ਅੱਜ ਹੀ ਕਾਲ ਕਰੋ। WST ਪ੍ਰਾਪਰਟੀਜ਼ ਵਾਲੇ ਪ੍ਰਭਜੋਤ ਸਿੰਘ 916 926 8000 916 926 8000 DRE ਲਾਇਸੈਂਸ ਨੰਬਰ 02017889। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ। ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼, ਸਾਰਾ ਕੁਝ $2000 ਦੇ ਵਿੱਚ 36 ਮਹੀਨੇ ਦੀ 0% ਇੰਟਰਸਟ ਉੱਤੇ ਫਾਈਨੈਂਸਿੰਗ ਵੀ ਕਰਦੇ ਹਨ। ਪੰਜਾਬ ਵਾਲੇ ਪੇਟੀ ਬੈੱਡ ਵੀ ਮਿਲਦੇ ਹਨ। ਸੋਫਾ ਸਟਾਰਟਿੰਗ $299 ਅਤੇ ਮੈਟਰਸ ਸਟਾਰਟਿੰਗ $99। ਬਿਊਟੀ ਰੈਸਟ ਜਾਂ ਹਰ ਕਿਸਮ ਦੇ ਮੈਟਰਸ ਵੀ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ, ਰੋਜ਼ਵਿਲ, 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰॉ ਸਟੋਰ ਦੇ ਨਜ਼ਦੀਕ। ਕਾਲ ਅੰਮ੍ਰਿਤਸਰਾਂ 5304155959 530 415 5959 ਜਾਂ ਮੈਨੀ ਹੇਅਰ 5303007663। ਇਹਨਾਂ ਦੇ ਯੂਨੀਵਰਸਿਟੀ ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ, ਰੋਜ਼ਵਿਲ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। ਫॉर मोर इन्फॉर्मेशन कॉल राजा सिंह 9168656659 या परमप्रीत सिंह डड्डी 6615103143। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਆਪਾਂ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਉਹ ਸਾਂਝੀਆਂ ਕਰ ਰਹੇ ਹਾਂ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਆਇਆਂ ਨੂੰ। ਤੇ ਹਰਜੋਤ ਸਿੰਘ ਜੀ, ਕਾਫੀ ਲੋਕ ਜਿਹੜੇ ਆਪਾਂ ਨੂੰ ਜਿਹੜੇ ਪੁੱਛ ਰਹੇ ਨੇ ਵੀ ਕੀ ਜਿਹੜਾ ਆ ਚੱਲ ਰਿਹਾ ਆ, ਖਾਸ ਕਰਕੇ ਪ੍ਰਾਪਰਟੀ ਟੈਕਸ ਨੂੰ ਲੈ ਕੇ ਜਾਂ ਮੌਰਗੇਜਸ ਨੂੰ ਲੈ ਕੇ। ਉਸ ਦੇ ਬਾਰੇ ਮੌਰਗੇਜਸ ਨੂੰ ਲੈ ਕੇ ਇੱਕ ਹੀ ਜਿਹੜੀ ਖਬਰ ਇਹੀ ਆ, ਕਹਿੰਦੇ ਵੀ ਆਪਣੇ ਲੈਂਡਰ ਦੇ ਨਾਲ ਗੱਲ ਕਰੋ ਤੇ ਉਹਨਾਂ ਨੂੰ ਸਮਝਾਓ ਵੀ ਸਾਡੀ ਸਿਚੁਏਸ਼ਨ ਇਸ ਟਾਈਮ ਬੈਡ ਆ, ਸਾਡਾ ਇੱਧਰ ਬਿਜ਼ਨਸ ਜਾਂ ਜਿਹੜਾ ਕੰਮ ਆ ਉਹ ਚਲਾ ਗਿਆ ਆ, ਜਿਸ ਕਰਕੇ ਅਸੀਂ ਜਿਹੜੀਆਂ ਪੇਮੈਂਟਾਂ ਥੋੜ੍ਹੀਆਂ ਜਿਹੜੀਆਂ ਦੇਰੀ ਦੇ ਨਾਲ ਦੇਵਾਂਗੇ। ਤੇ ਕਹਿੰਦੇ ਵੀ ਇਸ ਟਾਈਮ ਹਮਦਰਦੀ ਰੱਖਦੇ ਹੋਏ ਬਹੁਤੇ ਜਿਹੜੇ ਲੈਂਡਰਸ ਆ, ਬੈਂਕ ਵਾਲੇ ਆ, ਉਹ ਇਸ ਗੱਲ ਨੂੰ ਮੰਨ ਰਹੇ ਹੈਗੇ ਨੇ। ਸੋ ਜੇ ਤੁਸੀਂ ਗੱਲ ਕਰੋ ਤਾਂ ਕਹਿੰਦੇ ਵੀ ਉਹ ਕਿਤੇ ਨਾ ਕਿਤੇ ਉਸ ਦੇ ਬਾਰੇ ਮੰਨ ਰਹੇ ਹੈਗੇ ਨੇ। ਬਾਕੀ ਪ੍ਰਾਪਰਟੀ ਟੈਕਸ ਨੂੰ ਲੈ ਕੇ ਅਜੇ ਤੱਕ ਕੋਈ ਉਸ ਨੂੰ ਅੱਗੇ ਕਰਨ ਦੀ ਕੋਈ ਖਬਰ ਕਿਸੇ ਵੀ ਕਾਉਂਟੀ ਤੋਂ ਹਾਲ ਦੀ ਘੜੀ ਸਾਡੇ ਕੋਲ ਜਿਹੜੀ ਉਹ ਨਹੀਂ ਪਹੁੰਚੀ ਹੋਈ। ਉੱਦਾਂ ਰਾਸ਼ਟਰਪਤੀ ਟਰੰਪ ਨੇ ਆਲਰੇਡੀ ਕਿਹਾ ਹੈ ਵੀ ਜਿਹੜੇ ਫੋਰਕਲੋਜ਼ਰਸ ਅਤੇ ਅਵਿਕਸ਼ਨਸ ਆ ਉਹਨਾਂ ਦੇ ਉੱਤੇ ਅਪ੍ਰੈਲ ਦੇ ਐਂਡ ਤੱਕ ਜਿਹੜੀ ਉਹਨਾਂ ਨੇ ਪੂਰੇ ਕੰਟਰੀ ਦੇ ਵਿੱਚ ਜਿਹੜੀ ਉਹ ਰੋਕ ਲਾਈ ਹੋਈ ਆ। ਜਿਹੜੀ ਜਾਰਜੀਆ ਦੀ ਇੱਕ ਕੰਟਰੀ ਹੈਗੀ, ਆਪਣੇ ਇੱਥੇ ਸੂਬਾ ਵੀ ਹੈਗਾ ਪਰ ਇਸੇ ਨਾਂ ਦੇ ਇੱਕ ਕੰਟਰੀ ਯੂਰਪ ਵਾਲੇ ਪਾਸੇ ਵੀ ਹੈਗੀ ਆ, ਉੱਥੇ ਵੀ ਕਹਿੰਦੇ ਵੀ ਉਹਨਾਂ ਨੇ ਸਟੇਟ ਆਫ ਐਮਰਜੈਂਸੀ ਪੂਰੇ ਮੁਲਕ ਦੇ ਵਿੱਚ ਘੋਸ਼ਿਤ ਜਿਹੜੀ ਉਹ ਕਰ ਦਿੱਤੀ ਹੋਈ ਆ। ਤੇ ਬਾਕੀ ਜਿਹੜਾ ਅਸੀਂ ਤੁਹਾਨੂੰ ਜਰਮਨੀ ਦੀ ਖਬਰ ਦੱਸੀ ਸੀ ਨਾ ਵੀ ਟਰੱਕਾਂ ਵਾਲਿਆਂ ਦੇ ਲਈ ਪਾਣੀ ਰੱਖ ਰਹੇ ਹੋ, ਸਾਰਾ ਕੁਝ ਕਰ ਰਹੇ ਹੋ, ਉਹਦਾ ਕਹਿਣ ਦਾ ਮਕਸਦ ਇਹੀ ਸੀ ਵੀ ਭਾਈ ਜਿੱਥੇ ਤੁਹਾਨੂੰ ਟਰੱਕਰਸ ਮਿਲਦੇ ਆ, ਜੇ ਉਹਨਾਂ ਨੇ ਟਰੱਕ ਸਟਾਪ ਬੰਦ ਕੀਤੇ ਆ, ਕੁਛ ਨਾ ਕੁਛ ਉਹਨਾਂ ਦੀ ਮਦਦ ਦੇ ਲਈ ਜਿਹੜਾ ਉਹ ਕਰੋ। ਕਈ ਜਿਹੜੇ ਵਿਚਾਰੇ ਆ ਉਹ ਉਹਨਾਂ ਨੂੰ ਇਹ ਪ੍ਰੋਬਲਮ ਆ ਰਹੀ ਆ ਵੀ ਜਿਹੜੇ ਟਰੱਕ ਸਟਾਪਾਂ ਵਾਲੇ ਜਿਹੜੇ ਉੱਥੇ ਰੈਸਟੋਰੈਂਟ ਨੇ ਜਾਂ ਉਹਨਾਂ ਤੋਂ ਪਾਣੀ ਚੱਕਣਾ ਹੁੰਦਾ ਜਾਂ ਕੌਫੀ ਲੈਣ ਵਾਲੇ ਆ, ਉਹਨਾਂ ਨੇ ਜਿਹੜੇ ਪਾਣੀ ਦੀਆਂ ਜਿਹੜੀਆਂ ਬੋਤਲਾਂ ਆ ਉਹ ਮਹਿੰਗੀਆਂ ਜਿਹੜੀਆਂ ਉਹ ਕਰਕੇ ਜਿਹੜੀਆਂ ਉਹ ਲਾਈਆਂ ਹੋਈਆਂ। ਇਹ ਅਕਲ ਨੂੰ ਹੱਥ ਮਾਰਨ ਦੀ ਜਿਹੜੀ ਉਹ ਜ਼ਰੂਰਤ
ਹੈਗੀ ਆ। ਗੱਲ ਆ ਵੀ ਟਰੱਕਾਂ ਵਾਲੇ ਤੇ ਵਿਚਾਰਿਆਂ ਨੂੰ ਇਹਨਾਂ ਦੇ ਨਾਲ ਵਾਹ ਪੈਣਾ ਹੀ ਪੈਣਾ, ਤੇਲ ਤਾਂ ਫਿਰ ਇਹਨਾਂ ਤੋਂ ਇਹਨਾਂ ਨੂੰ ਭਰਾਉਣਾ ਹੀ ਪੈਣਾ। ਉਹ ਵਿਚਾਰੇ ਕਿੰਨੇ ਕੁ ਦਾ ਬਾਈਕਾਟ ਜਿਹੜਾ ਉਹ ਕਰਕੇ ਸੋ ਬਿਲਕੁਲ ਸਾਡਾ ਕਹਿਣ ਦਾ ਮਤਲਬ ਇਹੀ ਸੀ 99.5 ਤੇ ਬਹੁਤ ਸਾਰੇ ਰੈਸਟ ਏਰੀਆਜ਼ ਹੈਗੇ ਆਪਣੇ ਪੰਜਾਬੀ ਬਹੁਤ ਸਾਰੇ ਘਰਾਂ 'ਚ ਬੈਠੇ ਆ, ਗੁਰੂ ਘਰਾਂ 'ਚ ਬਹੁਤ ਸਮਾਨ ਲੱਦਿਆ ਪਿਆ। ਸੋ ਉੱਥੇ ਇੱਕ ਦਿਨ ਲਾ ਕੇ ਕਿਤੇ ਨਾ ਕਿਤੇ ਜਿਹੜਾ ਆ ਤੁਸੀਂ ਜਿਹੜੇ ਰੈਸਟ ਸਟਾਪ ਆ ਉੱਥੇ ਇੱਕ ਟਾਇਲਟ ਪੇਪਰ, ਇੱਕ ਸੈਨੀਟਾਈਜੇਸ਼ਨ ਦੀ ਬੋਤਲ, ਪਾਣੀ ਦੀ ਬੋਤਲ, ਇਦਾਂ ਦਾ ਸਮਾਨ ਜਿਹੜਾ ਦੇ ਸਕਦੇ ਹੈਗੇ। ਜੀ ਬਿਲਕੁਲ ਇਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ। ਕੱਲ ਮੰਟੀਕੇ ਦੇ ਵਿੱਚ ਇਦਾਂ ਹੀ ਜਿਹੜੇ ਲੋਕਾਂ ਦੇ ਲਈ ਉਹਨਾਂ ਨੇ ਸੈਨੀਟਾਈਜੇਸ਼ਨ ਦਾ ਸਮਾਨ ਆ ਉਹ ਦਿੱਤਾ ਜਿਹੜਾ ਉਹ ਸੀਗਾ। ਬਿਲਕੁਲ ਪ੍ਰੋਪਰਟੀ ਟੈਕਸ ਨੂੰ ਲੈ ਕੇ ਜਿੰਨੇ ਵੀ ਟੈਕਸ ਕਲੈਕਟਰਸ ਹੈਗੇ ਆ ਕੈਲੀਫੋਰਨੀਆ ਦੇ ਵਿੱਚ, ਜਿੰਨੀਆਂ ਵੀ ਕਾਉਂਟੀ ਦੇ, ਉਹਨਾਂ ਨੇ ਕਿਹਾ ਵੀ ਲਾਸਟ ਡੇਟ ਅਪ੍ਰੈਲ 10 ਆ। ਉਹਦੇ ਵਿੱਚ ਕੋਈ ਚੇਂਜ ਨਹੀਂ ਹੈਗੀ। ਮੇ ਵੀ ਕੋਈ ਉਹਦੇ ਵਿੱਚ ਅਪਡੇਟ ਹੋਵੇ, ਉਹ ਆਉਣ ਵਾਲੇ ਸਮੇਂ 'ਚ ਦੱਸਣਗੇ, ਪਰ ਟੈਕਸ ਭਰਨ ਦੀ ਡੇਟ ਜਿਹੜੀ ਆ ਉਹ ਜੁਲਾਈ ਕਰ ਦਿੱਤੀ ਗਈ ਆ। ਸੋ ਉਹਦੇ ਤੇ ਕੋਈ ਜਿਹੜੀ ਪਲੰਟੀ ਇੰਟਰਸਟ ਵਗੈਰਾ ਨਹੀਂ ਪਊਗਾ। ਜੀ ਜੀ ਬਿਲਕੁਲ। ਤੇ ਬਾਕੀ ਆਲਰੇਡੀ ਆਪਾਂ ਦੱਸਿਆ ਹੀ ਆ ਵੀ ਟੈਕਸ ਭਰਨ ਦੀ ਜਿਹੜੀ ਤਰੀਕ ਆ ਉਸ ਨੂੰ ਵੀ ਹੁਣ ਜੁਲਾਈ 15 ਜਿਹੜਾ ਉਹ ਅੱਗੇ ਕਰ ਦਿੱਤਾ ਗਿਆ। ਅੱਗੇ 15 ਅਪ੍ਰੈਲ ਹੀ ਸੀ ਤੇ ਬਾਕੀ ਉਹਦਾ ਟੈਕਸ ਦੀ ਰਾਸ਼ੀ ਜਿੰਨੇ ਦੇਣੀ ਸੀਗੀ ਉਹਨੂੰ 15 ਜਿਹੜਾ ਜੁਲਾਈ ਤੱਕ ਸੀਗਾ, ਪਰ ਹੁਣ ਟੈਕਸ ਭਰਨ ਤੱਕ ਹੀ ਜਿਹੜੀ ਤਰੀਕ ਆ ਉਹਨਾਂ ਨੇ ਐਕਸਟੈਂਡ ਆ ਉਹ ਕਰ ਦਿੱਤੀ ਹੈਗੀ ਆ। ਸੋ ਇਹ ਸਾਰਿਆਂ ਨੂੰ ਜਿਹੜਾ ਉਹ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਹੈ। ਸੋ ਬਿਲਕੁਲ, ਜੇ ਕੋਈ ਸਾਡਾ ਸਰੋਤਾ ਉਹ ਵੀ ਕਾਲ ਕਰਨਾ ਚਾਹੁੰਦਾ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ 4082722500 ਤੇ। ਜੇ ਕੋਈ ਆਪਣੇ ਏਰੀਏ ਦੀ ਜਾਂ ਕਿਸੇ ਤਰ੍ਹਾਂ ਦੀ ਅਪਡੇਟ ਦੇਣਾ ਚਾਹੁੰਦਾ ਹੈ ਤਾਂ ਤੁਸੀਂ ਕਾਲ ਕਰਕੇ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਤਾਂ ਕਿ ਸਾਡੇ ਜਿਹੜੇ ਸਰੋਤੇ ਆ ਉਹਨਾਂ ਨੂੰ ਪਤਾ ਲੱਗ ਜਾਵੇ। ਜਿਹੜਾ ਕਰੋਨਾ ਵਾਇਰਸ ਨੂੰ ਲੈ ਕੇ ਸਟਿਮੂਲਸ ਪੈਕੇਜ ਸੀ ਉਹ ਸੈਨੇਟ ਨੇ ਜਿਹੜੀ ਡੈਡਲਾਈਨ ਆ ਉਹ ਮਿਸ ਕਰ ਦਿੱਤੀ ਆ। ਤੇ ਦੇਖ ਲਓ ਵੀ 4 ਕਿ 3 ਸੈਨੇਟਰਸ ਨੇ ਆਪਣੇ ਸਟਾਕ ਤਾਂ ਦਬਦਾ ਵੇਚ ਦਿੱਤੇ ਸੀ, ਤੇ ਹੁਣ ਜਿਹੜਾ ਲੋਕਾਂ ਨੂੰ ਪੈਸੇ ਚਾਹੀਦੇ ਆ ਉਹ ਡੈਡਲਾਈਨ ਮਿਸ ਹੋ ਗਈ ਆ। ਤੇ ਹਰਜੋਤ ਸਿੰਘ ਜੀ, ਮੈਨੂੰ ਲੱਗਦਾ ਇਹ ਇਕੱਲੇ ਰਿਜ਼ਾਈਨ ਨਹੀਂ, ਇਹਨਾਂ ਨੂੰ ਤਾਂ ਜੇਲ੍ਹ 'ਚ ਡੱਕਣਾ ਚਾਹੀਦਾ ਆ। ਇਹ ਮਿਲੀਅਨਸ ਆਫ ਡਾਲਰਸ ਦੇ ਲੋਕਾਂ ਨੂੰ $1200 ਦਾ ਜਿਹੜਾ ਚੈੱਕ ਦਾ ਮੁਹਤਾਜ ਬਣਾਤਾ। ਆਪ ਜਿਹੜੇ $1 ਮਿਲੀਅਨ ਜਿਹੜੇ ਸਟਾਕ ਪਹਿਲਾਂ ਡੰਪ ਕਰਕੇ ਆਪਣੇ ਜਿਹੜੇ ਮਿਲੀਅਨਸ ਆਫ ਡਾਲਰ ਜਿਹੜੇ ਉਹ ਬਚਾ ਲਏ, ਇਹ ਤਾਂ ਟੋਟਲੀ ਗੈਰ ਕਾਨੂੰਨੀ ਆ। ਹੁਣ ਤਾਂ ਇਹ ਆਵਾਜ਼ ਜਿਹੜੀ ਉਹ ਚੱਲ ਰਹੀ ਆ ਵੀ ਜਿਹੜੇ ਅਜਿਹੇ ਕੰਮਾਂ ਦੇ ਉੱਤੇ ਹੈਗੇ ਨੇ ਜਿਹੜੇ ਪੋਲੀਟੀਸ਼ੀਅਨ ਨੇ, ਇਹਨਾਂ ਨੂੰ ਇੱਕ ਵੀ ਸਟਾਕ ਜਿਹੜਾ ਜਿੰਨੀ ਦੇਰ ਤੱਕ ਪਬਲਿਕ ਆਫਿਸ ਦੇ ਵਿੱਚ ਰੱਖਣ ਦਾ ਨਹੀਂ ਹੋਣਾ ਚਾਹੀਦਾ। ਆਈ ਥਿੰਕ ਕਿਤੇ ਨਾ ਕਿਤੇ ਸਹੀ ਹੈ। ਜਿਹੜੀ ਇਨਸਾਈਡ ਟਰੇਡਿੰਗ ਜਿਸ ਨੂੰ ਲੈ ਕੇ ਕਿੰਨਾ ਜ਼ਿਆਦਾ ਰੌਲਾ ਪੈਂਦਾ, ਕਿੰਨੇ ਲੋਕ ਜਿਹੜੇ ਜੇਲ੍ਹਾਂ ਦੇ ਵਿੱਚ ਵੀ ਜਿਹੜੇ ਉਹ ਜਾਂਦੇ ਨੇ, ਵੀ ਅਜਿਹਿਆਂ ਨੂੰ ਤਾਂ ਫਿਰ ਵਾਕਿਆ ਹੀ ਜੇਲ੍ਹ ਦੇ ਅੰਦਰ ਜਿਹੜੇ ਉਹ ਡੱਕਣੇ ਚਾਹੀਦੇ। ਕਹਿੰਦੇ ਰਿਜ਼ਾਈਨ ਦਾ ਛੱਡੋ, ਇਹਨਾਂ ਨੂੰ ਤਾਂ ਅੰਦਰ ਕਰਨ ਦੀਆਂ ਗੱਲਾਂ ਕਰੋ ਵੀ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਅੰਦਰ ਕੀਤਾ ਜਾਵੇ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਮਿਸਾਲ ਜਿਹੜੀ ਉਹ ਬਣ ਸਕੇ। ਜੀ ਜੀ। ਤੇ ਆਪਣੇ ਨਾਲ ਜਿਹੜੇ ਹਰਜੋਤ ਸਿੰਘ ਜੀ ਜੁੜ ਚੁੱਕੇ ਨੇ, ਸੰਦੀਪ ਸਿੰਘ ਜੀ ਮਿਸ਼ੀਗਨ ਤੋਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਹਾਂਜੀ, ਮੈਂ ਤੇ ਇੱਕ ਦੋ ਗੱਲਾਂ ਦੱਸਣੀਆਂ ਸੀ। ਇੱਕ ਤਾਂ ਇਹ ਦੱਸਣਾ ਸੀਗਾ ਜਦੋਂ ਕਿਸੇ ਨੂੰ ਕੋਈ ਵੀ ਸਿੰਪਟਮ ਹੁੰਦਾ ਵਾ, ਤੁਹਾਨੂੰ ਸ਼ੱਕ ਆ, ਤੇ ਤੁਸੀਂ ਪਹਿਲਾਂ ਇੱਕ ਨੰਬਰ ਤੁਸੀਂ ਕਾਲ ਕਰ ਸਕਦੇ ਹੋ। ਕਈ ਐਕਚੁਅਲੀ ਹਰ ਸਟੇਟ ਨੇ, ਹਰ ਕਾਉਂਟੀ ਨੇ ਹਾਟਲਾਈਨ ਕੀਤੀ ਹੋਈ ਆ। ਤੁਸੀਂ ਗੂਗਲ ਕਰੋਗੇ ਕਰੋਨਾ ਵਾਇਰਸ ਹਾਟਲਾਈਨ, ਤੇ ਉਹਦੇ ਉੱਤੇ ਉਹ ਨੰਬਰ ਆ ਜਾਂਦਾ, ਤੇ ਉਹ ਨੰਬਰ ਤੇ ਕਾਲ ਕਰਕੇ ਉਹਨਾਂ ਕੋਲ ਚੈੱਕ ਲਿਸਟ ਆ। ਉਹ ਫਿਰ ਉਹ ਤੁਹਾਨੂੰ ਪੁੱਛਦੇ ਨੇ, 15 ਕੁਐਸਚਨ ਪੁੱਛਦੇ ਨੇ। ਉਹਦੇ ਵਿੱਚ ਉਹਨਾਂ ਨੇ ਫਿਰ ਉਹ ਤੁਹਾਨੂੰ ਦੱਸਦੇ, ਫਿਰ ਤੁਹਾਨੂੰ ਰੈਕਮੈਂਡੇਸ਼ਨ ਦਿੰਦੇ ਆ ਕਿ ਤੁਸੀਂ ਕੀ ਕਰਨਾ ਵਾ। ਤੁਸੀਂ ਘਰ ਰਹਿਣਾ ਵਾ, ਤੁਸੀਂ ਹੋਮ ਆਈਸੋਲੇਸ਼ਨ ਕਰਨਾ ਵਾ, ਤੁਹਾਨੂੰ ਜੇ ਤੁਹਾਨੂੰ ER ਦੀ ਜਾਣ ਦੀ ਲੋੜ ਆ, ਉਹ ਕਿੱਥੇ ਜਾਣਾ ਵਾ, ਉਹਨਾਂ ਨੂੰ ਉਹ ਕੰਟੈਕਟ ਕਰਨਗੇ। ਇਹੋ ਜਿਹੇ ਮਤਲਬ ਕਿ ਤੁਹਾਨੂੰ ਡਾਇਰੈਕਸ਼ਨਸ ਦਿੰਦੇ ਆ ਕਿ ਤੁਸੀਂ ਕੀ ਕਰਨਾ ਵਾ। ਫਿਰ ਇਸ ਕਰਕੇ ਮੈਂ ਤਾਂ ਇਹੀ ਰੈਕਮੈਂਡ ਕਰੂੰਗਾ ਕਿ ਜੇ ਤੁਹਾਨੂੰ ਸ਼ੱਕ ਆ ਕਿ ਤੁਸੀਂ ਉਹ ਨੰਬਰ, ਉਹਨਾਂ ਨੇ ਬਹੁਤ ਕਾਉਂਟੀ ਵਾਲਿਆਂ ਦੇ ਵੀ ਆ ਤੇ ਉਹਨਾਂ ਨੇ ਸਟੇਟ ਵਾਲਿਆਂ ਦੇ ਵੀ ਆ ਤੇ ਫੈਡਰਲ ਨੰਬਰ, ਅਲੱਗ-ਅਲੱਗ ਹਾਟਲਾਈਨਸ ਨੰਬਰ ਹੈਗੇ ਨੇ, ਉਹਨਾਂ ਤੇ ਕਾਲ ਕਰਕੇ ਤੁਸੀਂ ਪਤਾ ਕਰ ਸਕਦੇ ਹੋ। ਬਾਕੀ ਆ ਜਿਹੜਾ ਤੁਸੀਂ ਟਰੱਕਾਂ ਦਾ ਦੱਸਿਆ, ਮੈਂ ਇਹ ਵੀ ਕਹਿਣਾ ਕਿ ਟਰੱਕਾਂ ਦਾ ਵੀ ਤੇ ਬਾਕੀ ਡਾਕਟਰਾਂ ਦਾ ਜਾਂ ਨਰਸਾਂ ਦਾ, ਜੇ ਤੁਹਾਡੇ ਉਹ ਲਿਕਰ ਸਟੋਰ ਤੇ ਗੈਸ ਸਟੇਸ਼ਨ ਤੇ ਆਉਂਦੇ ਆ, ਉਹਨਾਂ ਦਾ ਥੋੜ੍ਹਾ ਜ਼ਿਆਦਾ ਧਿਆਨ ਰੱਖੋ, ਕਿਉਂਕਿ ਉਹ ਬਹੁਤ ਓਵਰ ਟਾਈਮ ਕੰਮ ਕਰ ਰਹੇ ਨੇ। ਹੁਣ ਸਾਡੇ ਤੇ ਇੱਕ ਦੁੱਧ ਜਿਹੜਾ ਡਿਲੀਵਰ ਕਰਦੇ ਨੇ, ਉਹ ਖਾਣ ਪੀਣ ਨੂੰ ਲੈਣ ਆਇਆ ਸੀ ਸਾਡੇ ਰੈਸਟੋਰੈਂਟ ਤੇ ਟੇਕ ਆਊਟ ਦੀ, ਤੇ ਉਹ ਕਹਿੰਦਾ ਮੈਨੂੰ 48 ਘੰਟੇ ਹੋ ਗਿਆ ਸੀ, ਘਰ ਨਹੀਂ ਗਏ ਜੀ। ਅਸੀਂ ਹਾਂਜੀ ਉੱਠ ਕੇ ਟਰੱਕ ਵਿੱਚ ਹੀ ਸੁੱਤੇ ਆ, ਤੇ ਉੱਥੋਂ ਹੀ ਹੁਣ ਖਾ ਕੇ ਤੇ ਹੁਣ ਅਸੀਂ ਫੇਰ ਕਹਿੰਦੇ ਜਿੱਦਾਂ ਦੁੱਧ ਦੀ ਡਿਲੀਵਰੀ ਜਿਹੜੀਆਂ, ਕਿਉਂਕਿ ਉਹ ਇਹ ਇੰਸੈਂਸ਼ੀਅਲ ਇਹਨਾਂ ਨੂੰ ਕਹਿੰਦੇ ਆ ਕਿ ਜਿਹੜੇ ਇਹ ਵਿੱਚ ਆਉਂਦੇ ਨੇ ਦੁੱਧ ਡਿਲੀਵਰ ਕਰਨ ਵਾਲੇ। ਉਹੀ ਗੱਲ ਜਿੱਦਾਂ ਰਾਜਕਨਵੀਰ ਸਿੰਘ ਜੀ ਕਹਿ ਰਹੇ ਸੀਗੇ ਕਿ ਹੁਣ ਇਹਨਾਂ ਦੀ ਕਦਰ ਪੈ ਰਹੀ ਆ ਕਿ ਜਿਨ੍ਹਾਂ ਨੂੰ ਸਮਝਦੇ ਸੀਗੇ ਕਿ ਇਹ ਬਸ ਕਿੱਦਾਂ ਕੰਧਾਂ 'ਚ ਟੱਕਰਾਂ ਮਾਰਦੇ ਫਿਰਦੇ ਆ,
ਤੇ ਇਹ ਲੋਕਾਂ ਨੂੰ ਹੁਣ ਕਦਰ ਪੈ ਰਹੀ ਆ, ਪਰ ਇਹ ਆ ਕਿ ਇਹਨਾਂ ਦੀ ਕਦੀ ਵੀ ਕਦਰ ਘਟਣੀ ਨਹੀਂ ਚਾਹੀਦੀ ਸੀ। ਤੇ ਮੈਂ ਤਾਂ ਇਹੀ ਕਹੂੰਗਾ ਕਿ ਉਹਨਾਂ ਨੂੰ ਕਿੱਥੇ ਤੁਸੀਂ ਮਦਦ ਕਰ ਸਕਦੇ ਹੋ, ਤੁਸੀਂ ਲਿਕਰ ਸਟੋਰ ਵਿੱਚ ਜਿੱਦਾਂ ਤੁਸੀਂ ਟਰੱਕ ਸਟਾਫ ਤੇ ਜਾਂ ਹੋਰ, ਤੇ ਉੱਥੇ ਇਹਨਾਂ ਲੋਕਾਂ ਨੂੰ, ਕਿਉਂਕਿ ਉਹਨਾਂ ਨੂੰ ਮੈਂਟਲੀ ਵੀ ਉਹ ਫੈਮਿਲੀ ਨੂੰ ਮਿਲ ਨਹੀਂ ਸਕ ਰਹੇ, ਤੇ ਉਹਨਾਂ ਨੂੰ ਆਪਣੇ ਆਪ ਤੇ ਵੀ ਸਟ੍ਰੈਸ ਹੁੰਦਾ ਕਿ ਅਸੀਂ ਕਿਤੇ ਕੰਟੈਕਟ ਵਿੱਚ ਨਾ ਆ ਜਾਈਏ, ਕਿਉਂਕਿ ਅਸੀਂ ਪਬਲਿਕ ਲਾਈਨ ਵਿੱਚ ਹੈਗੇ ਆ। ਧੰਨਵਾਦ। ਇਸ ਕਰਕੇ ਉਹਨਾਂ ਦੇ ਹਾਂਜੀ ਬਸ ਇੰਨੀ ਧੰਨਵਾਦ। ਸੋ ਬਿਲਕੁਲ ਸਾਡੇ ਕੋਲ ਕਾਫੀ ਕਾਲਰ ਹੈ। ਇੱਕ ਵਾਰੀ ਫਿਰ ਦੱਸਦਾ ਜਾਵਾਂ, ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਨਿਊਯਾਰਕ ਸਟੇਟ ਨੂੰ ਜਿਹੜਾ ਆ ਇੱਕ ਤਰ੍ਹਾਂ ਨਾਲ ਮੇਜਰ ਡਿਜ਼ਾਸਟਰ ਏਰੀਆ ਡਿਕਲੇਅਰ ਕਰ ਦਿੱਤਾ ਹੈ ਫੀਮਾ ਦੇ ਦੁਆਰਾ। ਜੀ ਜੀ ਅਗਲੀ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਹਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਰਪ੍ਰੀਤ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸੀਗਾ ਜੀ, ਟਰੱਕਰਸ ਨੂੰ ਬਹੁਤ ਪ੍ਰੋਬਲਮ ਆ ਰਹੀ ਹੈ, ਕਿਤੇ ਵੀ ਪਾਣੀ ਨਹੀਂ ਮਿਲ ਰਿਹਾ ਤੇ ਸੈਨੀਟਾਈਜ਼ਰ ਦੀ ਬਹੁਤ ਪ੍ਰੋਬਲਮ ਆ ਰਹੀ ਹੈ, ਸਾਨੂੰ ਵਾਰ-ਵਾਰ ਯੂਜ਼ ਕਰਨਾ ਪੈਂਦਾ। ਤੇ ਮੈਂ ਰਿਕੁਐਸਟ ਹੀ ਕਰਦਾ ਕਿ ਚਾਹੇ ਗੁਰੂ ਘਰਾਂ ਦੇ ਵਿੱਚ ਜਿੱਦਾਂ ਵੀ ਇਹਨਾਂ ਦੀ ਹੈਲਪ ਕੀਤੀ ਜਾਵੇ। ਮੈਂ ਆਪਣੇ ਫਰੈਂਡ ਨਾਲ ਵੀ ਗੱਲ ਕੀਤੀ ਹੈ, ਬਹੁਤ ਨਾਲ ਉਹਨਾਂ ਕੋਲ ਸੈਨੀਟਾਈਜ਼ਰ ਦੀ ਬਹੁਤ ਪ੍ਰੋਬਲਮ ਹੈ, ਸਾਨੂੰ ਵਾਰ-ਵਾਰ ਯੂਜ਼ ਕਰਨਾ ਪੈਂਦਾ। ਜੀ ਨਹੀਂ ਬਿਲਕੁਲ। ਪਲੀਜ਼ ਰਿਕੁਐਸਟ ਹੈ ਕਿ ਸਾਰਿਆਂ ਨੂੰ, ਤੇ ਸਾਰਿਆਂ ਦੀ ਹੈਲਪ ਕੀਤੀ ਜਾਵੇ, ਚਾਹੇ ਸੀਰੀਅਲ ਦੇਖ ਕੇ ਦਿੱਤਾ ਜਾਵੇ। ਗੁਰੂ ਘਰਾਂ ਦੇ ਵਿੱਚ ਸੈਨੀਟਾਈਜ਼ਰ ਬਹੁਤ ਜ਼ਰੂਰੀ ਹੈ। ਨਹੀਂ ਬਿਲਕੁਲ। ਟਰੱਕਰ ਬਿਮਾਰ ਹੁੰਦੇ ਨੇ ਤਾਂ ਉਹਨਾਂ ਦੀ ਫੈਮਲੀਆਂ ਨੂੰ ਵੀ ਪ੍ਰੋਬਲਮ ਆਊਗੀ। ਬਿਲਕੁਲ ਫੈਮਿਲੀ ਨੂੰ ਪ੍ਰੋਬਲਮ ਆਊਗੀ। ਅਮਰੀਕਾ ਦੀ ਸਪਲਾਈ ਚੇਨ ਟੁੱਟਦੀ ਆ। ਬਿਲਕੁਲ ਇਹ ਬਹੁਤ ਜੀ ਥੈਂਕ ਯੂ। ਰਿਕੁਐਸਟ ਹੀ ਆ ਸਾਰਿਆਂ ਨੂੰ, ਲੋਕਾਂ ਨੇ ਘਰਾਂ 2-2 ਸ਼ੀਸ਼ੀਆਂ ਰੱਖੀਆਂ, ਉਹਨਾਂ ਨੂੰ ਤਾਂ ਛੁੱਟੀਆਂ ਨੇ, ਇੰਨੀ ਜ਼ਰੂਰਤ ਨਹੀਂ, ਪਰ ਜਿਨ੍ਹਾਂ ਨੇ ਬਾਹਰ ਰਹਿਣਾ ਉਹਨਾਂ ਨੂੰ ਜ਼ਿਆਦਾ ਜੀ ਬਿਲਕੁਲ। ਥੈਂਕ ਯੂ ਜੀ। ਸੋ ਇਸੇ ਤਰ੍ਹਾਂ ਸਨੀ ਗਰੇਵਾਲ ਸ਼ੇਅਰ ਕਰ ਰਿਹਾ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਆਪਣੇ ਘਰਾਂ 'ਚ ਜਗ੍ਹਾ ਦੇ ਰਹੇ ਆ ਟਰੱਕਰਸ ਨੂੰ ਵੀ ਇੱਥੇ ਆ ਕੇ ਤੁਸੀਂ ਨਹਾ ਧੋ ਲਓ, ਜੇ ਫੂਡ ਚਾਹੀਦਾ ਉਹ ਵੀ। ਸੋ ਇਦਾਂ ਦੇ ਲੋਕ ਵੀ ਹੈਗੇ ਆ, ਇਦਾਂ ਦੀ ਗੱਲ ਨਹੀਂ ਹੈ, ਦੁਨੀਆ 'ਚ ਚੰਗੇ ਇਨਸਾਨ ਵੀ ਹੈਗੇ ਆ। ਬਿਲਕੁਲ। ਸੋ ਜ਼ਰੂਰ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀਆਂ ਸਿੱਖ ਪੈਂਟਰੀਜ਼ ਜਾਂ ਇਹ ਜਿਹੜੀਆਂ ਬਣੀਆਂ ਨੇ ਉਹਨਾਂ ਨੂੰ ਇਹਨਾਂ ਦੇ ਬਾਰੇ ਵੀ ਜਿਹੜਾ ਨਾਲ ਦੇ ਨਾਲ ਸੋਚਣਾ ਚਾਹੀਦਾ। ਜਿਹੜੀਆਂ ਅਹਿਮ ਸਪਲਾਈਆਂ ਜਦੋਂ ਗੇੜੇ ਤੋਂ ਵਾਪਸ ਆਉਂਦੇ ਆ, ਜੇ ਉਹਨਾਂ ਦੇ ਘਰਾਂ ਤੱਕ ਤੁਸੀਂ ਪਹੁੰਚਾ ਸਕਦੇ ਆ ਜਾਂ ਜਿੱਦਾਂ ਵੀ ਆ, ਇਸ ਦੇ ਬਾਰੇ ਜ਼ਰੂਰ ਸੋਚਣ ਦੀ ਜ਼ਰੂਰਤ ਆ, ਕਿਉਂਕਿ ਜਦੋਂ ਕ੍ਰਾਈਸਿਸ ਹੁੰਦਾ ਹਰਜੋਤ ਸਿੰਘ ਜੀ ਉਦੋਂ ਪ੍ਰੋਬਲਮ ਬਹੁਤ ਆਉਂਦੀ ਆ। ਅਸਲ ਦੇ ਵਿੱਚ ਉਦੋਂ ਹੀ ਜਿਹੜਾ ਲੋਕਾਂ ਦਾ, ਇਨਸਾਨਾਂ ਦਾ ਜਿਹੜਾ ਉਹ ਪਤਾ ਲੱਗਦਾ ਹੁੰਦਾ ਹੈ। ਅਗਲੇ ਕਾਲਰ ਲੈਂਦੇ ਆ, ਆਪਣਾ ਜੁੜੇ ਨੇ ਰਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਿੱਕਾ ਜਿਹਾ ਕੁਐਸਚਨ ਇਹ ਹੈ ਜੀ, ਆਪਣਾ ਜਿਹੜੀ ਟੈਕਸ ਦੀ ਐਕਸਟੈਂਸ਼ਨ ਮਿਲੀ ਆ ਜੀ, ਇਹ ਆਪਣੀ ਕਾਰਪੋਰੇਸ਼ਨ ਜਿਵੇਂ ਮੇਰੇ ਕੋਲ ਇਸਤੇਮਾਲ ਕਾਰਪੋਰੇਸ਼ਨ ਆ ਟਰੱਕਿੰਗ ਦੀ, ਉਹਨਾਂ ਨੂੰ ਵੀ ਉਹਨਾਂ ਨੂੰ ਹਾਂਜੀ ਹਰ ਇੱਕ ਨੂੰ ਮਿਲੀ ਆ। ਹਾਂਜੀ ਚਾਹੇ ਕਾਰਪੋਰੇਸ਼ਨ ਆ ਚਾਹੇ ਇੰਡੀਵਿਜੂਅਲ ਆ। ਹਾਂਜੀ ਉਹ ਠੀਕ ਆ ਜੀ। ਓਕੇ ਧੰਨਵਾਦ। ਥੈਂਕ ਯੂ ਜੀ। ਅਗਲੇ ਕਾਲਰ ਨੇ ਰਮੇਸ਼ ਜੀ। ਸਤਿ ਸ਼੍ਰੀ ਅਕਾਲ ਰਮੇਸ਼ ਜੀ। सत श्री अकाल भाजी। सत श्री अकाल भाजी। हाँ जी भाजी, मेरे ये बार बार लोग पैनिक हो रहे हैं इंडियन एयरलाइन के लिए। तो मेरी मम्मी ने 26 को आना था, जिसकी भी टिकट है उनको सबको मैसेज एयरलाइन की तरफ से आ गए। एयरलाइन की सारी लाइना चेंज कर दी थी उन्होंने। कॉल फोन नंबर दिता है, कॉल कर लो, सानू पैनिक होने की जरूरत नहीं है, चेंज कर देंगे असी। लेकिन सारी की सभी को मैसेज आया, मेरे को मैसेज पोस्टपोन हो गए हैं बेसिकली। हाँ जी हाँ जी, मेरे को भी मैसेज आया जी। थैंक यू रमेश जी। बिल्कुल। सो बेसिकली ਜਿਹੜੇ ਵੀ 에ਅਰਲਾਈਨ ਦੇ ਤੁਸੀਂ ਟਿਕਟਾਂ ਕਰਾਈਆਂ ਆ, ਜੇ ਤੁਸੀਂ ਏਜੰਟ ਦੇ ਥਰੂ ਕਰਾਈਆਂ, ਨੰਬਰ ਜਿਹੜਾ ਦਿੱਤਾ ਉਹਦੇ ਉੱਤੇ ਉਹਨਾਂ ਨੇ ਘੱਲ ਦਿੱਤਾ ਹੋਣਾ ਮੈਸੇਜ, ਜਾਂ ਈਮੇਲ ਜਿਹੜੀ ਦਿੱਤੀ ਉਹਦੇ ਤੇ ਕਰ ਦਿੱਤੀ ਹੋਣੀ ਆ। ਜੇ ਤੁਹਾਡੇ ਕੋਲ ਨਹੀਂ ਹੈਗੀ ਤਾਂ ਭਾਈ ਕਿਰਪਾ ਕਰਕੇ ਜਿਹੜਾ ਜ਼ਰੂਰ ਆ ਉਹਨਾਂ ਦੇ ਕੋਲੋਂ ਵੀ ਤੁਸੀਂ ਜਾਣਕਾਰੀ ਆ ਉਹ ਪ੍ਰਾਪਤ ਕਰ ਲਓ, ਵਿਦਆਊਟ ਐਨੀ ਕਾਸਟ। ਉਹ ਸਾਰਿਆਂ ਦੀਆਂ ਜਿਹੜੀਆਂ ਉਹ ਪੋਸਟਪੋਨ ਜਿਹੜੀਆਂ ਕਰ ਰਹੇ, ਰੀਸਕੈਜੂਲ ਕਰ ਰਹੇ ਹੈਗੇ ਨੇ। ਅਗਲੇ ਕਾਲਰ ਆਪਣੇ ਜੁੜੇ ਨੇ ਜਗਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਇੱਧਰ ਨਾਰਥ ਜਾਂ ਜੀ ਵਿਨੀਪੈਗ ਤੋਂ ਟੋਰਾਂਟੋ ਨੂੰ ਆ ਰਿਹਾ। ਇੱਧਰ ਜੇ ਕੋ ਮੇਰਾ ਭਾਈ ਸੁਣਦਾ ਵਾ ਤੇ ਇੱਧਰ ਟਾਈਮ ਆਊਟਨ ਵਗੈਰਾ ਬੰਦ ਆ ਸਾਰਾ ਕੁਝ। ਅੱਛਾ ਜੀ। ਟਰੱਕ ਸਟਾਪ ਖੁੱਲੇ ਆ ਤੇ ਆਪਣਾ ਉੱਥੇ ਵਾਸ਼ਰੂਮ ਦੀ ਪ੍ਰੋਬਲਮ ਆ ਰਹੀ ਆ। ਤੇ ਜੇ ਕੋਈ ਜਾਂਦਾ ਵਾ ਮੇਰਾ ਵੀਰ ਵਾਸ਼ਰੂਮ ਤੇ ਪ੍ਰੋਪਰ ਕਲੀਨ ਕਰਕੇ ਆਇਓ, ਕਿਉਂਕਿ ਉਹ ਆਵਾਜ਼ ਕਰਕੇ ਨਾ ਬੰਦੇ ਨੂੰ ਰੋਕ ਲੈਂਦੇ ਆ ਜੇ ਕੋਈ ਗੰਦ ਪਾ ਕੇ ਵੀ ਆਉਂਦਾ ਉੱਥੇ ਜੀ। ਤੇ ਬਾਕੀ ਇਹ ਆ ਆਪਣਾ ਪ੍ਰੀ ਪਲਾਨ ਕਰਕੇ ਤੁਰੋ। ਮੈਂ ਤੁਰਿਆ ਸੀਗਾ ਪਿਛਲੇ ਸੈਚਰਡੇ ਨੂੰ, ਮੈਨੂੰ ਕੰਪਨੀ ਨੇ ਕਿਹਾ ਡਰਾਈਵਰ ਬਿਮਾਰ ਹੋ ਗਿਆ ਤੇ ਤੂੰ ਅੱਗੇ ਨੂੰ ਚਲੇ ਜਾ ਹਨਾ। ਪਰ ਹੁਣ ਰਾਈਟ ਨਾਓ ਮੇਰਾ ਵੀ ਫੂਡ ਮੁੱਕ ਗਿਆ। ਮੈਂ ਕੰਪਨੀ ਨੂੰ ਕਿਹਾ ਹਾਂ ਵੀ ਮੇਰੇ ਕੋਲ ਫੂਡ ਨਹੀਂ ਹੈਗਾ, ਮੈਂ ਬਾਹਰੋਂ ਕੈਰੀ ਨਹੀਂ ਕਰਨਾ ਜੀ। ਉਹਨਾਂ ਨੇ ਦੇਖ ਲਓ 1300-1400 ਮੀਲ ਮੈਨੂੰ ਕਹਿੰਦੇ ਤੂੰ ਖਾਲੀ ਆ ਜਾ ਘਰ ਨੂੰ, ਕੋਈ ਗੱਲ ਨਹੀਂ ਤੇਰੇ ਕੋਲ ਫੂਡ ਨਹੀਂ ਹੈਗਾ। ਹੁਣ ਇੱਕ ਦਿਨ ਦਾ ਫੂਡ ਆ, ਇੱਕ ਸਲੀਪ ਪੈ ਕੇ ਜਾਣਾ ਵਾ, ਮਤਲਬ ਆਪ ਦਾ ਘਰੋਂ ਹੀ ਫੂਡ ਲੈ ਕੇ 8-9 ਦਿਨ ਦਾ ਐਕਸਟਰਾ ਹੀ ਲੈ ਜਾਓ, ਜੇ ਘਰੇ ਵਾਪਸ ਵੀ ਆ ਜਾਊਗਾ ਕੋਈ ਗੱਲ ਨਹੀਂ ਜੀ। ਬਿਲਕੁਲ। ਮਤਲਬ ਬਾਹਰ ਖਾਣ ਨੂੰ ਔਖਾ ਹੀ ਆ, ਮਿਲਦਾ ਨਹੀਂ ਪਿਆ ਜੀ ਬਾਹਰ ਜੀ। ਬਿਲਕੁਲ ਪ੍ਰੋਪਰ। ਧੰਨਵਾਦ ਜੀ। ਦੂਰੋਂ ਦੇਖ ਕੇ ਟਰੱਕਰ ਨੂੰ ਦੇਖ ਕੇ ਕਹਿ ਦਿੰਦਾ ਭਾਈ
ਡਰਾਈਵ ਥਰੂ ਚੋਂ ਟਰੱਕ ਦਾ ਵੜਨਾ ਨਹੀਂ ਤੇ ਮੇਰਾ ਵੀਰ ਘਰੋਂ ਹੀ ਲੈ ਕੇ ਜਾਓ ਸਾਰਾ ਕੁਝ। ਧੰਨਵਾਦ ਜੀ। ਸੋ ਬਿਲਕੁਲ ਜਿਹੜਾ ਬਾਹਰੋਂ ਖਾਣਾ ਆ ਨਾ ਉਹਦਾ ਵੀ ਥੋੜਾ ਧਿਆਨ ਹੀ ਰੱਖੋ, ਜੇ ਖਾਣਾ ਵੀ ਆ ਤੇ ਹੌਟ ਫੂਡ ਹੀ ਜਿਹੜਾ ਉਹ ਖਾਓ, ਜਿਹੜਾ ਡਿਲੀਵਰੀ ਆ ਉਹਦਾ ਵੀ ਧਿਆਨ ਰੱਖੋ। ਟਰੱਕ 'ਚ ਕੱਚਾ ਸਮਾਨ ਰੱਖ ਲਓ ਤੁਸੀਂ ਘਰੋਂ ਲਿਆ ਕੇ, ਜੇ ਤੁਹਾਨੂੰ ਐਮਰਜੈਂਸੀ ਪੈਂਦੀ ਵੀ ਆ ਕੋਈ ਮੈਗੀ ਮੂਗੀ ਰੱਖ ਲਓ ਜਾਂ ਕੋਈ ਗੱਲਬਾਤ ਆ ਤੇ ਆਪਦਾ ਟਰੱਕ ਜੀ ਟਰਾਈ ਕਰੋ, ਬਣਾ ਲਓ। ਧੰਨਵਾਦ ਜੀ। ਥੈਂਕ ਯੂ ਜੀ ਵੀਰ ਜੀ, ਥੈਂਕ ਯੂ ਜੀ। ਬਿਲਕੁਲ ਸੋ ਇਹ ਜਿਹੜਾ ਜ਼ਰੂਰ ਸਾਰਿਆਂ ਨੂੰ ਜਿਹੜੇ ਇਹਨਾਂ ਸਾਰਿਆਂ ਦੀ ਹੀ ਜਿਹੜੀ ਮਦਦ ਕਰਨ ਦੀ ਜ਼ਰੂਰਤ ਹੈ। ਜੇ ਹੈਂਡ ਸੈਨੀਟਾਈਜ਼ਰ ਨਹੀਂ ਮਿਲ ਰਿਹਾ, ਕਿਰਪਾ ਕਰਕੇ ਜਿਹੜੇ ਵਾਈਨਲ ਗਲਵ ਹੁੰਦੇ ਆ ਉਹ ਜ਼ਰੂਰ ਆਪਣੇ ਕੋਲ, ਜਿਹੜੇ ਟਰੱਕਰਸ ਆ ਜਿਨ੍ਹਾਂ ਨੇ ਵੀ ਬਾਹਰ ਕੰਮ ਕਰਨਾ ਹੈਗਾ ਆ, ਉਹ ਪਲੀਜ਼ ਆਪਣੇ ਕੋਲ ਰੱਖੋ। ਇਹ ਜਿਹੜੇ ਯੂਜ਼ ਕਰਕੇ ਫਿਰ ਉਹਨਾਂ ਨੂੰ ਜਿਹੜਾ ਡਿਸਪੋਜ਼ ਆਫ ਜਿਹੜਾ ਉਹ ਸੁੱਟ ਦਿਆ ਕਰੋ ਐਟਲੀਸਟ। ਤੁਸੀਂ ਆਪਣੇ ਆਪ ਨੂੰ ਜਿਹੜਾ ਵੱਧ ਤੋਂ ਵੱਧ ਸੇਫ ਜਿਹੜਾ ਉਹ ਰੱਖੋ। ਸਭ ਤੋਂ ਅਹਿਮ ਚੀਜ਼ ਜਦੋਂ ਤੁਸੀਂ ਬਾਹਰ ਕਰਦੇ ਆ, ਕਿਸੇ ਚੀਜ਼ ਨੂੰ ਖੋਲ੍ਹਦੇ ਆ, ਬੰਦ ਕਰਦੇ ਆ, ਹੱਥਾਂ ਦਾ ਜਦੋਂ ਤੁਸੀਂ ਯੂਜ਼ ਕਰ ਲੈਂਦੇ ਆ, ਮੇਕ ਸ਼ੋਰ ਕਰੋ ਵੀ ਉਹ ਜਦੋਂ ਕਿਤੇ ਹੋਰ ਥਾਂ ਦੇ ਉੱਤੇ ਹੱਥ ਲਾਏ, ਆਪਣੀ ਅੱਖਾਂ ਤੇ ਮੂੰਹ ਤੇ ਇਹ ਹੱਥ ਨਹੀਂ ਲਾਉਣਾ। ਬੰਦੇ ਨੂੰ ਆਦਤ ਹੁੰਦੀ ਆ ਵੀ ਜਦੋਂ ਵੀ ਆਪਾਂ ਗੱਲਾਂ ਕਰਦੇ ਆਪਣੇ ਅਚਨਚੇਤੇ ਜਿਹੜਾ ਹੱਥ ਆ ਮੂੰਹ ਵੱਲ ਨੂੰ ਜਿਹੜਾ ਉਹ ਜਾਂਦਾ ਹੈ। ਕਈ ਵਾਰੀ ਆਪਾਂ ਇੱਧਰ ਹੱਥ ਲਾਤਾ, ਕਦੀ ਉੱਥੇ ਲਾਤਾ, ਕਦੀ ਅੱਖ ਖੁਰਕਤੀ, ਕਦੀ ਕੁਛ ਕਰਤਾ। ਸੋ ਇਹ ਸਾਰੀਆਂ ਚੀਜ਼ਾਂ ਦਾ ਆਪਾਂ ਪਰਹੇਜ਼ ਰੱਖਣਾ ਆ ਜਦੋਂ ਖਾਸ ਕਰਕੇ ਬਾਹਰ ਤੁਸੀਂ ਕਰ ਰਹੇ ਆ। ਜਦੋਂ ਬਾਹਰ ਜਾ ਰਹੇ ਆ ਮੇਕ ਸ਼ੋਰ ਕਰੋ ਵੀ ਹੱਥ ਜੇ ਕਿਸੇ ਚੀਜ਼ ਨੂੰ ਟੱਚ ਕੀਤੇ ਆ ਉਹ ਤੁਸੀਂ ਆਪਣੇ ਸਰੀਰ ਦੇ ਉੱਤੇ ਕਿਤੇ ਹੋਰ ਟੱਚ ਨਾ ਕਰੋ। ਅਤੇ ਉਹ ਕੰਮ ਕਰਨ ਤੋਂ ਬਾਅਦ 'ਚ ਜਿਹੜਾ ਇੱਧਰ ਹੱਥ ਧੋਵੋ, ਅਤੇ ਜੇ ਹੈਂਡ ਸੈਨੀਟਾਈਜ਼ਰ ਹੈਗਾ ਹੈਂਡ ਸੈਨੀਟਾਈਜ਼ਰ ਯੂਜ਼ ਕਰੋ, ਅਤੇ ਜੇ ਤੁਸੀਂ ਗਲਵ ਪਾਏ ਨੇ ਤਾਂ ਉਹ ਗਲਵ ਬਾਅਦ ਦੇ ਵਿੱਚ ਉਹ ਸਾਰਾ ਕੰਮ ਜਿਹੜਾ ਯੂਜ਼ ਕਰਕੇ ਬਗੈਰ ਕਿਸੇ ਹੋਰ ਚੀਜ਼ ਨੂੰ ਹੱਥ ਲਾਏ ਹੋਏ, ਆਪਣੇ ਸਰੀਰ ਨੂੰ ਬਗੈਰ ਥਾਂ ਦੇ ਉੱਤੇ ਕਿਤੇ ਹੱਥ ਲਾਏ ਹੋਏ, ਅਤੇ ਉਹ ਬਾਅਦ 'ਚ ਗਲਵ ਜਿਹੜੇ ਉਹ ਸੁੱਟ ਦਿੱਤੇ ਜਾਣ। ਸੋ ਇੱਦਾਂ ਦੀਆਂ ਚੀਜ਼ਾਂ ਦੇ ਉੱਤੇ ਜ਼ਰੂਰ ਧਿਆਨ ਰੱਖਿਆ ਜਾਵੇ। ਅਗਲੇ ਜਿਹੜੇ ਕਾਲਰ ਨੇ ਸੁਲੱਖਣ ਸਿੰਘ ਜੀ, ਸਤਿ ਸ਼੍ਰੀ ਅਕਾਲ। ਹੈਲੋ ਭਰਾ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਇੱਥੇ ਬੇਕਰਫੀਲਡ ਤੋਂ ਬੋਲਦਾ। ਮੈਂ ਇੱਥੇ ਸਟੋਨ ਕ੍ਰੀਕ ਪਾਰਕ ਦੇ ਨੇੜੇ ਰਹਿਣਾ ਜੀ, ਤੇ ਮੈਂ ਉਹ ਪੰਜਾਬੀ ਰੇਡੀਓ US ਰਾਹੀਂ ਇੱਕ ਇਸ ਏਰੀਏ ਦੇ ਜਿਹੜੇ ਪੰਜਾਬੀ ਫੈਮਿਲੀ ਰਹਿੰਦੀਆਂ ਨੇ ਜਿਨ੍ਹਾਂ ਦੇ ਬਜ਼ੁਰਗ ਇੱਥੇ ਆ ਕੇ ਬੈਂਚਾਂ ਤੇ ਬਹਿੰਦੇ ਨੇ, ਉਹਨਾਂ ਨੂੰ ਮੈਂ ਇੱਕ ਬੇਨਤੀ ਕਰਨ ਲੱਗਿਆ ਵੀ ਅਸੀਂ ਹਰ ਰੋਜ਼ ਸਾਨੂੰ ਇੰਨੀ ਇਨਫੋਰਮੇਸ਼ਨ ਮਿਲ ਰਹੀ ਹੈ ਰੇਡੀਓ ਤੋਂ, ਇਹ ਵੀ ਅਸੀਂ ਸੁਣ ਰਹੇ ਹਾਂ ਸਾਰਾ ਕੁਝ, ਫਿਰ ਵੀ ਅਸੀਂ ਉਹਨਾਂ ਬਜ਼ੁਰਗਾਂ ਨੂੰ ਪਲੀਜ਼ ਜੇ ਮਿਹਨਤ ਨਾ ਕਰ ਰੋਕ ਲਈ ਵੀ ਘਰੇ ਬਹਿ ਜਾਓ, ਕਿਉਂਕਿ ਕੱਲ ਸ਼ਾਮੀ ਫਿਰ ਵੀ 15-20 ਬਜ਼ੁਰਗ ਇੱਕ ਬੈਂਚ ਦੇ ਉੱਪਰ ਬੈਠੇ ਸੀਗੇ ਉੱਥੇ ਜੀ। ਜੇ ਉਸ ਇਕੱਠ ਨੂੰ ਅਸੀਂ ਰੋਕ ਸਕੀਏ ਸਾਡੇ ਲਈ ਚੰਗੀ ਗੱਲ ਹੈ, ਕਿਉਂਕਿ ਉੱਥੇ ਹੋਰ ਵੀ ਬਥੇਰੇ ਬਹਿੰਦੇ ਨੇ, ਹੱਥ ਲੱਗਦੇ ਨੇ, ਉੱਥੇ ਹੱਥ ਲਾ ਕੇ ਆਪਾਂ ਵੀ ਤੁਸੀਂ ਦੱਸ ਕੇ ਹਟੇ ਮੂੰਹ ਤੇ ਫੇਰਦੇ ਰਹਿੰਦੇ ਹਾਂ। ਇਹ ਨਾ ਹੋਵੇ ਵੀ ਉਹ ਕੈਰੀਅਰ ਬਣ ਕੇ ਮੁੜ ਕੇ ਸਾਡੇ ਆਪਦੀ ਫੈਮਿਲੀ ਲਈ ਇੱਥੇ ਕਮਿਊਨਿਟੀ ਲਈ ਕੋਈ ਹੋਰ ਨਵੀਂ ਪ੍ਰੋਬਲਮ ਖੜੀ ਹੋ ਜਾਏ। ਜੀ ਸੋ ਪਲੀਜ਼ ਮੈਂ ਉਹਨਾਂ ਫੈਮਲੀਆਂ ਨੂੰ ਇਹੀ ਬੇਨਤੀ ਕਰਨ ਲੱਗਿਆ, ਪਲੀਜ਼ ਥੋੜ੍ਹੇ ਦਿਨ ਉਹਨਾਂ ਨੂੰ ਸਮਝਾ ਕੇ ਘਰੇ ਰੱਖੋ। ਧੰਨਵਾਦ ਬਈ। ਜਿੰਨੇ ਵੀ ਬਜ਼ੁਰਗ ਸੁਣਦੇ, ਕੋਈ 10 ਤੋਂ ਵੱਧ ਤਾਂ ਵੈਸੇ ਨਹੀਂ ਇਕੱਠਾ ਹੋ ਸਕਦਾ ਕੈਲੀਫੋਰਨੀਆ 'ਚ ਵੀ, ਤੇ ਜੇ ਤੁਸੀਂ ਕਿਤੇ ਜਾਂਦੇ ਵੀ ਆ ਸੋਸ਼ਲ ਡਿਸਟੈਂਸ ਰੱਖੋ 6-6 ਫੁੱਟ ਦਾ, ਤੇ ਪਲੀਜ਼ ਕਿਤੇ ਵੀ ਇਕੱਠੇ ਨਾ ਹੋ, ਤੇ ਬੈਠੋ ਜਿੱਥੇ ਆ ਕੇ ਹੱਥ ਪੂਰੇ ਸੈਨੀਟਾਈਜੇਸ਼ਨ ਕਰੋ, ਕਿਉਂਕਿ ਕਾਫੀ ਲੰਮੇ ਘੰਟੇ ਜਿਹੜੀ ਆ ਵਾਇਰਸ ਇਹ ਸਰਫੇਸ ਤੇ ਪਈ ਰਹਿੰਦੀ ਆ। ਮੈਟਲ ਸਰਫੇਸ ਦੇ ਉੱਤੇ 2 ਦਿਨਾਂ ਤੱਕ, ਤੇ ਜਿਹੜੇ ਪਲਾਸਟਿਕ ਦੇ ਉੱਤੇ 3 ਦਿਨਾਂ ਤੱਕ ਜਿਹੜੀ ਇਹ ਵਾਇਰਸ ਆ ਉੱਥੇ ਸਰਵਾਈਵ ਕਰ ਜਾਂਦੀ ਆ। ਜਿਹੜੀ ਤੁਹਾਡੇ ਜੇ ਸਰੀਰ ਦੇ ਅੰਦਰ ਚਲੀ ਜਾਵੇ ਉਸ ਤੋਂ ਤਾਂ ਫਿਰ ਤੁਹਾਡੇ ਲਈ ਘਾਤਕ ਸਾਬਤ ਹੋ ਸਕਦੀ ਹੈ। ਤੇ ਆਲਰੇਡੀ ਆਪਾਂ ਪਤਾ ਨਹੀਂ ਹਜ਼ਾਰਾਂ ਵਾਰੀ ਦੱਸ ਚੁੱਕੇ ਹਾਂ, ਬਜ਼ੁਰਗਾਂ ਦੇ ਲਈ ਜਿਨ੍ਹਾਂ ਨੂੰ ਆਲਰੇਡੀ ਕੋਈ ਡਾਇਬਟੀਜ਼ ਆ, BP ਦੀ ਪ੍ਰੋਬਲਮ ਆ, ਸਾਹ ਦੀ ਜਿਹੜੀ ਪ੍ਰੋਬਲਮ ਆ, ਉਹਨਾਂ ਦੇ ਲਈ ਇਹ ਜਾਨਲੇਵਾ ਸਾਬਤ ਹੋ ਰਹੀ ਆ। ਭਾਈ ਪਲੀਜ਼ ਇਸ ਨੂੰ ਜਿਹੜਾ ਸਮਝੋ, ਅਦਰਵਾਈਜ਼ ਜਿਹੜੇ ਜਿੱਦਾਂ ਦੱਸ ਕੇ ਗਏ ਨੇ ਪਰਿਵਾਰ ਦੇ ਵਿੱਚ ਵੀ ਤੁਸੀਂ ਇਹਨੂੰ ਲੈ ਕੇ ਜਾਓਗੇ, ਸਿਚੁਏਸ਼ਨ ਜਿਹੜੀ ਉਹ ਠੀਕ ਨਹੀਂ ਹੈਗੀ। ਅਗਲੇ ਜਿਹੜੇ ਆਪਣੇ ਨਾਲ ਕਾਲਰ ਜੁੜੇ ਨੇ ਨਿਰਮਲ, ਆਈ ਥਿੰਕ ਉਹਨਾਂ ਦੀ ਕਾਲ ਡ੍ਰੌਪ ਹੋ ਗਈ ਆ। ਪ੍ਰਿਤਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪ੍ਰਿਤਪਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਬਸ ਇੰਨਾ ਹੀ ਦੱਸਣਾ ਸੀ ਕਿ ਮੈਂ ਪਰਸੋਂ ਸੀਗਾ ਵੈਮਿੰਗ ਦੇ ਵਿੱਚ ਜੀ, ਤੇ ਬੜੀ ਸਨੋ ਵਗੈਰਾ ਪੈ ਰਹੀ ਸੀ, ਮੌਸਮ ਬਹੁਤ ਖਰਾਬ ਸੀ, ਤੇ ਉੱਥੇ ਜਿਹੜੇ ਆਪਣਾ ਪੰਜਾਬੀ ਢਾਬਾ ਆ 290 ਐਗਜ਼ਿਟ ਤੇ ਉਹਨਾਂ ਕੋਲ ਦੁੱਧ ਨਹੀਂ। ਮੈਂ ਕਿਹਾ ਵੀ ਚਾਹ, ਕਹਿੰਦੇ ਦੁੱਧ ਨਹੀਂ ਮਿਲ ਰਿਹਾ ਵਾਲਮਾਰਟ ਜੀ, ਚਾਹ ਨਹੀਂ ਮਿਲੀ। ਤੇ ਅੱਗੇ ਜਿਹੜੇ ਬਾਕੀ ਫਲਾਈਂਗ ਜੇ ਆ ਜਾਂ ਪਾਇਲਟ ਆ ਉਹਨਾਂ ਕੋਲ ਕੋਈ ਕਮੀ ਨਹੀਂ ਹੈ, ਕਾਫੀ ਵਗੈਰਾ ਮਿਲ ਰਹੀ ਹੈ, ਸਭ ਕੁਝ ਮਿਲ ਰਿਹਾ, ਬਲਕਿ ਉਹਨਾਂ ਨੇ ਜ਼ਿਆਦਾ ਸਫਾਈ ਰੱਖੀ ਹੋਈ ਹੈ, ਅੱਜ ਕੱਲ੍ਹ ਬਾਥਰੂਮ ਵਗੈਰਾ ਖੁੱਲੇ ਰੱਖੇ ਆ, ਤੇ ਘਬਰਾਉਣ ਦੀ ਲੋੜ ਨਹੀਂ ਹੈ। ਤੁਸੀਂ ਆਪਣੀ ਕਲੀਨ ਰੱਖੋ ਤੇ ਖਾਣਾ ਪੀਣਾ ਆਪਣਾ ਘਰੋਂ ਲੈ ਕੇ ਆਓ ਜਿੰਨਾ ਲਿਆ ਸਕਦੇ ਹੋ ਵੱਧ ਤੋਂ ਵੱਧ। ਜੀ ਧੰਨਵਾਦ ਜੀ। ਮੈਂ ਤੇ ਥੈਂਕ ਯੂ ਬਾਈ, ਇੰਨਾ ਹੀ ਕਹਿਣਾ ਸੀ। ਧੰਨਵਾਦ। ਬਿਲਕੁਲ ਡਿਲੀਵਰੀ ਡਰਾਈਵਰਸ ਨੂੰ ਲੈ ਕੇ ਬਰਨੀ ਸੈਂਡਰਸ ਜਿਹੜੇ ਹਜੇ ਵੀ ਕੈਂਡੀਡੇਟ ਹੈਗੇ, ਉਹਨਾਂ ਨੇ ਇਹ ਕਿਹਾ ਵੀ ਬੜੀ ਮਾੜੀ ਗੱਲ ਆ ਵੀ ਇਸ ਟਾਈਮ ਰਾਈਟ ਨਾਓ ਜਿਹੜੀ ਪੂਰੀ ਅਮਰੀਕਾ ਆ ਉਹ ਡਿਲੀਵਰੀ ਡਰਾਈਵਰਸ ਜਾਂ ਡਿਲੀਵਰੀ ਵਾਲਾ ਜੋ ਵੀ ਡਿਲੀਵਰ ਕਰਦੇ ਹੈਗੇ ਸਮਾਨ, ਉਹਨਾਂ ਦੇ ਸਿਰ ਤੇ ਚੱਲ ਰਹੀ ਆ, ਤੇ ਉਹਨਾਂ ਦੀਆਂ ਕੰਪਨੀਆਂ ਦੇ ਮਾਲਕ ਆਪਣੇ EMPLOYEEਆਂ ਨੂੰ ਸੈਨੀਟਾਈਜ਼ਰਸ ਜਾਂ ਜਿਹੜੇ ਪ੍ਰੋਟੈਕਟਿਵ ਡਿਵਾਈਸਿਸ ਆ ਜਿਸ ਤਰ੍ਹਾਂ ਫੇਸ ਮਾਸਕ ਵਗੈਰਾ ਨਹੀਂ ਪ੍ਰੋਵਾਈਡ ਕਰ ਸਕਦੇ। ਇਹ USA ਵਰਗੇ ਮੁਲਕ 'ਚ ਨਹੀਂ ਵਾਪਰਨਾ ਚਾਹੀਦਾ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸੁਖਮਿੰਦਰ ਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਹਿਲਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਤੁਸੀਂ ਬਹੁਤ ਹੀ ਵਧੀਆ ਇਨਫੋਰਮੇਸ਼ਨ ਦੇ ਰਹੇ ਹੋ ਜੀ। ਥੈਂਕ ਯੂ ਜੀ। ਤੇ ਦੂਜਾ ਮੈਂ ਇਹ ਬੇਨਤੀ ਕਰ ਦਿੰਦੀ ਹਾਂ, ਮੇਰੇ ਕਿਸੇ ਬਾਹਰੋਂ ਆਏ ਵੀਰ ਨੂੰ ਕਿਤੇ ਰੋਟੀ ਦੀ ਹੈਲਪ ਆ ਜਾਂ ਕੋਈ ਸ਼ਾਵਰ ਲੈਣਾ ਮੰਗਦਾ, ਮੇਰਾ ਨੰਬਰ ਦੇ ਸਕਦੇ ਹੋ ਤੇ ਮੇਰਾ ਵੀਰ ਭੈਣਾ ਆ ਕੇ ਇੰਨੀ ਕੁ ਹੈਲਪ ਜ਼ਰੂਰ ਕਰਾਂਗੇ, ਕਿਉਂਕਿ ਇਸ ਟਾਈਮ ਦੇ ਉੱਤੇ ਗੁਰੂ ਘਰ ਵੀ ਬੰਦ ਹੈ ਜੀ। ਜੀ ਤੇ ਮੇਰਾ ਨੰਬਰ ਹੈਗਾ 916। ਤੁਸੀਂ ਕਿਹੜੇ ਏਰੀਆ 'ਚ ਰਹਿੰਦੇ? ਨੰਬਰ ਉੱਤੇ ਨਾ ਦੱਸਿਓ, ਜੇ ਸਾਤੋਂ ਲੈਣਾ ਹੋਇਆ ਕਿਸੇ ਨੇ ਆਪਾਂ ਦੇ ਦਾਂਗੇ। ਮੈਂ ਜੀ ਹੈਗੀ ਸੈਕਰਾਮੈਂਟੋ ਦੇ ਵਿੱਚ, ਮੈਂ 99 ਉੱਤੇ ਆ। 99 ਦੇ ਉੱਤੇ। ਠੀਕ ਹੈ ਭੈਣ ਜੀ, ਅਸੀਂ ਨੰਬਰ ਨੋਟ ਕਰ ਲਿਆ। ਕੋਈ ਵੀ ਵੀਰ ਜੇ ਸੈਕਰਾਮੈਂਟੋ ਏਰੀਆ 'ਚ ਕਿਸੇ ਨੂੰ ਹੈਲਪ ਦੀ ਜ਼ਰੂਰਤ ਆ, ਸ਼ਾਵਰ ਲੈਣਾ ਆ, ਚਲੋ ਤੇ ਆਪਾਂ ਭੈਣ ਜੀ ਦਾ ਨੰਬਰ ਦੇ ਦਾਂਗੇ ਜੀ। ਬਹੁਤ ਬਹੁਤ ਧੰਨਵਾਦ ਜੀ ਮੇਰਾ। ਹਾਂਜੀ, ਇੰਨਾ ਕੁ ਲੰਗਰ ਬਾਬੇ ਨੇ ਕਹਿੰਦੇ ਚੱਲਦਾ ਰੱਖਿਆ ਆ, ਜਿੰਨਾ ਕੁ ਲੰਗਰ ਪਾਣੀ ਹੋ ਸਕਿਆ ਤੇ ਉਨੇ ਆਪਣੇ ਭੈਣਾਂ ਭਰਾਵਾਂ ਦੀ ਜ਼ਰੂਰ ਹੈਲਪ ਕਰਾਂਗੇ ਜੀ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਬੇਨਤੀ ਨਾਲ ਕਰਦੇ ਵੀ ਕੋਈ ਮਿਸਯੂਜ਼ ਨਾ ਕਰੇ ਨੰਬਰ ਨੂੰ। ਜੀ ਜੀ ਜੀ। ਨਹੀਂ, ਨੰਬਰ ਅਸੀਂ ਇਸੇ ਕਰਕੇ ਤੁਹਾਨੂੰ ਕਿਹਾ ਵੀ ਉੱਪਰ ਨਾ ਦਿਓ, ਜੇ ਕਿਸੇ ਨੂੰ ਜ਼ਰੂਰਤ ਹੋ ਸਾਨੂੰ ਕਾਲ ਕਰ ਲੈ। ਹਾਂਜੀ ਹਾਂਜੀ, ਠੀਕ ਹੈ ਜੀ, ਧੰਨਵਾਦ ਜੀ। ਥੈਂਕ ਯੂ ਭੈਣ ਜੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਇਹ ਨੇ ਗੁਰੂ ਦੇ ਅਸਲੀ ਸਿੱਖ, ਜਿਹੜੇ ਲੋੜਵੰਦਾਂ ਦੀ ਜਦੋਂ ਮਦਦ ਦੀ ਜ਼ਰੂਰਤ ਆ ਉਦੋਂ ਉਹ ਕਰ ਰਹੇ। ਆਈ ਥਿੰਕ ਗੁਰੂ ਘਰਾਂ ਦੇ ਵਿੱਚ ਵੀ ਖਾਸ ਕਰਕੇ ਜਿਹੜੇ ਟਰੱਕਰਸ ਆ, ਜਿਨ੍ਹਾਂ ਨੂੰ ਇਹ ਅਜਿਹੀ ਪ੍ਰੋਬਲਮਸ ਆ ਰਹੀ ਆ, ਉਹਨਾਂ ਨੂੰ ਚਾਹੇ ਉਹ ਟਾਈਮਿੰਗ ਬੰਨ੍ਹ ਦੇਣ ਵੀ ਆਹ ਟਾਈਮ ਦੇ ਉੱਤੇ ਜਿਹੜਾ ਆਪਾਂ ਇਸ ਤਰੀਕੇ ਦੇ ਨਾਲ ਕਰ ਸਕਦੇ ਹਾਂ ਵੀ ਉਹ ਸ਼ਾਵਰ ਵਗੈਰਾ ਜਿਹੜਾ ਉਹ ਯੂਜ਼ ਕਰ ਸਕਦੇ, ਉਹਨਾਂ ਦੇ ਲਈ ਜਿਹੜਾ ਲੰਗਰ ਆ ਪੈਕ ਕਰਕੇ ਜਿਹੜਾ ਉਹ ਰੱਖ ਲਿਆ ਜਾਵੇ। ਐਟਲੀਸਟ ਜਿਹੜੇ ਉੱਥੋਂ ਜਾਂਦੇ ਉਧਰੋਂ ਨਾਲੇ ਕਿਤੇ ਚਲੋ ਮੱਥਾ ਟੇਕ ਜਾਂਦਾ ਹੈ ਬੰਦਾ, ਤੇ ਨਾਲੇ ਜਿਹੜਾ ਲੰਗਰ ਪ੍ਰਸ਼ਾਦਾ ਆ ਜਾਂ ਛਕ ਕੇ ਨਾਲ ਲਿਜਾ ਸਕਦਾ ਆ। ਟਾਈਮਿੰਗ ਰੱਖ ਲਓ ਵੀ ਹਾਂ ਜੀ 1 ਘੰਟੇ ਦੇ ਵਿੱਚ ਅਸੀਂ ਇੰਨੇ ਜਾਣਿਆਂ ਨੂੰ ਹੀ ਰੱਖਾਂਗੇ, ਵੀ ਇੰਨੀ ਦੂਰੀ ਜਿਹੜੀ ਬਣਾ ਕੇ ਰੱਖੋ, ਗਲਵ ਵਗੈਰਾ ਇਹ ਸਾਰਾ ਕੁਝ ਜਿਹੜਾ ਉਹ ਪਾ ਕੇ ਜਿਹੜਾ ਟੇਕ ਆਊਟ ਕਰਦਾ ਉਹ ਬਹੁਤ ਸਾਰੇ ਕੈਨੇਡਾ ਦੇ ਗੁਰੂ ਘਰਾਂ ਨੇ ਕੀਤਾ ਹੈ, ਇੱਥੇ ਵੀ ਕਈਆਂ ਦੇ ਵਿੱਚ ਜਿਹੜਾ ਆਲਰੇਡੀ ਹੋ ਚੁੱਕਾ ਹੋਇਆ ਹੈ। ਸੋ ਆਈ ਥਿੰਕ ਜਿੰਨੀ ਪ੍ਰੋਬਲਮ ਆ ਰਹੀ ਆ, ਜਿੰਨੇ 99 ਦੇ ਉੱਤੇ ਆਪਣੇ ਗੁਰੂ ਘਰ ਹੈਗੇ ਨੇ, ਜਿਹੜੇ ਖਾਸ ਕਰਕੇ ਨਜ਼ਦੀਕ ਹੈਗੇ ਨੇ, ਟਰੱਕਾਂ ਵਾਲੇ ਅਕਸਰ ਉੱਥੇ ਕਿੰਨੇ ਪ੍ਰੋਗਰਾਮ ਕਰਾਉਂਦੇ ਰਹਿੰਦੇ ਨੇ, ਸਾਰਾ ਕੁਝ ਉਹ ਕਰਦੇ ਨੇ। ਸੋ ਉਹਨਾਂ ਦੀ ਮਦਦ ਦੇ ਲਈ ਆਪਾਂ ਨੂੰ ਜਿਹੜੇ ਆ ਉਹ ਦਰਵਾਜ਼ੇ ਜ਼ਰੂਰ ਖੋਲ੍ਹਣੇ ਚਾਹੀਦੇ ਆ। ਬਾਕੀ ਬਿਲਕੁਲ, ਹੋਰ ਜਿਹੜੇ ਹਸਪੀਟਲਾਂ 'ਚ ਵੀ ਆਪਣੀਆਂ ਭੈਣਾਂ ਬਹੁਤ ਸਾਰੇ CNA ਆ, ਨਰਸਿੰਗ 'ਚ ਹੈਗੇ ਆ, ਡਾਕਟਰ ਜੇ ਇੰਨੇ ਘੰਟੇ ਕੰਮ ਲਾ ਕੇ ਆਉਂਦੇ, ਆਪਣੇ ਲਾਗੇ ਦੇ ਗੁਰੂ ਘਰ ਜਾਣ, ਉੱਥੇ ਪ੍ਰਸ਼ਾਦਾ ਦਾਲ ਪਾਣੀ ਤਿਆਰ ਹੋਵੇ, ਪੈਕ ਕਰਕੇ ਲੈ ਜਾਣ। ਇਦਾਂ ਦਾ ਸਾਨੂੰ ਗੁਰੂ ਘਰਾਂ ਨੂੰ ਪ੍ਰਬੰਧ ਕਰਨਾ ਚਾਹੀਦਾ। ਬਿਲਕੁਲ ਜੀ, ਬਿਲਕੁਲ। ਚਾਹੇ ਉਹਨਾਂ ਨੇ ਤੁਹਾਡੇ ਤੱਕ ਆਉਣ ਤੋਂ, ਉਹਨਾਂ ਨੇ ਇਕੱਠ ਕਰਨ ਤੋਂ ਰੋਕਿਆ, ਪਰ ਤੁਸੀਂ ਜਿੰਨੀ ਮਦਦ ਕਰ ਸਕਦੇ ਆ ਉਹ ਮਦਦ ਜਿਹੜੀ ਉਹ ਜ਼ਰੂਰ ਕਰੋ। ਆਪਣੇ ਅਗਲੇ ਕਾਲਰ ਨੇ ਪ੍ਰਗਟ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਬਾਲ ਸਾਹਿਬ। ਧੰਨਵਾਦ ਤੁਹਾਡਾ ਜੀ, ਜਿਹੜਾ ਤੁਸੀਂ 24 ਘੰਟੇ ਹਾਜ਼ਰ ਨਾਜ਼ਰ ਰਹਿੰਦੇ ਜੀ, ਸਾਡੇ ਤੱਕ ਇੱਕ ਗੱਲ ਪਹੁੰਚਾਉਂਦੇ। ਬਸ ਇੰਨਾ ਹੀ ਕਹਿਣਾ ਹੈ ਜੀ। ਧੰਨਵਾਦ ਜੀ, ਬਹੁਤ ਬਹੁਤ। ਤੇ ਜੇ ਸਾਡੇ ਨਾਲ ਕਾਫੀ ਕਾਲਰ ਜੁੜੇ ਆ, ਜਦ ਤੱਕ ਰਾਜਕਨਵੀਰ ਸਿੰਘ ਜੀ ਨੰਬਰ ਲੈਂਦੇ ਆ, ਤੇ ਸੈਨੇਟ ਜਿਹੜੀ ਆ ਉਹ ਜਿਹੜਾ ਮੈਸਿਵ ਕਰੋਨਾ ਵਾਇਰਸ ਸਟਿਮੂਲਸ ਪੈਕੇਜ ਹੈਗਾ ਆ, ਉਹਦੇ ਨੈਗੋਸ਼ੀਏਸ਼ਨ ਦੇ ਉੱਤੇ ਪੂਰੇ ਕਹਿੰਦੇ ਜ਼ੋਰ ਸ਼ੋਰ ਨਾਲ ਲੱਗੀ ਆ, ਪਰ ਹਜੇ ਤੱਕ ਜਿਹੜਾ ਉਹਦੇ ਤੇ ਐਗਰੀਮੈਂਟ ਨਹੀਂ ਹੋਇਆ ਹੈਗਾ ਜੀ। ਤੇ ਆਪਣੇ ਅਗਲੇ ਕਾਲਰ ਨੇ ਗੁਰਦੀਪ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਐਕਚੁਅਲੀ ਇੱਕ ਹੋਰ ਚੀਜ਼ ਆ, ਇੱਕ ਨਵੀਂ ਦੇਖਣ ਨੂੰ ਮਿਲੀ, ਜਿੱਦਾਂ ਜਿੰਨੇ ਵੀ ਲਾਸ ਵੇਗਸ ਜਾਂ ਹੋ ਕਿਤੇ ਵੀ ਕਸੀਨੋ ਜਿਹੜੇ ਬੰਦ ਕੀਤੇ, ਉਹਨਾਂ ਦੇ ਜਿਹੜੇ ਗੈਸ ਸਟੇਸ਼ਨ ਹੁੰਦੇ ਆ, ਉਹ ਅੱਗੇ ਇੱਥੇ ਇੱਕ ਜਿਹੜਾ ਗੈਸ ਸਟੇਸ਼ਨ ਹੈਗਾ ਕਸੀਨੋ I-90 ਤੇ ਆ ਕੋਲ ਹੀ, ਤੇ ਉਹਨਾਂ ਦਾ ਗੈਸ ਸਟੇਸ਼ਨ 11 ਵਜੇ ਬੰਦ ਕਰਦੇ ਸੀ ਰਾਤ ਨੂੰ, ਵਿੱਚ ਇਹਨਾਂ ਦਾ ਸਾਰਾ ਫੂਡ ਵੀ ਹੈ, ਸਾਰਾ ਕੁਝ। ਉਹ ਜਦੋਂ ਦਾ ਕਸੀਨੋ ਬੰਦ ਕੀਤਾ, ਉਹ ਗੈਸ ਸਟੇਸ਼ਨ ਵੀ 8 ਵਜੇ ਬੰਦ ਕਰਨ ਲੱਗ ਪਏ ਜੀ। ਫਿਰ ਮੈਂ ਸੈਨੇਟਰ ਨੂੰ ਈਮੇਲ ਕੀਤਾ, ਉਹਨਾਂ ਦਾ ਮੈਨੂੰ ਈਮੇਲ ਦੂਏ ਦਿਨ ਹੀ ਵਾਪਸ ਆ ਗਿਆ ਜੀ, ਸਵੇਰ ਨੂੰ ਹੀ। ਤੇ ਹੁਣ ਉਹ 24 ਘੰਟੇ ਕਰਤਾ ਜੀ। ਹੁਣ ਉਹ ਗੈਸ ਸਟੇਸ਼ਨ 24 ਘੰਟੇ ਕਰਤਾ। ਕਈ ਲੋਕੀ ਜਿਹੜੇ ਵੀ ਗੈਸ ਸਟੇਸ਼ਨ ਹਾਈਵੇ ਤੇ ਲੱਗਦੇ ਆ ਨਾਲ, ਜਿਹੜਿਆਂ ਦੇ ਕਈਆਂ ਦੀ ਮਜਬੂਰੀ ਆ, ਇੰਪਲਾਈ ਭੱਜ ਗਏ ਜਾਂ ਕੁਛ, ਉਹ ਤਾਂ ਕੋਈ ਹੋਰ ਕੁਛ ਨਹੀਂ ਕਰ ਸਕਦੇ। ਜਿਹੜੇ ਕਈ ਜਾਣ ਕੇ ਬੰਦ ਕਰੀ ਜਾਂਦੇ ਆ ਕਿ ਅਸੀਂ ਆਪਣਾ ਘਾਟਾ ਲਵਾਂਗੇ, ਉਹ ਸਭ ਕੁਛ ਦੇਖਿਆ ਜਾਣਾ। ਉਹਨਾਂ ਨੇ ਮੁੜ ਕੇ ਈਮੇਲ 'ਚ ਵੀ ਲਿਖਿਆ ਸੀ ਕਿ ਜਿਹੜੇ ਗੈਸ ਸਟੇਸ਼ਨਾਂ ਨੂੰ ਕੋਈ ਪਾਬੰਦੀ ਨਹੀਂ ਲਾਈ ਗਈ, ਕਿਉਂਕਿ ਲੋਕਾਂ ਨੇ ਤਾਂ ਖਾਣਾ ਹੀ ਆ। ਬਿਲਕੁਲ, ਟਰੱਕਰਸ ਨੀਡ ਰੈਸਟਰੂਮ, ਤੇ ਉਹ ਕਸੀਨੋ ਵਾਲਿਆਂ ਨੂੰ ਹੁਣ 24 ਘੰਟੇ ਖੋਲ੍ਹਣਾ ਪਿਆ ਗੈਸ ਸਟੇਸ਼ਨ ਜੀ। ਇਹ ਧੰਨਵਾਦ ਜੀ ਤੁਹਾਡਾ। ਸੋ ਬਿਲਕੁਲ ਜਿਸ ਤਰ੍ਹਾਂ ਭਾਈ ਸਾਹਿਬ ਨੇ ਕੀਤਾ, ਆਪਾਂ ਨੂੰ ਕਰਨਾ ਚਾਹੀਦਾ। ਜਿੱਥੇ ਤੁਹਾਨੂੰ ਲੱਗਦਾ ਵੀ ਕੰਪਲੇਨ ਕਰਨੀ ਆ, ਤੇ ਅੱਜ ਕੱਲ੍ਹ ਕਿਹੜਾ ਕਿਤੇ ਤੁਸੀਂ ਜਾ ਕੇ ਪੁਲਿਸ ਸਟੇਸ਼ਨ ਜਾਣਾ, ਆਨਲਾਈਨ ਕਰੋ। ਆਪਣੇ ਸੈਨੇਟਰ ਨੂੰ, ਸਿਟੀ ਕੌਂਸਲ ਨੂੰ, ਮੇਅਰ ਨੂੰ, ਜਿਹੜਾ ਵੀ ਪ੍ਰਾਈਸ ਗੋਜਿੰਗ ਕਰਦਾ, ਫੋਟੋ ਖਿੱਚ ਕੇ ਰਾਈਟ ਵੇ ਭੇਜੋ ਜਰਾ, 10% ਤੋਂ ਵੱਧ ਜਿਹੜੇ ਉਹਨਾਂ ਨੂੰ ਜਿਹੜੇ ਪਹਿਲੋਂ ਪ੍ਰਾਈਸਿਸ ਆ ਜਾਂ ਜਿੰਨੇ ਪ੍ਰਾਈਸ ਤੋਂ ਮਿਲਦੇ, ਉਸ ਤੋਂ ਵੱਧ ਕਹਿੰਦੇ ਵੀ ਕੀਮਤ ਜਿਹੜੀ ਉਹ ਨਹੀਂ ਜਿਹੜੀ ਉਹ ਕੀਤੀ ਜਾ ਸਕਦੀ। ਜੇ ਕੋਈ ਇੱਦਾਂ ਕਰ ਰਿਹਾ ਹੈਗਾ ਆ ਤਾਂ ਭਾਈ ਇੱਕ ਤਾਂ ਪਹਿਲਾਂ ਹੀ ਸ਼ਰਮ ਨੂੰ ਹੱਥ ਮਾਰਨਾ ਚਾਹੀਦਾ ਆ। ਜੇ ਕੋਈ ਕਰ ਰਿਹਾ ਬਾਰ-ਬਾਰ ਕਹਿਣ ਦੇ ਉੱਤੇ ਵੀ ਉਹ ਨਹੀਂ ਹਟ ਰਿਹਾ,
ਤਾਂ ਫਿਰ ਬੰਦੇ ਨੂੰ ਹੋਰ ਕੋਈ ਹੀਲਾ ਜਿਹੜਾ ਉਸ ਦੇ ਵਿੱਚ ਬਣਦਾ ਨਹੀਂ, ਬਚਦਾ ਨਹੀਂ। ਲੇਟੈਸਟ ਇੱਕ ਖਬਰ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਵੀ ਆ ਰਹੀ, ਰਾਜਕਨਵੀਰ ਸਿੰਘ ਜੀ, ਕਹਿੰਦੇ ਆਈਸ ਦੇ ਡਿਟੈਂਸ਼ਨ ਫੈਸਿਲਿਟੀ ਦੇ ਵਿੱਚ ਵੀ ਕਹਿੰਦੇ ਕਰੋਨਾ ਵਾਇਰਸ ਦੇ ਕੇਸ ਆਏ ਆ। ਸੋ ਉਹਨੂੰ ਦੇਖਦੇ ਹੋਏ 3000 ਫਿਜ਼ੀਸ਼ੀਅਨ ਜਿਹੜੇ USA ਦੇ ਆ, ਉਹਨਾਂ ਨੇ ਲੈਟਰ ਇੱਕ ਲਿਖੀ ਹੈਗੀ ਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਨੂੰ, ਵੀ ਜਿੰਨੇ ਵੀ ਡਿਟੇਨੀ ਹੈਗੇ ਆ ਜਿਹੜੇ ਇਲੀਗਲ ਜਾਂ ਅਨਡਾਕੂਮੈਂਟਡ ਆ, ਉਹਨਾਂ ਨੂੰ ਇਮੀਡੀਏਟਲੀ ਜਿਹੜਾ ਛੱਡ ਦਿੱਤਾ ਜਾਵੇ ਟੈਸਟ ਕਰਕੇ, ਤਾਂ ਕਿ ਉਹ ਆਪਣੇ ਰਿਸ਼ਤੇਦਾਰਾਂ ਕੋ ਘਰਾਂ ਕੋ ਚਲੇ ਜਾਣ। ਜੀ ਜੀ। ਅਗਲੇ ਜਿਹੜੇ ਕਾਲਰ ਨੇ ਆਪਣੇ ਜੁੜੇ, ਸੁਖੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਹੈਂਡ ਸੈਨੀਟਾਈਜ਼ਰ ਦਾ ਇੱਕ ਹੱਲ ਹੈਗਾ। ਦੇਖੋ ਮੇਰਾ ਫਰੈਂਡ ਆ, ਉਹਦੀ ਨਾ ਵਾਈਫ ਇੱਥੇ ਬਰੈਂਪਟਨ ਹੀ ਹਸਪੀਟਲ 'ਚ ਕੰਮ ਕਰਦੀ ਆ। ਦੇਖੋ ਉਹ ਕਿਸੇ ਵੱਡੇ ਲਿਕਰ ਸਟੋਰ ਤੇ ਚੱਲ ਜਾਓ ਜੀ, ਵੱਡੇ ਲਿਕਰ ਸਟੋਰ ਤੇ ਜਾਇਓ, ਮਤਲਬ ਕਿ ਉੱਥੇ ਤੁਸੀਂ ਕੋਈ ਵੀ ਵੋਡਕਾ ਹੋਵੇ ਜਾਂ ਵਿਸਕੀ ਹੋਵੇ ਜਿਹੜੀ ਕਿ 80% ਤੋਂ ਵੱਧ ਉਹਦੇ ਵਿੱਚ ਐਲਕੋਹਲ ਕੰਟੈਂਟ ਹੋਵੇ, ਮੋਸਟਲੀ ਬੋਟਲ ਦੇ ਉੱਤੇ ਆਹ ਨਹੀਂ ਲਿਖਿਆ ਹੁੰਦਾ, ਬੋਟਲ ਦੇ ਉੱਤੇ ਲਿਖਿਆ ਹੁੰਦਾ ਪ੍ਰੂਫ, ਰਾਈਟ ਜੀ, ਮਤਲਬ 140 ਪ੍ਰੂਫ ਜਾਂ ਉਸ ਤੋਂ ਉੱਪਰ ਵਾਲੀ ਕੋਈ ਵੀ ਵੋਡਕਾ ਹੋਵੇ ਜਾਂ ਵਿਸਕੀ ਹੋਵੇ, ਉਹ ਤੁਸੀਂ ਸਪਰੇ ਬੋਟਲ ਦੇ ਵਿੱਚ ਪਾ ਕੇ ਰੱਖ ਲਓ। ਦੈਟ ਕਿਲਸ ਕਰੋਨਾ ਵਾਇਰਸ। ਉਸ ਤੋਂ ਘੱਟ ਨਹੀਂ ਹੋਣੀ ਚਾਹੀਦੀ। ਜੇ ਤੁਸੀਂ ਕਹੋ ਨਾ ਰੈਗੂਲਰ ਵਿਸਕੀ ਜਾਂ ਕੋਈ ਜਿਹੜੀ ਆਮ ਪੀਂਦੇ ਆ ਲੋਕੀ ਜਿਹੜੀ ਰੈਗੂਲਰ, ਉਹਦੇ ਨਾਲ ਕੁਛ ਨਹੀਂ ਹੋਣਾ। 140 ਪ੍ਰੂਫ ਤੋਂ ਉੱਪਰ ਵਾਲੀ ਜਾਂ 140 ਪ੍ਰੂਫ ਵਾਲੀ ਮਤਲਬ ਕਿ ਤੁਸੀਂ ਵਿਸਕੀ ਜਾਂ ਵੋਡਕਾ ਆਪਣੇ ਸਪਰੇ ਬੋਟਲ ਦੇ ਵਿੱਚ ਕਿਸੇ ਵੀ ਡਾਲਰ ਸਟੋਰ ਤੋਂ ਲੈ ਕੇ ਰੱਖ ਲਓ, ਤੇ ਮਤਲਬ ਕਿ ਉਹ ਮਤਲਬ ਕਿ ਕਰੋਨਾ ਵਾਇਰਸ ਦੇ ਉੱਤੇ ਇਫੈਕਟਿਵ ਹੈ ਪੂਰੀ। ਧੰਨਵਾਦ ਜੀ। ਸੋ ਬਿਲਕੁਲ ਹੁਣ ਸਪਲਾਈਆਂ ਦੀ ਇੰਨੀ ਜ਼ਿਆਦਾ ਨਹੀਂ ਹੈ ਰਾਜਕਨਵੀਰ ਸਿੰਘ ਜੀ। ਸਾਡੇ ਬੇ ਏਰੀਏ ਦੇ ਵਿੱਚ ਕੱਲ ਮਿਲਪੀਟਸ ਜਿੱਥੇ ਆਪਾਂ ਰਹਿੰਦੇ ਆ, ਉੱਥੇ ਦੇ ਮੇਅਰ ਨੇ ਫੋਟੋਆਂ ਪਾਈਆਂ ਸੀ, ਵੱਡੇ ਵੱਡੇ ਸਟੋਰ ਪੂਰੀ ਤਰ੍ਹਾਂ ਭਰੇ ਪਏ ਸਪਲਾਈਆਂ ਨਾਲ। ਪਰ ਆਪਾਂ ਗੱਲ ਕਰ ਰਹੇ ਹਾਂ ਵੀ ਜਿਹੜੇ ਆਪਣੇ ਘਰਾਂ ਤੋਂ ਬਾਹਰ ਹੈਗੇ ਆ, ਟਰੱਕਾਂ ਤੇ ਜਾ ਰਹੇ, ਹੋਰ ਡਿਲੀਵਰੀ ਕਰ ਰਹੇ, ਜਾਂ ਕਿੰਨੇ ਘੰਟੇ ਕੰਮ ਕਰ ਰਹੇ, ਜਿਨ੍ਹਾਂ ਕੋਲ ਸਮਾਂ ਨਹੀਂ ਹੈਗਾ ਸਮਾਨ ਲਿਆਉਣ ਦੇ ਲਈ, ਉਹਨਾਂ ਦੇ ਲਈ ਆਪਾਂ ਕਰਦੇ ਸੀ ਵੀ ਕਿਸੇ ਤਰ੍ਹਾਂ ਦੀ ਜਿਹੜੀ ਹੈਲਪ ਹੋ ਜਾਏ। ਸੋ ਸਪਲਾਈ ਜਿਹੜੀ ਆ ਉਹ ਆਉਣੀ ਸ਼ੁਰੂ ਹੋ ਗਈ ਹੈ। ਕੈਲੀਫੋਰਨੀਆ ਦੇ ਨੈਸ਼ਨਲ ਗਾਰਡ ਆਲਰੇਡੀ ਕੱਲ ਰਾਤ ਤੋਂ ਗਵਰਨਰ ਨੇ ਜਿਹੜੇ ਉਹਨਾਂ ਨੂੰ ਕਹਿਤਾ ਵੀ ਕੰਮ ਕਰਨਾ ਸ਼ੁਰੂ ਕਰ ਦਿਓ, ਜਿੰਨੀਆਂ ਵੀ ਫੂਡ ਪੈਂਟਰੀਆਂ ਸਾਰਾ ਕੁਝ ਉਹਨਾਂ ਨੂੰ ਸਪਲਾਈ ਦਿਓ ਜੀ। ਜੀ ਇੱਕ ਸਾਡੇ ਵੀਰ ਨੇ ਕਮੈਂਟ ਕੀਤਾ ਹੈ, ਗੈਰੀ ਸੰਧੂ ਨੇ, ਕਹਿੰਦੇ ਵੀ ਹਾਈਵੇ 80 ਦੇ ਉੱਤੇ ਐਗਜ਼ਿਟ 91 ਦੇ ਉੱਤੇ ਗੁਰਦੁਆਰਾ ਸਾਹਿਬ ਜਿਹੜਾ ਹੈਗਾ, ਤੇ ਕਹਿੰਦੇ ਸਾਰੇ ਟਰੱਕਰਸ ਨੂੰ ਅਸੀਂ ਵੈਲਕਮ ਕਰਦੇ ਹਾਂ। ਜੇ ਕਿਸੇ ਨੇ ਜਿਹੜਾ ਇਸ਼ਨਾਨ ਪਾਣੀ ਕਰਨਾ ਹੈ ਤੇ ਜਿਹੜੇ ਫੂਡ ਆ ਉਹ ਮੋਸਟ ਵੈਲਕਮ ਹੈਗੇ ਆ। ਵਰਜੀਨੀਆ ਦੇ ਵਿੱਚ ਉਹਨਾਂ ਨੇ 81 ਐਗਜ਼ਿਟ ਦੇ ਜਿਹੜੇ ਹਰਦੀਪ ਹੋਣਾ ਨੇ ਜਿਹੜਾ ਲਿਖਿਆ ਵੀ ਕਹਿੰਦੇ ਵੀ ਫੂਡ ਅਵੇਲੇਬਲ ਹੈਗਾ ਆ। ਸੋ ਕਿਰਪਾ ਕਰਕੇ ਜਿਹੜੇ ਵੀਰ ਇਸ ਤਰੀਕੇ ਦੇ ਨਾਲ ਲਿਖ ਰਹੇ ਨੇ, ਜਿਨ੍ਹਾਂ ਨੂੰ ਜ਼ਰੂਰਤ ਹੈ ਫੇਸਬੁੱਕ ਤੇ, ਤਾਂ ਉਹਨਾਂ ਨਾਲ ਤੁਸੀਂ ਡਾਇਰੈਕਟ ਮੈਸੇਜ ਕਰਕੇ ਕੰਟੈਕਟ ਜਿਹੜਾ ਉਹ ਤੁਸੀਂ ਬਣਾ ਲਓ। ਕਮਲ ਸਿੰਘ ਦੱਸ ਰਹੇ ਨੇ ਵੀ ਕਹਿੰਦੇ DoorDash ਵਾਲੇ ਵੀ ਸੈਨੀਟਾਈਜ਼ਰ ਜਿਹੜੀਆਂ ਆ ਉਹ ਪ੍ਰੋਵਾਈਡ ਕਰ ਰਹੇ ਆ, ਸ਼ਿਪਿੰਗ ਜਿਹੜੀਆਂ ਕਰ ਰਹੇ ਆ, ਜਿੱਦਾਂ ਵੀ ਅਵੇਲੇਬਲ ਹੈਗੀਆਂ ਨੇ ਜੀ। ਸੋ ਬਿਲਕੁਲ ਪੰਜਾਬੀ ਰੇਡੀਓ USA ਦਾ ਜਿਹੜਾ ਸਾਡਾ ਪ੍ਰੋਗਰਾਮ ਤੁਸੀਂ ਸੁਣ ਰਹੇ ਆ, ਇਹਦੇ ਥੱਲੇ ਕਮੈਂਟ, ਜੇ ਕੋਈ ਕਿਸੇ ਦੀ ਹੈਲਪ ਕਰਨਾ ਚਾਹੁੰਦਾ, ਡਾਇਰੈਕਟਲੀ ਆਪਣਾ ਨੰਬਰ ਦੇਣਾ ਚਾਹੁੰਦਾ, ਆਪਾਂ ਕੋਈ ਫਾਈਨੈਂਸ਼ੀਅਲੀ ਨਹੀਂ ਕਿਸੇ ਦੀ ਗੱਲ ਕਰ ਰਹੇ, ਤੇ ਉਹ ਨੰਬਰ ਉੱਥੇ ਦੇ ਸਕਦੇ ਆ, ਤੇ ਤਾਂ ਕਿ ਜੇ ਬਹੁਤ ਸਾਰੇ ਜਿਹੜੇ ਸਾਰੇ ਕਮੈਂਟ ਦੇਖ ਸਕਦੇ ਹੈਗੇ ਜੀ। ਅਗਲੇ ਕਾਲਰ ਨੇ ਇੰਦਰਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ, ਮੈਂ ਸਿਮਰਜੀਤ ਬੋਲ ਰਿਹਾ ਆਪਣੇ ਯੂਟਾ ਤੋਂ, ਸਾਲਟ ਲੇਕ ਸਿਟੀ ਤੋਂ, ਤੇ ਮੈਂ US ਪੋਸਟ ਆਫਿਸ ਵਿੱਚ ਕੰਮ ਕਰਦਾ ਜੀ। ਤੇ ਸਾਡੇ ਵੀ ਅਜੇ ਕੰਮ ਤੇ ਇੱਥੇ ਸਪੈਸ਼ਲੀ ਕਿਹਾ ਵਾ, ਔਰ ਜੇ ਅਸੀਂ ਗਲਵਸ ਯੂਜ਼ ਕਰੀਏ ਸੀ ਕੱਪੜੇ ਵਾਲੇ, ਜਿਹੜੇ ਅਸੀਂ ਰੀਯੂਜ਼ ਕਰਦੇ ਸੀ ਐਵਰੀਡੇ ਜੀ ਜੀ, ਹਫਤਾ 10 ਦਿਨ ਯੂਜ਼, ਇਹਨਾਂ ਨੂੰ ਸਪੈਸ਼ਲ ਕਿਹਾ ਕਿ ਤੁਸੀਂ ਗਲਵਸ ਯੂਜ਼ ਕਰਨੇ ਆ, ਬਟ ਉਹ ਨਹੀਂ ਯੂਜ਼ ਕਰਨੇ, ਤੁਸੀਂ ਇਕੱਲੇ ਜਿਹੜੇ ਰਬੜ ਵਾਲੇ ਗਲਵਸ ਹੁੰਦੇ ਉਹ ਯੂਜ਼ ਕਰਨੇ ਆ, ਕਿ ਆਪਣੇ ਯੂਜ਼ ਕਰੋ ਤੇ ਰੋਜ਼ ਦਾ ਰੋਜ਼ ਛੁੱਟੀ ਚੱਲੋ। ਐਵਰੀ 10-15 ਮਿੰਟ 20 ਮਿੰਟ ਬਾਅਦ ਤੁਸੀਂ ਗਲਵਸ ਸੁੱਟ ਦਿਓ ਜੀ, ਭਾਵੇਂ ਫੱਟਦੇ ਆ ਭਾਵੇਂ ਫੱਟਦੇ ਜੀ। ਤੇ ਇੱਕ ਗੱਲ ਮੈਂ ਹੋਰ ਆਪਣੇ ਟਰੱਕਰ ਵੀਰਾਂ ਨੂੰ ਇਹੀ ਕਹਿਣਾ ਚਾਹੂੰਗਾ, ਉਹ ਵੀ ਗਲਵਸ ਯੂਜ਼ ਕਰਨ ਤੇ ਇਹੀ ਕਰਨ, ਉਹ ਵਾਲੇ ਗਲਵਸ ਨਾਲ ਯੂਜ਼ ਕਰਨ ਕਿ ਵਾਰ-ਵਾਰ ਤੁਹਾਨੂੰ ਜੀ। ਹਾਂਜੀ ਜੀ, ਥੈਂਕ ਯੂ ਇੰਦਰਪ੍ਰੀਤ ਜੀ, ਥੈਂਕ ਯੂ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਹੋਏ ਰਿਪੂ ਦਮਨ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਜੀ, ਹੁਣ ਗੱਲ ਇਹ ਹੈ ਕਿ ਵੀ ਮੈਂ ਤੁਹਾਨੂੰ ਥੋੜਾ ਜਿਹਾ ਇਹ ਹੈ ਕਿ ਵੀ ਆਪਣਾ ਜਿਹੜਾ ਪੁਰਾਣਾ ਸਿਸਟਮ ਸੀਗਾ ਨਾ, ਕੀ ਕਹਿੰਦੇ ਆ ਵੀ ਸੈਨੀਟਾਈਜ਼ਿੰਗ ਦਾ ਤੇ ਆਪਣਾ ਸਟਰਲਾਈਜੇਸ਼ਨ ਦਾ, ਉਧਰ ਨੂੰ ਮੈਂ ਥੋੜਾ ਜਿਹਾ ਲੈ ਕੇ ਜਾਣਾ ਚਾਹੁੰਦਾ ਆ ਜੀ ਜੀ। ਕਿਉਂਕਿ ਦੇਖੋ ਜਿਹੜਾ ਹੁਣ ਮੇਰੀ ਗੱਲ ਹੋਈ ਆ ਉੱਥੇ ਨਿਊਯਾਰਕ ਦੇ ਵਿੱਚ, ਕੁਝ ਮੇਰੇ ਡਾਕਟਰ ਦੋਸਤ ਹੈਗੇ ਆ, ਉਹਨਾਂ ਦੇ ਨਾਲ ਗੱਲ ਹੋਈ ਹੈ। ਈਵਨ ਉੱਥੇ ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਜੇ ਤੁਹਾਡੇ ਕੋਲ ਮਾਸਕ ਨਹੀਂ ਹੈਗਾ ਗਾ ਤੇ ਉਹਨੂੰ ਤੁਸੀਂ ਬੰਡਾਨਾ ਯੂਜ਼ ਕਰ ਲਓ, ਠੀਕ ਹੈ ਜੀ। ਸੋ
ਇੱਕ ਗੱਲ ਤਾਂ ਇਹ ਆ ਕਿ ਵੀ ਆਪਣੇ ਟਰੱਕਰ ਭਰਾ ਕੋਈ ਵੀ ਮੈਂ ਦੇਖਿਆ, ਮੈਂ ਕਾਸਕੋ ਦੇ ਵਿੱਚ ਇੱਕ ਕੱਲ ਮੈਂ ਦੇਖਿਆ ਵੀ ਮੈਂ ਇਕੱਲਾ ਇੱਕ ਭਾਈ ਫਿਰਦਾ ਸੀ ਉੱਥੇ ਡਿਸਟ੍ਰੀਬਿਊਸ਼ਨ ਸੈਂਟਰ ਦੇ ਵਿੱਚ ਮਾਸਕ, ਠੀਕ ਆ, ਚਲੋ ਮੇਰੇ ਕੋਲੇ ਮਾਸਕ ਸੀਗਾ, ਠੀਕ ਆ, ਤੇ ਇੱਕ ਕੋਈ ਹੋਰ ਬੰਦਾ ਭਾਈ ਫਿਰਦਾ ਸੀ। ਆਪਣੇ ਪੰਜਾਬੀ ਵੀਰਾਂ ਦੇ ਨਾ ਕਿਸੇ ਦੇ ਗਲੱਬ ਪਾਏ ਆ ਤੇ ਨਾ ਕਿਸੇ ਦੇ ਪਾਏ ਹੋਏ ਆ ਬੰਡੈਨਾ ਵਗੈਰਾ, ਤੇ ਨਾ ਕਿਸੇ ਦਾ ਮੂੰਹ ਦੇ ਉੱਤੇ ਸਾਫਾ ਲਪੇਟਿਆ ਹੋਇਆ ਆ। ਇਹ ਇੱਕ ਤਰ੍ਹਾਂ ਦੀ ਹੁਣ ਇੰਨੀ ਕੁ ਫੈਲ ਚੁੱਕੀ ਆ ਬਈ ਇਹ ਜਿਹੜਾ ਹੈਗਾ ਆ ਬਈ ਤੁਹਾਨੂੰ ਬਚਾਅ ਕਰਨਾ ਪੈਣਾ ਆ। ਔਰ ਦੂਜੀ ਗੱਲ ਇਹ ਆ ਕਿ ਵੀ ਜਿਵੇਂ ਹੁਣ ਪੁਰਾਣੀ ਸਟਰਲਾਈਜੇਸ਼ਨ ਦੀ ਗੱਲ ਹੈਗੀ ਆ, ਉਹ ਇਹ ਆ ਕਿ ਵੀ ਜੇ ਤੁਸੀਂ ਬੰਡੈਨਾ ਆਪਣਾ ਯੂਜ਼ ਵੀ ਕਰ ਰਹੇ ਹੋ, ਬੰਡੈਨੇ ਨੂੰ ਗਿੱਲਾ ਕਰੋ, ਉਹਨੂੰ ਮਾਈਕ੍ਰੋਵੇਵ ਦੇ ਵਿੱਚ 10 15 20 ਸੈਕਿੰਡ ਦੇ ਲਈ ਉਹਨੂੰ ਗਰਮ ਕਰ ਲਓ, ਉਹਦੇ ਵਿੱਚ ਸਟੀਮ ਬਣ ਜੂਗੀ। ਉਹ ਇੱਕ ਤਰੀਕੇ ਦੇ ਨਾਲ ਇਹ ਆ ਕਿ ਉਹਦੀ ਸਟਰਲਾਈਜੇਸ਼ਨ ਹੋ ਜੂਗੀ। ਜੀ ਧੰਨਵਾਦ ਜੀ। ਠੀਕ ਆ ਜੀ। ਤੇ ਉਹਨੂੰ ਇੱਕ ਮਿੰਟ ਭਾਜੀ ਠਹਿਰ ਜਾਓ ਮਾੜਾ ਜਿਹਾ, ਕਾਲੇ ਨਾ ਪਿਆ ਕਰੋ। ਕੋਈ ਗੱਲ ਜਿਹੜੀ ਕੰਮ ਦੀ ਕਰਨੀ ਹੁੰਦੀ ਹੈ ਨਾ ਉਹਨੂੰ ਤੁਸੀਂ ਦੱਸ ਲਓ, ਗੱਲਾਂ ਤਾਂ ਹੋਰ ਤਾਂ ਬਥੇਰੀਆਂ ਸੁਣ ਲੈਂਦੇ ਆਪਾਂ। ਅਸੀਂ ਆਲਰੇਡੀ 18 ਮਿੰਟ ਲੇਟ ਆ ਭਾਜੀ। ਕਾਲ ਤੁਹਾਨੂੰ ਨਾ ਪਹਿਲਾਂ ਕਰਨੀ ਚਾਹੀਦੀ ਆ। ਪ੍ਰੋਬਲਮ ਕੀ ਆ ਵੀ ਆਪਾਂ ਨੂੰ ਕਾਲਾਂ ਲੇਟ ਆਉਂਦੀਆਂ ਹਨਾ। ਅਸੀਂ ਜਿਹੜਾ ਅਗਲਾ ਪ੍ਰੋਗਰਾਮ ਆ ਉਹ ਆਲਰੇਡੀ 18। ਓਕੇ ਭਾਜੀ, ਮੈਂ ਬਹੁਤ ਚਿਰ ਦੀ ਕੀਤੀ ਹੋਈ ਆ। ਜੀ ਕੋਈ ਨਹੀਂ, ਕੰਟੀਨਿਊ ਕਰੋ ਜੀ। ਤੇ ਦੂਸਰੀ ਗੱਲ ਇਹ ਆ ਕਿ ਵੀ ਜਿਹੜਾ ਹੈਗਾ ਆ ਏਜੈਕਸ ਬਲੀਚ ਹੈਗਾ ਆ, ਬਲੀਚ ਜਿਹੜੀ ਇੱਕ ਹੈਗੀ ਆ ਉਹ ਤੁਹਾਡੀ ਵਾਇਰਸ ਨੂੰ ਕਿਲ ਕਰ ਸਕਦੀ ਹੈ। ਏਜੈਕਸ ਬਲੀਚ ਜਿਹੜਾ ਹੈਗਾ ਆ ਉਹ ਆਈ ਨੋ ਉਹ ਹਰਟ ਕਰਦਾ ਹੱਥਾਂ ਨੂੰ, ਠੀਕ ਆ, ਪਰ ਇਸ ਟਾਈਮ ਜਦੋਂ ਤੁਹਾਡੇ ਕੋਲੇ ਕੋਈ ਸੋਲੂਸ਼ਨ ਨਹੀਂ ਹੈਗਾ, ਟਰੱਕਰ ਭਰਾਵਾਂ ਕੋਲੇ ਹੋਰ ਕੋਈ ਸੋਲੂਸ਼ਨ ਨਹੀਂ ਹੈਗਾ, ਤਾਂ ਏਜੈਕਸ ਬਲੀਚ ਜਿਹੜਾ ਆ ਤੁਹਾਨੂੰ ਈਜ਼ੀਲੀ ਮਿਲ ਸਕਦਾ, ਕਿਉਂਕਿ ਉਹਦੇ ਵੱਲ ਲੋਕਾਂ ਦਾ ਧਿਆਨ ਨਹੀਂ ਹੈਗਾ। ਤੇ ਉਹਨੂੰ ਬਾਏ ਕਰੋ, ਉਹਦੇ ਨਾਲ ਆਪਣੇ ਹੱਥ ਜਿਹੜੇ ਆ ਕਲੀਨ ਕਰੋ, ਠੀਕ ਹੈ, ਤੇ ਆਪਣਾ ਮਤਲਬ ਉਹਦੇ ਨਾਲ ਬਚਾਅ ਕਰੋ। ਓਕੇ ਭਾਜੀ, ਧੰਨਵਾਦ ਜੀ। ਥੈਂਕ ਯੂ ਜੀ। ਜੀ ਅਗਲੇ ਕਾਲਰ ਨੇ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ। ਹੈਲੋ। ਹਾਂਜੀ 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 ਹਰਜੋਤ ਭਾਜੀ, ਮੈਂ ਇਹ ਦੱਸਣਾ ਸੀਗਾ ਵੀ ਆਪਣੇ ਅਮਰੀਕਾ ਵਿੱਚ ਜਿੰਨੇ ਵੀ ਡਰਾਈਵਰ ਆ ਫਲਾਈਂਗ ਜੇ ਪਾਇਲਟ ਤੇ ਮੇਰਾ ਫੋਨ ਨੰਬਰ ਦੱਸ ਕੇ ਜਦ ਮਰਜੀ 31 ਅਪ੍ਰੈਲ ਤਾਈਂ ਸ਼ਾਵਰ ਕਰ ਸਕਦੇ ਆ, ਤੇ ਕੋਈ ਪ੍ਰੋਬਲਮ ਨਹੀਂ ਗਈ, ਅਨਲਿਮਟਿਡ ਸ਼ਾਵਰਾਂ, ਤੇ ਉੱਥੇ 31 ਅਪ੍ਰੈਲ ਤੇ ਜਿੰਨੀਆਂ ਮਰਜੀ ਸ਼ਾਵਰਾਂ ਕਰੀ ਜਾਣ ਜੀ। ਕਿਹੜੀ ਜਗ੍ਹਾ ਤੇ ਤੁਸੀਂ ਦੱਸਿਆ? ਪਾਇਲਟ, ਟਰੱਕ ਸਟਾਪ ਤੇ ਫਲਾਈਂਗ ਜੇ, ਐ ਨਹੀਂ ਅਮਰੀਕਾ 'ਚ ਜਿੰਨੇ ਵੀ ਆ। ਠੀਕ ਹੈ ਜੀ, ਠੀਕ ਹੈ ਸਤਨਾਮ ਸਿੰਘ ਜੀ, ਥੈਂਕ ਯੂ ਜੀ। ਜਿਹੜੇ ਟਰੱਕਰਸ ਨੇ ਉਹਨਾਂ ਨੂੰ ਜੇ ਕਿਸੇ ਨੂੰ ਚਾਹੀਦਾ ਹੋਵੇ ਤਾਂ ਜੀ। ਧੰਨਵਾਦ ਜੀ, ਥੈਂਕ ਯੂ ਜੀ, ਥੈਂਕ ਯੂ। ਸੋ ਬਿਲਕੁਲ। ਸੋ ਸਾਰਿਆਂ ਦਾ ਹੀ ਜਿਹੜਾ ਬਹੁਤ ਬਹੁਤ ਜਿਹੜਾ ਆਪਾਂ ਧੰਨਵਾਦ ਕਰਦੇ ਹਾਂ। ਹਰ ਇੱਕ ਜਣਾ ਆਪੋ ਆਪਣੇ ਹਿਸਾਬ ਦੇ ਨਾਲ ਜਿਹੜਾ ਉਹ ਟਿਪ ਜਿਹੜੇ ਉਹ ਦੇ ਰਹੇ ਨੇ ਵੀ ਕੀ ਕੁਛ ਜਿਹੜਾ ਆਪਾਂ ਕੀਤਾ ਜਾ ਸਕਦਾ ਹੈਗਾ। ਤੇ ਨਾਲ ਹੀ ਜਿਹੜੇ ਕਈ ਲੋਕ ਪੁੱਛ ਰਹੇ ਨੇ ਵੀ ਕੀ ਗੁਰਦੁਆਰੇ ਫੂਡ ਬਣਾ ਕੇ ਅਸੀਂ ਛੱਡ ਕੇ ਆ ਸਕਦੇ ਹਾਂ। ਆਈ ਥਿੰਕ ਗੁਰਦੁਆਰੇ ਵਾਲਿਆਂ ਦੇ ਨਾਲ ਜਿਹੜੇ ਤੁਹਾਡੇ ਨਜ਼ਦੀਕੀ ਗੁਰਦੁਆਰਾ ਸਾਹਿਬ ਹੈਗਾ ਆ, ਉਹਨਾਂ ਨਾਲ ਤੁਸੀਂ ਜਿਹੜਾ ਉਹ ਕੰਟੈਕਟ ਜਿਹੜਾ ਉਹ ਕਰ ਲਓ ਵੀ ਕੀ ਜੇ ਪ੍ਰੋਸੈਸ ਇਸ ਨੂੰ ਉਹ ਓਕੇ ਕਰ ਰਹੇ ਨੇ, ਜਾਂ ਉਹਨਾਂ ਨੇ ਖੁਦ ਉੱਥੇ ਮੇਕ ਸ਼ੋਰ ਕਰਨਾ ਵੀ ਸਾਰਾ ਕੁਛ ਜਿਹੜਾ ਉਹਨਾਂ ਨੇ ਆਪ ਬਣਾਉਣਾ ਆ, ਜਾਂ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਕੀਤਾ ਜਾ ਸਕਦਾ। ਕਿਉਂਕਿ ਇਹ ਵੀ ਹੈ ਨਾ ਵੀ ਜਦੋਂ ਆਪਾਂ ਟਰੈਵਲ ਕਰਕੇ ਉੱਥੇ ਛੱਡਣ ਵੀ ਜਾਣਾ, ਉਹ ਵੀ ਮੇਕ ਸ਼ੋਰ ਕਰਨਾ ਹੈ ਵੀ ਕਿਸੇ ਤਰੀਕੇ ਦੇ ਇੱਦਾਂ ਦੇ ਹੱਥ ਜਿਹੜੇ ਉਹ ਨਾ ਲੱਗੇ ਹੋਣ, ਵੀ ਬਾਅਦ ਦੇ ਵਿੱਚ ਉਹ ਫੂਡ ਦੇ ਬਾਕਸਿਸ ਦੇ ਉੱਤੇ ਕੁਛ ਇੱਦਾਂ ਦਾ ਜਿਹੜਾ ਉਹ ਲੱਗ ਜਾਵੇ ਬਾਅਦ ਦੇ ਵਿੱਚ, ਜਿਨ੍ਹਾਂ ਨੂੰ ਹੈਲਪ ਚਾਹੀਦੀ ਆ ਵੀ ਉਹਨਾਂ ਨੂੰ ਜਿਹੜੀ ਕੋਈ ਪ੍ਰੋਬਲਮ ਆ ਉਹ ਜਿਹੜੀ ਉਹ ਆ ਸਕਦੀ ਹੈ। ਸੋ ਘਰਾਂ ਦੇ ਵਿੱਚ ਜਦੋਂ ਜਾਂਦੇ ਆ ਤੁਸੀਂ ਸ਼ੂ ਵਗੈਰਾ ਜਿਹੜੇ ਆਪਣੇ ਬਾਹਰ ਲੈ ਕੇ ਜਾਓ, ਅੰਦਰ ਡਾਇਰੈਕਟਲੀ ਜਿਹੜਾ ਉਹ ਨਾ ਵੜੋ। ਕਲੋਥ ਜਿਹੜੇ ਹੈਗੇ ਆ ਉਹਨਾਂ ਨੂੰ ਰੀਯੂਜ਼ ਜਿਹੜਾ ਆਪਾਂ ਜਿਹੜਾ ਅਕਸਰ ਕਹਿੰਦੇ ਹੁੰਦੇ ਆ ਵੀ ਆਪਾਂ ਕਰ ਲਿਆ ਜਾਂਦਾ ਆ। ਜੇ ਤੁਹਾਡਾ ਕਿਸੇ ਬਾਹਰਲੇ ਚੀਜ਼ ਦੇ ਨਾਲ ਕੰਟੈਕਟ ਦੇ ਵਿੱਚ ਨਹੀਂ ਆਏ ਹੋਏ ਤਾਂ ਮੇ ਵੀ ਉਹਨਾਂ ਨੂੰ ਵਾਰ-ਵਾਰ ਜਿਹੜਾ ਰੱਖ ਕੇ ਵਰਤ ਲਓ। ਜੇ ਤੁਸੀਂ ਬਾਹਰੋਂ ਆ ਕੇ ਕੰਮ ਕਰਕੇ ਆਏ ਆ, ਉਹਨਾਂ ਨੂੰ ਬਾਹਰ ਹੀ ਸਿੱਧਾ ਗਰਾਜ ਦੇ ਵਿੱਚ ਧੋਣ ਵਾਲੇ ਪਾਸੇ ਜਿਹੜਾ ਪਾਓ, ਤਾਂ ਜੋ ਧੋ ਕੇ ਬਾਅਦ ਦੇ ਵਿੱਚ ਉਹਨਾਂ ਨੂੰ ਰੀਯੂਜ਼ ਜਿਹੜਾ ਉਹ ਕੀਤਾ ਜਾ ਸਕੇ ਜੀ। ਸੋ ਜਾਂਦੇ ਇੱਕ ਵਾਰੀ ਫੇਰ ਆਪਾਂ ਸਾਰੇ ਜਿੰਨੇ ਵੀ ਸਾਡੇ ਸਰੋਤੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਇਹਨੂੰ ਲੈ ਕੇ ਸਟੇ ਐਟ ਹੋਮ, ਸਟੇ ਐਟ ਹੋਮ, ਸਟੇ ਐਟ ਹੋਮ, ਘਰ ਦੇ ਵਿੱਚ ਹੀ ਰਹੋ, ਬਾਹਰ ਨਾ ਨਿਕਲੋ ਐਮਰਜੈਂਸੀ ਤੋਂ ਬਿਨਾਂ। ਹੁਣੇ ਜਿਹੜੀ ਸੈਨੋਜ਼ੇ ਪੁਲਿਸ ਦੀ ਜਿਹੜੀ ਖਬਰ ਆਈ ਆ, ਉਹਨਾਂ ਨੇ ਇਸ ਨੂੰ ਇਨਫੋਰਸ ਕਰਨਾ ਸ਼ੁਰੂ ਕਰ ਦਿੱਤਾ ਆ। ਸਟੇ ਐਟ ਹੋਮ ਆਰਡਰਸ ਨੂੰ ਉਹ ਕਹਿੰਦੇ ਅਸੀਂ ਇਨਫੋਰਸ ਕਰਾਂਗੇ, ਕਾਰਾਂ ਖੜੀਆਂ ਕਰਕੇ ਪੁੱਛਾਂਗੇ ਵੀ ਕਿਹੜਾ ਬੰਦਾ ਜਿਹੜਾ ਆ ਕਿਸ ਕੰਮ ਦੇ ਲਈ ਤੁਸੀਂ ਜਾ ਰਹੇ ਹੈਗੇ ਆ। ਸੋ ਪਲੀਜ਼ ਜਿੱਥੇ ਵੀ ਜਿਹੜੀ ਸਟੇਟ ਨੇ ਸਟੇ ਐਟ ਹੋਮ ਆਰਡਰ ਲਾਇਆ ਹੋਆ, ਘਰਾਂ 'ਚ ਹੀ ਰਹੋ, ਜ਼ਰੂਰਤ ਤੋਂ ਵੱਧ ਬਾਹਰ ਨਾ ਨਿਕਲੋ ਜੀ। ਤੇ ਇੱਥੇ ਹੀ ਸਾਡਾ ਅੱਜ ਦੇ ਪ੍ਰੋਗਰਾਮ ਉਸ ਦੀ ਸਮਾਪਤੀ ਹੈਗੀ ਆ, ਤੇ ਮਿਲਾਂਗੇ ਆਪਣੇ ਜਿਹੜੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਹ ਤੱਕ ਲਈ ਸਭ ਨੂੰ ਪਿਆਰ ਸਤਿਕਾਰ, ਸਤਿ ਸ਼੍ਰੀ ਅਕਾਲ। ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।